ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਜਿਹੜਾ ਪੰਜਾਬ ਚੋਣ ਦੰਗਲ 2017 ਇਸ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ, ਕਿਉਂਕਿ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਸ਼ੁੱਕਰਵਾਰ ਨੂੰ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ, ਜੋ ਕਿ ਆਪਾਂ ਦੇ ਨਾਲ ਰੋਜ਼ਾਨਾ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਜਿਸ ਦੇ ਵਿੱਚ ਆਪਾਂ ਪੰਜਾਬ ਦੀਆਂ ਭਾਰਤ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਸੋ ਅੱਜ ਦੇ ਜਿਹੜਾ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਵਿੱਚ ਜਿਹੜਾ ਜੀ ਆਪਾਂ ਪਹਿਲੋਂ ਉਹਨਾਂ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਉਹ ਖਬਰਾਂ ਸਾਡੀਆਂ ਸਮਾਪਤ ਹੋ ਜਾਣਗੀਆਂ ਅਤੇ ਤੁਹਾਡੀਆਂ ਜਿਹੜੀਆਂ ਕਾਲਸ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ। ਅੱਜ 16 ਦਸੰਬਰ ਦਾ ਇਹ ਦਿਨ ਅਤੇ ਸ਼ੁੱਕਰਵਾਰ ਦਾ ਇਹ ਦਿਨ, ਅਤੇ ਸਾਡੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਅਤੇ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ 408 272 2500। ਇਸ ਦੇ ਨਾਲ ਨਾਲ ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਸਿੰਘ ਗੁਰਪ੍ਰੀਤ ਚੌਹਾਨ ਬੇਕਰਸਫੀਲਡ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਅਤੇ ਜੱਸੀ ਗਿੱਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ, ਕਹਿੰਦੇ ਜੀ ਭਾਰਤੀ ਮੁੰਡਿਆਂ ਨੇ ਕਮਾਲ ਕੀਤਾ ਹੈ, ਜੂਨੀਅਰ ਵਰਲਡ ਕੱਪ ਹਾਕੀ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਬੜੀ ਮਾਣਮੱਤੀ ਪ੍ਰਾਪਤੀ ਹੈ ਜੀ ਅੱਜ ਭਾਰਤ ਦੇ ਇਹਨਾਂ ਗੱਭਰੂਆਂ ਦੀ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਸ਼ੇਰਾਂ ਨੂੰ ਚਿੱਤ ਕਰ ਦਿੱਤਾ। ਬਹੁਤ ਦੋਨੇ ਸਟਰੋਂਗ ਸੀ ਟੀਮਾਂ, ਦੋਨੇ ਬੜੀਆਂ ਕਹਿ ਲਈਏ ਕਿ ਵਧੀਆ ਕਾਰਗੁਜ਼ਾਰੀਆਂ ਵਿਖਾ ਕੇ ਸੈਮੀਫਾਈਨਲ 'ਚ ਪੁੱਜੀਆਂ ਸਨ, ਅਤੇ ਦੋਨਾਂ ਟੀਮਾਂ ਦਾ ਮੈਚ ਸੀ ਜਿਹੜਾ ਨੱਕੋ ਨੱਕ ਸੀ। ਦੋਵੇਂ ਟੀਮਾਂ ਪੂਰੇ ਸਮੇਂ ਦੇ ਵਿੱਚ ਬਰਾਬਰ ਰਹੀਆਂ 2-2 ਗੋਲਾਂ ਦੇ ਨਾਲ, ਪਰ ਬਾਅਦ ਦੇ ਵਿੱਚ ਜਿਹੜਾ ਪੈਨਲਟੀ ਸ਼ੂਟ ਆਊਟ ਹੋਇਆ ਉਹਦੇ 'ਚ ਸਾਡਾ ਜਿਹੜਾ ਗੋਲਕੀਪਰ ਸੀਗਾ ਦਹੀਆ, ਉਹਨੇ 2 ਸ਼ਾਟ ਉਹਨਾਂ ਦੇ ਸ਼ੁਰੂ ਦੇ ਵਿੱਚ ਹੀ ਰੋਕ ਦਿੱਤੇ, ਜਿਹਦੇ ਕਰਕੇ ਦਬਾਅ ਆ ਗਿਆ। ਇਹਦੇ ਚੱਲਦਿਆਂ ਭਾਰਤੀ ਜਿਹੜੇ ਖਿਡਾਰੀ ਸੀ ਭਾਰਤੀ ਹਾਕੀ ਸਟਾਰ, ਉਹਨਾਂ ਨੇ 3-4 ਗੋਲ ਜਿਹੜੇ ਆ ਪਹਿਲੀ ਸੱਟੇ ਦਾਗ ਦਿੱਤੇ। ਇਸ ਤਰ੍ਹਾਂ 4-2 ਦੇ ਨਾਲ ਟਾਈ ਬ੍ਰੇਕਰ ਦੇ ਵਿੱਚ ਇਹਨਾਂ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ, ਫਾਈਨਲ 'ਚ ਪਹੁੰਚ ਗਿਆ। ਉਮੀਦ ਬੜੀ ਘੱਟ ਸੀਗੀ ਕਿ ਭਾਰਤ ਦੇ ਜਿਹੜੇ ਚੋਬਰ ਆ ਸ਼ਾਇਦ ਇੱਥੋਂ ਤੱਕ ਨਾ ਪਹੁੰਚ ਸਕਣ, ਪਰ ਉਹਨਾਂ ਨੇ ਭਾਰਤ ਦੇ ਵਿੱਚ ਹੋ ਰਹੇ ਇਸ ਵੱਡੇ ਆਯੋਜਨ ਨੂੰ ਇੱਕ ਚੈਲੰਜ ਦੇ ਤੌਰ 'ਤੇ ਲੈਂਦਿਆਂ ਇਹ ਸਾਰਾ ਕੁਛ ਹੈ ਜਿਹੜਾ ਕਰ ਵਿਖਾਇਆ। ਇਹ ਖੁਸ਼ੀ ਦੂਰ ਸਵਾਈ ਉਦੋਂ ਹੋ ਜਾਂਦੀ ਹੈ ਕਿਉਂਕਿ ਇਸ ਭਾਰਤੀ ਹਾਕੀ ਟੀਮ ਦੇ ਵਿੱਚ 18 ਖਿਡਾਰੀਆਂ 'ਚੋਂ 10 ਪੰਜਾਬੀ ਨੇ, ਔਰ ਜੇ ਭਾਰਤ ਇੱਥੋਂ ਤੱਕ ਪਹੁੰਚਿਆ ਤੇ ਉਹਨਾਂ ਪੰਜਾਬੀਆਂ ਦੇ ਸਿਰ ਤੇ ਇਹ ਟੀਮ ਨੇ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ। ਕਪਤਾਨ ਹੈ ਜਿਹੜਾ ਉਹ ਕੁਰਾਲੀ ਦਾ ਮੁੰਡਾ, ਤੇ ਟਰੱਕ ਡਰਾਈਵਰ ਦਾ ਮੁੰਡਾ ਹਰਜੀਤ ਉਹਦਾ ਨਾਂ ਆ। ਬੜਾ ਔਖਾ ਉਹ ਇੱਥੋਂ ਤੱਕ ਪਹੁੰਚਿਆ। ਇੱਕ ਹਰਮਨਪ੍ਰੀਤ ਹੈ ਮੁੰਡਾ, ਇੱਕ ਮਨਦੀਪ ਹੈ ਮੁੰਡਾ, ਸਿਮਰਨਜੀਤ ਹੈ ਮੁੰਡਾ, ਉਹਨਾਂ ਨੇ ਕਮਾਲ ਦੀ ਖੇਡ ਵਿਖਾਈ ਹੈ, ਔਰ ਸਾਰੇ ਟੂਰਨਾਮੈਂਟ ਦੇ ਵਿੱਚ ਪੰਜਾਬੀ ਹੈ ਜਿਹੜੇ ਬੱਲੇ ਬੱਲੇ ਕਰਵਾਈ ਜਾਂਦੇ ਆ। ਹੁਣ ਸਾਰਿਆਂ ਦੀ ਆਸ ਉਮੀਦ ਹੈ ਜਿਹੜੀ ਉਹ ਬੈਲਜੀਅਮ ਦੇ ਨਾਲ ਜਿਹੜੀ ਫਾਈਨਲ ਦੀ ਭੇੜ ਹੋਏਗੀ ਉਹਦੇ 'ਤੇ ਟਿਕੀ ਹੋਈ ਹੈ ਕਿ ਜੇ ਪੰਜਾਬੀ ਉੱਥੇ ਵੀ ਜਲਵਾ ਵਖੇਰ ਕੇ ਤੇ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਭਾਰਤੀ ਹਾਕੀ ਨੂੰ ਇਹ ਸਫਲਤਾ ਜਿਹੜੀ ਮਿਲ ਸਕਦੀ ਹੈ। ਵੈਸੇ ਤਾਂ ਸਫਲਤਾ ਉਹਨਾਂ ਨੇ ਦਵਾ ਦਿੱਤੀ ਹੈ। ਜੇ ਆਪਾਂ ਦੇਖੀਏ ਓਵਰਆਲ ਸੀਨੀਅਰ ਤੇ ਜੂਨੀਅਰ ਦੋਵਾਂ ਹਾਕੀ ਟੀਮਾਂ ਦਾ ਪ੍ਰਦਰਸ਼ਨ ਆਂਕੀਏ ਪਿਛਲੇ ਕੁਝ ਸਾਲਾਂ ਦਾ, ਤਾਂ ਇਹਦੇ 'ਚ ਇੱਕ ਖੁਸ਼ੀ ਜ਼ਰੂਰ ਝਲਕਦੀ ਹੈ ਕਿ ਹਾਕੀ ਦੁਬਾਰਾ ਉਸ ਸਫ਼ਰ ਨੂੰ ਤੁਰ ਪਈ ਹੈ ਜਿੱਥੋਂ ਉਹਨੇ ਬੈਕ ਗੇਅਰ ਲਾਇਆ ਸੀ। ਜੀ ਜੀ ਜੀ, ਇੱਕ ਚੰਗਾ ਸ਼ਗਨ ਜਿਹੜਾ ਆਪਾਂ ਇਸ ਨੂੰ ਸਮਝ ਸਕਦੇ ਹਾਂ। ਅਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ ਨੋਟਬੰਦੀ ਦਾ ਜਿਹੜਾ ਮਾਮਲਾ ਆ, ਉਸ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਆ ਸੰਵਿਧਾਨਕ ਬੈਂਚ 'ਤੇ ਹਵਾਲੇ ਕੀਤੀ ਗਈ ਆ। ਸੰਵਿਧਾਨਕ ਬੈਂਚ ਕਹਿੰਦੇ ਜੀ 5 ਜੱਜਾਂ ਦਾ ਜਿਹੜਾ ਬੈਂਚ ਹੁੰਦਾ, ਇੱਕ ਡਬਲ ਬੈਂਚ ਹੁੰਦਾ, ਇੱਕ ਸਿੰਗਲ ਬੈਂਚ ਹੁੰਦਾ। ਸਿੰਗਲ ਹੁੰਦਾ ਜਿਹੜਾ ਇਕਾਰਾ ਜੱਜ ਸੁਣਵਾਈ ਕਰਦਾ ਕਿਸੇ ਮਾਮਲੇ ਦੀ, ਡਬਲ ਬੈਂਚ ਹੁੰਦਾ ਜਿਹੜੇ 2 ਜੱਜ ਬਹਿੰਦੇ ਆ।
ਸੰਵਿਧਾਨਕ ਬੈਂਚ ਉਹਨੂੰ ਕਹਿੰਦੇ, ਜਦੋਂ 5 ਜਾਂ 7 ਜੱਜ ਜਿਹੜੇ ਉਹ ਬਹਿ ਕੇ ਕਿਸੇ ਮਾਮਲੇ ਦੀ ਸੁਣਵਾਈ ਕਰਦੇ ਆ। ਤਾਂ ਇੱਥੇ 5 ਜੱਜਾਂ ਦਾ ਪੈਨਲ ਬੈਠੇਗਾ। ਹੁਣ ਸਾਰੀਆਂ ਜਿਹੜੀਆਂ ਪਟੀਸ਼ਨਾਂ ਸਨ ਨੋਟਬੰਦੀ ਦੇ ਖਿਲਾਫ ਹਾਈ ਕੋਰਟਾਂ ਦੇ ਵਿੱਚ, ਉਹਨਾਂ ਦੀ ਸੁਣਵਾਈ ਬੰਦ ਕਰ ਦਿੱਤੀ ਗਈ, ਕਿਉਂਕਿ ਜਦੋਂ ਸੁਪਰੀਮ ਕੋਰਟ ਦਾ ਸੰਵਿਧਾਨਕ ਬੈਂਚ ਬਹਿ ਗਿਆ ਫਿਰ ਕਿਸੇ ਅਦਾਲਤ ਦੇ ਵਿੱਚ ਸੁਣਵਾਈ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਇਸ ਕਰਕੇ ਦੂਜੀਆਂ ਜਿਹੜੀਆਂ ਪਟੀਸ਼ਨਾਂ ਸਨ ਲੋਕਲ ਲੋਕਾਂ ਨੇ ਆਪੋ ਆਪਣੀਆਂ ਹਾਈ ਕੋਰਟਾਂ ਦੇ ਵਿੱਚ ਪਾਈਆਂ ਸਨ, ਉਹ ਇੱਕ ਤਰ੍ਹਾਂ ਨਾਲ ਸਟੇ ਹੋ ਗਈਆਂ। ਹੁਣ ਇੱਥੇ ਸੁਣਵਾਈ ਹੋਏਗੀ। ਸੁਪਰੀਮ ਕੋਰਟ ਵੈਸੇ ਕੱਲ੍ਹ ਦੀ ਸੁਣਵਾਈ ਸੀ, ਜਿਹੜੀ ਕੱਲ੍ਹ ਸੁਣਵਾਈ ਹੋਈ ਸੀ, ਉਹਦੇ ਵਿੱਚ ਬੜੀਆਂ ਲਤਾੜਾਂ ਲਾਈਆਂ ਸਨ ਕੇਂਦਰ ਨੂੰ। ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਤੁਹਾਡੀ ਪਹਿਲਾਂ ਕੋਈ ਤਿਆਰੀ ਸੀ, ਤੁਹਾਡੀ ਕੋਈ ਵੀ ਤਿਆਰੀ ਨਹੀਂ, ਤੁਸੀਂ ਮੁਲਕ ਨੂੰ ਵਕਤ ਦੇ ਵਿੱਚ ਪਾ ਦਿੱਤਾ। ਦੂਜੀ ਗੱਲ ਉਹਨਾਂ ਨੇ ਕਿਹਾ ਸੀਗਾ ਕਿ ਕੀ ਕਿਸੇ ਦੀ ਪੂੰਜੀ ਨੂੰ ਨਿਕਾਸੀ ਦੇ ਰੂਪ ਦੇ ਵਿੱਚੋਂ ਸੀਮਾਬੱਧ ਕਰ ਦੇਣਾ, ਕੀ ਇਹ ਕਿਸੇ ਕਾਨੂੰਨ ਦਾ ਉਲੰਘਣ ਤੇ ਨਹੀਂ? ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਜਵਾਬ ਭਾਲਿਆ। ਕੇਂਦਰ ਨੇ ਆਪਣੇ ਪੱਧਰ ਤੇ ਸੰਤੁਸ਼ਟ ਕਰਵਾਉਣ ਦੀ ਕੋਸ਼ਿਸ਼ ਕੀਤੀ ਅਦਾਲਤ ਨੂੰ, ਪਰ ਅਦਾਲਤ ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਹੈ। ਉਹਨਾਂ ਨੇ ਹੁਣ 9 ਨੁਕਤੇ ਤੈਅ ਕੀਤੇ ਆ। ਇਹ ਸੁਪਰੀਮ ਕੋਰਟ ਨੇ 9 ਨੁਕਤੇ ਤੈਅ ਕੀਤੇ ਆ। 9 ਤੇ ਕੀ ਆਪਾਂ ਹੁਣ ਗਿਣਾਈਏ, ਉਹਦੇ ਚੋਂ ਜੇ ਮੇਨ ਤੁਹਾਨੂੰ ਮੈਂ ਦੱਸਾਂ, ਇੱਕ ਤੇ ਉਹਨਾਂ ਨੇ ਇਹ ਦੇਖਿਆ ਕਿ ਇਹ ਦੇਖੀਏ ਸੰਵਿਧਾਨ ਦੀ ਕਸੌਟੀ ਤੇ ਖਰਾ ਉਤਰਦਾ ਕਿ ਨਹੀਂ ਉਤਰਦਾ, ਕਿ ਜਿਹੜਾ 8 ਨਵੰਬਰ ਨੂੰ ਨੋਟਬੰਦੀ ਦਾ ਸਰਕੂਲਰ ਜਾਰੀ ਹੋਇਆ ਕਿ RBI ਦੇ ਇਹ ਮਾਦੇ ਅਨੁਸਾਰ ਸੀ। ਦੂਜਾ ਉਹਨਾਂ ਨੇ ਇਹ ਵੇਖਣਾ ਵਾ ਕਿ ਜਿਹੜਾ ਮੱਧ ਜਿਹੜੀ 14 ਤੇ ਮੱਧ 19 ਹੈ, ਕਿ ਉਹ ਇਹ ਨੋਟਬੰਦੀ ਉਹਨਾਂ ਦਾ ਉਲੰਘਣ ਤੇ ਨਹੀਂ। ਤੀਜੀ ਗੱਲ ਕਿ ਜਿਹੜੀ ਮੈਂ ਅੱਗੇ ਗੱਲ ਕਰਾਇਆ ਪਿੱਛੇ, ਕਿ ਕੀ ਕਿਸੇ ਦੀ ਜਿਹੜੀ ਪੂੰਜੀ ਉਹਦੀ ਹੱਦ ਨਿਕਾਸੀ ਹੈ ਜਿਹੜੀ ਉਹ ਤੈਅ ਕਰਦੇ ਨਹੀਂ, ਕਿ ਇਹ ਕਾਨੂੰਨ ਦੇ ਦਾਇਰੇ 'ਚ ਆਉਂਦੀ ਹੈ। ਇਸ ਤਰ੍ਹਾਂ ਉਹਨਾਂ ਨੇ 9 ਨੁਕਤੇ ਹੈ ਜਿਹੜੇ ਉਹ ਤੈਅ ਕੀਤੇ, ਜਿਨ੍ਹਾਂ ਤੇ ਹੁਣ ਕੱਲ੍ਹ ਨੂੰ ਮੇਰੇ ਖਿਆਲ ਦੇ ਨਾਲ ਸੁਣਵਾਈ ਸ਼ੁਰੂ ਹੋ ਜਾਏਗੀ। ਬਹੁਤ ਜਲਦੀ ਫੈਸਲਾ ਜਿਹੜਾ ਆ ਜਾਏਗਾ। ਸੁਪਰੀਮ ਕੋਰਟ ਨੋਟਬੰਦੀ ਤੇ ਫੈਸਲਾ ਲਵੇਗੀ। ਜੇ ਤੇ ਸਰਕਾਰ ਦੇ ਹੱਕ 'ਚ ਆ ਜਾਂਦਾ ਹੈ ਫਿਰ ਤੇ ਇਹਨਾਂ ਦਾ ਠੀਕ ਠਾਕ ਆ, ਪਰ ਜੇ ਕਿਸੇ ਵੀ ਨੁਕਤੇ ਤੇ ਉਹਨਾਂ ਦੀ ਰਾਏ ਹੈ ਜਿਹੜੀ ਉਹ ਵਰਖਲਾਫ ਆ ਜਾਂਦੀ ਹੈ, ਫਿਰ ਮੇਰੇ ਖਿਆਲ ਦੇ ਨਾਲ ਮੋਦੀ ਸਰਕਾਰ ਲਈ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜਾਏਗੀ। ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਜਿਹੜੀ ਉਹ ਪਿਛਲੇ ਮਹੀਨੇ ਸ਼ੁਰੂ ਹੋ ਗਈ ਸੀ, ਪਰ ਦੇਰ ਬਹੁਤ ਹੋ ਰਹੀ ਹੈ ਸੁਣਵਾਈ ਨੂੰ। ਤਰੀਕ ਤੇ ਤਰੀਕ ਜਿਹੜੀ ਕਿ ਭਾਰਤੀ ਨਿਆਂ ਪ੍ਰਣਾਲੀ ਦੀ ਦਸਤੂਰ ਹੀ ਬਣ ਚੁੱਕੀ ਹੈ ਕਿ ਹਰੇਕ ਮਾਮਲੇ ਦੇ ਵਿੱਚ ਦੇਰੀ ਹੋ ਜਾਂਦੀ ਹੈ। ਕਿਉਂਕਿ ਦੇਖੋ, ਜੇ ਕੱਲ ਨੂੰ ਨੋਟਬੰਦੀ ਤੇ ਕੋਈ ਫੈਸਲਾ ਉਲਟ ਆਉਂਦਾ ਹੈ ਤੇ ਉਦੋਂ ਤੱਕ ਤੇ ਬਹੁਤ ਸਾਰੇ ਲੋਕ ਹੈ ਜਿਹੜੇ ਲਾਈਨਾਂ 'ਚ ਮਰ ਚੁੱਕੇ ਆ। ਇੱਥੋਂ ਤੱਕ ਕਿ ਪ੍ਰੈਗਨੈਂਟ ਲੇਡੀ ਹੈ ਜਿਹੜੀ ਉਹਦੀ ਡਿਲੀਵਰੀ ਲਾਈਨ ਦੇ ਵਿੱਚ ਹੋ ਚੁੱਕੀ ਹੈ। ਇੱਥੋਂ ਤੱਕ ਕਿ ਇੱਕ ਗਾਰਡ ਵੱਲੋਂ ਮਾਰੇ ਧੱਕੇ ਨਾਲ ਇੱਕ ਔਰਤ ਮਰ ਚੁੱਕੀ ਹੈ। ਸੋ ਜਿਹੜੀਆਂ ਸਾਰੀਆਂ ਮੌਤਾਂ ਹੋਈਆਂ, ਜਾਂ ਤੇ ਫਿਰ ਇਹ ਵੀ ਕਿਸੇ ਲੇਖੇ ਲਾਈਆਂ ਜਦ ਕੋਈ ਇਹਨਾਂ ਦਾ ਵੀ ਫੈਸਲਾ ਕੀਤਾ ਜਾਵੇ ਕਿ ਜਿਹੜਾ ਗਰੀਬ ਗੁਰਬਾ ਲਾਈਨਾਂ 'ਚ ਖੜਾ ਮਰਿਆ ਉਹਨਾਂ ਲਈ ਵੀ ਕਿਸੇ ਤਰੀਕੇ ਦਾ ਕੋਈ ਮੁਆਵਜ਼ਾ ਵਗੈਰਾ ਜਿਹੜਾ ਉਹ ਤੈਅ ਕੀਤਾ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਲਦੀ ਤੈਅ ਹੋ ਜਾਣੀਆਂ ਚਾਹੀਦੀਆਂ, ਕਿਉਂਕਿ ਸਭ ਕੁਛ ਜਿਹੜਾ ਆਪਣੀ ਜਗ੍ਹਾ ਤੇ ਸੁਪਰੀਮ ਕੋਰਟ ਵੀ ਠੀਕ ਕਰਦਾ ਪਿਆ। ਮੋਦੀ ਕਹਿੰਦਾ ਕਿ ਮੈਂ ਵੀ ਠੀਕ ਕੀਤਾ, ਮੋਦੀ ਦੇ ਭਗਤ ਹੈ ਜਿਹੜੇ ਉਹ ਵੀ ਕਹਿੰਦੇ ਕਿ ਅਸੀਂ ਠੀਕ ਕੀਤਾ, ਪਰ ਬਹੁਤ ਕੁਝ ਹੈ ਜਿਹੜਾ ਲੋਕਾਂ ਨਾਲ ਹਾਲੇ ਵੀ ਗਲਤ ਹੋ ਰਿਹਾ। ਲੋਕ ਹਾਲੇ ਵੀ ਨਪੀੜੇ ਜਾ ਰਹੇ ਆ। ਅੱਜ ਇੱਕ ਟੈਲੀਵਿਜ਼ਨ ਚੈਨਲ ਨੇ, ਕੌਮੀ ਚੈਨਲ ਨੇ ਇੱਕ ਸਰਵੇ ਕੀਤਾ ਪੂਰੇ ਭਾਰਤ ਦੇ ਵਿੱਚ, ਤੁਸੀਂ ਹੈਰਾਨ ਰਹਿ ਜਾਓਗੇ, 60% ਤੱਕ ਉਹ ਚੈਨਲ ਕਹਿੰਦਾ ਕਿ ਜਿਹੜੇ ATM ਹੈ ਸੁੱਕੇ ਪਏ ਆ, ਖੁਸ਼ਕ ਪਏ ਆ, ਉਹਨਾਂ ਦੇ ਢਿੱਡ 'ਚ ਕਿਸੇ ਨੇ ਨੋਟ ਨਹੀਂ ਪਾਏ। ਇਸ ਕਰਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਮੁਲਕ ਦੇ ਵਿੱਚ 2 ਲੱਖ ATM ਹੈ ਤੇ 2 ਲੱਖ ਦੇ ਵਿੱਚੋਂ 60% ਡਰਾਈ ਪਿਆ। ਲੋਕ ਕਿਸ ਤਰ੍ਹਾਂ ਟਾਈਮ ਕੱਢਦੇ ਹੋਣਗੇ, ਤੁਸੀਂ ਆਪ ਹੀ ਵਿਚਾਰ ਲਓ। ਜੀ ਬਿਲਕੁਲ ਜੀ। ਇਹ ਨਵੀਂ ਗੱਲ ਨਹੀਂ ਹੈ ਜੀ। ਹੁਣ ਜਦੋਂ ਤੋਂ ਨੋਟਬੰਦੀ ਹੋਈ ਆ, ਖਾਸ ਕਰਕੇ ਜਿਹੜੀ ਡੇਲੀ ਵੇਜਰ ਆ, ਜਿਨ੍ਹਾਂ ਨੇ ਰੋਜ਼ਾਨਾ ਮਜ਼ਦੂਰੀ ਕਰਨੀ ਆ, ਉਹਨਾਂ ਦਾ ਵੀ ਬਹੁਤ ਬੁਰਾ ਜਿਹੜਾ ਹਾਲ ਆ ਉਹ ਹੋ ਰਿਹਾ ਆ। ਉਹਨਾਂ ਨੂੰ ਕੋਈ ਕੰਮ ਨਹੀਂ ਲੱਭ ਰਿਹਾ। ਆਪਾਂ ਮਜ਼ਦੂਰ ਜਾਣੇ ਸ਼ੁਰੂ ਹੋ ਗਏ ਆ। ਰਾਜ ਕਰਨਵੀਰ ਸਿੰਘ ਜੀ, ਮਜ਼ਦੂਰ ਆਪੋ ਆਪਣੇ ਰਾਜਾਂ ਨੂੰ ਮੁੜਨੇ ਸ਼ੁਰੂ ਹੋ ਗਏ ਆ। ਪੰਜਾਬ ਦੇ ਵਿੱਚੋਂ ਜਾਂ UP ਦੇ ਵਿੱਚੋਂ ਜਿੱਥੇ ਉਹ ਖੇਤੀ ਮਜ਼ਦੂਰ ਆਉਂਦੇ ਹਨ, ਉਹ ਪਿੱਛੇ ਨੂੰ ਮੁੜਨੇ ਸ਼ੁਰੂ ਹੋ ਗਏ। ਕਹਿੰਦੇ ਅਸੀਂ ਕੀ ਕਰਨਾ, ਵਿਹਲੇ ਬਹਿਣਾ ਤੇ ਵਿਹਲੇ ਫਿਰ ਘਰੇ ਜਾ ਕੇ ਘੱਟੋ ਘੱਟ ਟੱਬਰ 'ਚ ਤੇ ਬਹਿ ਜਾਈਏ। ਬਿਲਕੁਲ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਰਾਹੁਲ ਗਾਂਧੀ ਦੀ ਮੋਦੀ ਦੇ ਨਾਲ ਮੁਲਾਕਾਤ। ਮੋਦੀ ਕਹਿੰਦੇ ਮਿਲਦੇ ਰਿਹਾ ਕਰੋ। ਬੜੀ ਖੁਸ਼ਗਵਾਰ ਮੁਲਾਕਾਤ ਹੋਈ ਹੈ ਦੋਵਾਂ ਦੇ ਦਰਮਿਆਨ। ਵੈਸੇ ਤਲਖੀ ਬਣੀ ਹੋਈ ਸੀ, ਤਲਖੀ ਪਹਿਲਾਂ ਵੀ ਬਣੀ ਹੋਈ ਸੀ ਤੇ ਤਲਖੀ ਬਾਅਦ ਦੇ ਵਿੱਚ ਵੀ ਕਾਇਮ ਰਹੀ ਹੈ। ਮੁਲਾਕਾਤ ਤੋਂ ਬਾਅਦ ਵੀ ਨਰਿੰਦਰ ਮੋਦੀ ਨੇ ਜਿਹੜਾ ਤੰਜਾ ਕੱਸਿਆ ਕਾਂਗਰਸ ਤੇ, ਪਰ ਮੁਲਾਕਾਤ ਜਿਹੜੀ ਹੈ ਉਹ ਇਹਨਾਂ ਦੋਨਾਂ ਨੇ ਕੀਤੀ ਹੈ। ਦੋਨਾਂ ਦੀ ਮੁਲਾਕਾਤ ਹੈ ਜਿਹੜੀ
ਉਹ ਕਈਆਂ ਹੋਰਾਂ ਨੂੰ ਵੀ ਮੁਲਾਕਾਤ ਦਾ ਸਬਬ ਬਖਸ਼ ਗਈ। ਇਸ ਮੁਲਾਕਾਤ ਦੇ ਵਫਦ ਦੇ ਵਿੱਚ ਆਪਣਾ ਕੈਪਟਨ ਅਮਰਿੰਦਰ ਸਿੰਘ ਵੀ ਸੀ, ਉਹ ਵੀ ਵਫਦ ਦੇ ਵਿੱਚ ਸ਼ਾਮਲ ਸੀ, ਰਾਜ ਬੱਬਰ ਵੀ ਸ਼ਾਮਲ ਸੀ, ਹੋਰ ਵੀ ਕਾਂਗਰਸ ਦੇ ਦਿੱਗਜ ਲੀਡਰ ਸੀਗੇ, ਉਹ ਰਾਹੁਲ ਗਾਂਧੀ ਦੇ ਨਾਲ ਗਏ। ਇਹਨਾਂ ਨੇ ਜਿਹੜੀ ਮੁਲਾਕਾਤ ਕੀਤੀ ਹੈ ਉਹ ਮੁਲਾਕਾਤ ਕੀਤੀ ਹੈ ਕਿਸਾਨੀ ਦੇ ਸੰਦਰਭ ਦੇ ਵਿੱਚ। ਰਾਹੁਲ ਗਾਂਧੀ ਨੇ ਜਾ ਕੇ ਮੁਸ਼ਕਿਲਾਂ ਦੱਸੀਆਂ ਨੇ ਪ੍ਰਧਾਨ ਮੰਤਰੀ ਨੂੰ ਵੀ ਆਹ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ, ਕਰਜ਼ਾ ਮਾਫੀ ਹੋਵੇ। ਉਹਨੇ ਬਾਹਰ ਆ ਕੇ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਪੱਤਰਕਾਰਾਂ ਦੇ ਮੁਖਾਤਬ ਹੋਇਆ। ਉਹਨੇ ਕਿਹਾ ਕਿ ਸਾਡੀ ਗੱਲ ਤੇ ਉਹਨੇ ਬੜੀ ਗੌਰ ਨਾਲ ਸੁਣੀ ਪ੍ਰਧਾਨ ਮੰਤਰੀ ਨੇ, ਪਰ ਕੋਈ ਜਵਾਬ ਕੋਈ ਨਹੀਂ ਦਿੱਤਾ। ਹੁਣ ਰਾਹੁਲ ਗਾਂਧੀ ਹੈ ਜਿਹੜਾ ਰਾਹੁਲ ਗਾਂਧੀ ਹੈ ਉਹ ਇਹ ਭੁੱਲ ਜਾਂਦਾ ਹੈ, ਦੇਖੋ ਕਿ 2 ਸਾਲਾਂ ਦੇ ਵਿੱਚ ਤੇ ਕਿਸਾਨੀ ਦੀ ਇਹ ਹਾਲਤ ਨਹੀਂ ਹੋਈ। ਤੁਸੀਂ 10 ਸਾਲ ਕੁਰਸੀ ਭੋਗ ਕੇ ਗਏ ਹੋ, ਤੁਸੀਂ ਕਿਸਾਨਾਂ ਲਈ ਕੀ ਕਰਕੇ ਗਏ ਹੋ, ਕੀ ਛੱਡ ਕੇ ਗਏ ਹੋ? ਤੁਹਾਡਾ ਪ੍ਰਧਾਨ ਮੰਤਰੀ ਜਦੋਂ ਵਾਜਪਾਈ ਸਰਕਾਰ ਤੋਂ ਬਾਅਦ ਪ੍ਰਧਾਨ ਮੰਤਰੀ ਬਣਿਆ ਮਨਮੋਹਨ ਸਿੰਘ, ਭਾਰਤ ਦੇ ਇੱਕ ਉਸ ਖਿੱਤੇ ਦੇ ਵਿੱਚ ਜਾ ਕੇ ਮੁਆਵਜ਼ਾ ਵਧਾਇਆ ਜਿੱਥੇ ਖੁਦਕੁਸ਼ੀਆਂ ਬਹੁਤ ਹੁੰਦੀਆਂ ਸਨ। ਉੱਥੇ ਖੁਦਕੁਸ਼ੀਆਂ ਨੇ ਫਿਰ ਕੀ ਰੁਕਣਾ ਸੀ? ਉੱਥੇ ਤੇ ਲੋਕ ਜ਼ਿਆਦੀਆਂ ਖੁਦਕੁਸ਼ੀਆਂ ਕਰਨ ਲੱਗ ਪਏ ਕਿਉਂਕਿ ਪੈਸੇ ਮਿਲਣ ਲੱਗ ਪਏ। ਉਹ ਜਿਵੇਂ ਉਹ ਆਮਿਰ ਖਾਨ ਦੀ ਇੱਕ ਫਿਲਮ ਸੀ ਨੱਥਾ ਵਾਲੀ, ਹਾਂਜੀ, ਉਹ ਉਸੇ ਤਰੀਕੇ ਦਾ ਫਿਰ ਉੱਥੇ ਇਹ ਪੈਕੇਜ ਦੇ ਆ ਇੱਕ ਤਰ੍ਹਾਂ ਦਾ, ਤੇ ਉਹ ਖੁਦਕੁਸ਼ੀਆਂ ਵੱਧ ਗਈਆਂ। ਬਾਅਦ ਦੇ ਵਿੱਚ 1.5-2 ਸਾਲਾਂ ਬਾਅਦ ਜਦੋਂ ਅੰਕੜੇ ਆਏ ਉਦੋਂ ਇਹਨਾਂ ਨੂੰ ਚੇਤਾ ਆਇਆ, ਫਿਰ ਉੱਥੇ ਜਾ ਕੇ ਕੋਈ ਵਿਸ਼ੇਸ਼ ਸਹੂਲਤਾਂ ਇਹਨਾਂ ਨੇ ਦਿੱਤੀਆਂ ਸਨ। ਸੋ ਇਹੋ ਜਿਹਾ ਕੰਮ ਕਰਦੇ ਰਹੇ। ਇਹਨਾਂ ਦੇ ਰਾਜ ਦੇ ਵਿੱਚ ਠੀਕ ਆ ਕਿ ਕੁਝ ਰਾਜਾਂ ਦੇ ਵਿੱਚ ਵਧੀਆ ਸਨ ਕਿਸਾਨਾਂ ਦੇ ਹਾਲ, ਪਰ ਬਹੁਤਿਆਂ ਦੇ ਵਿੱਚ ਕਿਸਾਨ ਜਿਹੜੇ ਉਹ ਇਹੋ ਜਿਹੇ ਹੀ ਫਾਕੇ ਕੱਟਦੇ ਪਏ ਸਨ ਜਿਹੜੇ ਅੱਜ ਕੱਟਦੇ ਪਏ। ਸੋ ਕੋਈ ਬਹੁਤਾ ਕੁਝ ਨਹੀਂ ਬਦਲਿਆ ਤੇ ਸਿਰਫ ਇਹੋ ਬਦਲਿਆ ਕਿ ਕਾਂਗਰਸੀ ਅੱਗੇ ਸੱਜੇ ਬੈਠੇ ਸਨ, ਹੁਣ ਮੋਦੀ ਹੋਰੀ ਸੱਜੇ ਬੈਠੇ ਖੱਬੇ ਆ ਗਏ ਆ, ਬਾਕੀ ਸਭ ਕੁਛ ਉਹੀ ਹੈ। ਹੁਣ ਦੇਖੋ ਦੂਜੀ ਗੱਲ ਹੈ ਜਿਹੜੀ ਕਿ ਰਾਹੁਲ ਗਾਂਧੀ ਦਾ ਮਿਜਾਜ ਜਿਹੜਾ ਹੈ ਉਹ ਵੀ ਬਦਲਿਆ। ਬਾਕੀ ਸਭ ਕੁਛ ਭਾਵੇਂ ਉਹੀ ਹੈ, ਰਾਹੁਲ ਗਾਂਧੀ ਅੱਗੇ ਨਾਲੋਂ ਥੋੜਾ ਜਿਹਾ ਫੁਰਿਆ। ਅੱਗੇ ਤਾਂ ਬੁਝਿਆ ਜਿੱਦਾਂ ਲਾਟੂ ਹੁੰਦਾ ਨਾ, ਜਿੱਦਾਂ ਦਾ ਬੁਝਿਆ ਜਿਹਾ ਲਾਟੂ ਡਿਮ ਜਿਹਾ ਜਗਦਾ, ਇਸ ਤਰ੍ਹਾਂ ਦਾ ਹੁੰਦਾ ਸੀ। ਪਰ ਹੁਣ ਦੇਖੋ ਉਹਦੀ ਬੋਲਣ ਦੀ ਜਿਹੜੀ ਸ਼ੈਲੀ ਹੈ ਉਹ ਤਿੱਖੀ ਹੁੰਦੀ ਜਾ ਰਹੀ ਹੈ। ਉਹਦੇ ਲਫ਼ਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਜਿਵੇਂ ਕਹਿ ਲੈਂਦੇ ਆ ਨਾ ਅੱਗ ਚਿੰਗਿਆਰੀ ਹੈ, ਉਹ ਸਿੱਧਾ ਹੀ ਨਰਿੰਦਰ ਮੋਦੀ ਨੂੰ ਪੈਂਦਾ। ਜਦੋਂ ਪੈਂਦਾ ਆ ਪਿੱਛੇ ਜੇ ਉਹਨੇ ਸੰਸਦ ਦੇ ਵਿੱਚ ਖੜ ਕੇ ਆਖਿਆ ਸੀ, ਉਹਨੇ ਆਖਿਆ ਤੁਸੀਂ ਉਹੀ ਮੋਦੀ ਹੋ ਨਾ ਜਿਹਦੇ ਬਾਰੇ ਹਰ ਮੋਦੀ ਕਿਹਾ ਗਿਆ ਸੀ। ਹੁਣ ਲੋਕੀ ਕਹਿੰਦੇ ਅਰ ਹਰ ਮੋਦੀ। ਫਿਰ ਇਹਨੇ ਕਿਹਾ ਸੀ ਕਿ ਤੁਸੀਂ ਆ ਜਿਹੜੀ ਕਾਲੇ ਧਨ ਵਾਲੀ ਸਕੀਮ ਲਿਆਏ ਹੋ ਇਹ ਫੇਅਰ ਐਂਡ ਲਵਲੀ ਕਰੀਮ ਹੈ, ਫੇਅਰ ਐਂਡ ਲਵਲੀ ਕਰੀਮ ਵਾਲੀ ਸਕੀਮ ਆ। ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਜਿਹੜੀਆਂ ਚੋਭਾਂ ਲਾਈਆਂ ਨੇ ਨਰਿੰਦਰ ਮੋਦੀ, ਜਿਹੜੀਆਂ ਕਿ ਪਹਿਲਾਂ ਉਹ ਇੰਨੀਆਂ ਪ੍ਰਭਾਵਸ਼ਾਲੀ ਤਕਰੀਰਾਂ ਨਹੀਂ ਸੀ ਕਰਦਾ। ਹੁਣ ਪਰਸੋਂ ਇਹਨੇ ਆਖਿਆ ਕਿ ਮੇਰੇ ਕੋਲ ਨਰਿੰਦਰ ਮੋਦੀ ਦੀ ਭ੍ਰਿਸ਼ਟਾਖੋਰੀ ਦੇ ਬਹੁਤ ਠੋਸ ਸਬੂਤ ਆ, ਉਹਨੂੰ ਬੋਲਣ ਨਹੀਂ ਦਿੰਦਾ। ਉਹ ਭਾਵੇਂ ਨਾ ਵੀ ਹੋਣ। ਰਾਹੁਲ ਗਾਂਧੀ ਇੱਕ ਵਾਰੀ ਸਾਰਿਆਂ ਦਾ ਧਿਆਨ ਖਿੱਚ ਗਿਆ। ਜਿਹੜੀ ਸੰਸਦ ਦੀ ਕਾਰਵਾਈ ਇਹਨਾਂ ਨੇ ਰੋਕੀ ਹੋਈ ਸੀ ਕਾਂਗਰਸੀਆਂ ਨੇ, ਉਹ ਸਾਰਾ ਹੀ ਧਿਆਨ ਹੈ ਜਿਹੜਾ ਉਹ ਖਿੱਚ ਕੇ ਉਹ ਬਿਆਨ ਵੱਲ ਲੈ ਗਏ। ਸਾਰੇ ਦੇਸ਼ ਦਾ ਧਿਆਨ ਇਹਨਾਂ ਵੱਲ ਲੱਗਿਆ ਸੀ। ਲੋਕ ਖਿਜੇ ਵੀ ਸਨ ਕਿ ਸੰਸਦ ਨਹੀਂ ਚੱਲਣ ਦਿੰਦੇ, ਪਰ ਰਾਹੁਲ ਗਾਂਧੀ ਦੇ ਇੱਕ ਬਿਆਨ ਨਾਲ ਸਾਰਾ ਕੁਛ ਹੈ ਜਿਹੜਾ ਪਲਟ ਗਿਆ। ਇਹਦਾ ਇਹ ਅੰਦਾਜ਼ਾ ਲੱਗਦਾ ਹੈ ਕਿ ਰਾਹੁਲ ਗਾਂਧੀ ਕਿਤੇ ਨਾ ਕਿਤੇ ਅੱਗੇ ਨਾਲੋਂ ਥੋੜਾ ਜਿਹਾ ਫੁਰਿਆ। ਮੈਨੂੰ ਲੱਗਦਾ ਜਦੋਂ ਇਹ ਲੋਕ ਸਭਾ ਚੋਣਾਂ ਹਾਰਿਆ ਉਸ ਤੋਂ ਬਾਅਦ 56 ਦਿਨ ਇਹ ਗੁਪਤਵਾਸ ਚ ਰਿਹਾ। ਮੇਰੇ ਖਿਆਲ ਦੇ ਨਾਲ ਕਿਸੇ ਚੰਗੇ ਮਾਸਟਰ ਕੋਲ ਗਿਆ, ਚੰਗੇ ਮਾਸਟਰ ਨੇ ਇਹਦੇ ਕੰਨਾਂ 'ਚ ਫੂਕ ਮਾਰੀ ਹੈ। ਨਹੀਂ ਤਾਂ ਅੱਗੇ ਕਮਲ ਜਿਹਾ ਘੋਟੀ ਜਾਂਦਾ ਸੀ, ਕਦੇ ਆਪਦੀ ਸਰਕਾਰ ਦੇ ਆਰਡੀਨੈਂਸ ਦੀਆਂ ਕਾਪੀਆਂ ਪਾੜ ਦਿੰਦਾ ਸੀ। ਇੱਕ ਵਾਰੀ ਤੇ ਇਹਨੇ ਕਮਾਲ ਕਰ ਦਿੱਤੀ, ਇੱਕ ਸਭਾ ਦੇ ਵਿੱਚ, ਇੱਕ ਸਮਾਗਮ ਦੇ ਵਿੱਚ ਆਪਦੀ ਕਾਂਗਰਸ ਨੂੰ ਕਹਿੰਦੇ ਤੇ ਫਨੀ ਪਾਰਟੀ ਹੈ। ਆਪ ਉਹਦਾ ਜਨਰਲ ਸੈਕਟਰੀ ਹੈ ਤੇ ਆਪ ਹੀ ਕਹਿੰਦਾ ਜੀ ਕਾਂਗਰਸ ਤੇ ਫਨੀ ਪਾਰਟੀ ਹੈ। ਇਹ ਬੰਦਾ ਹੀ ਵਾਕਈ ਫਨੀ ਸੀ। ਇੱਕ ਇਹਨੇ ਇਹ ਆਖ ਦਿੱਤਾ ਸੀ 2012 ਦੇ ਵਿੱਚ ਕਿ ਜਿਹੜੀ ਗਰੀਬੀ ਹੈ ਉਹ ਤੇ ਮਨ ਦਾ ਖਿਆਲ ਹੈ, ਜੇ ਮਨ ਦੇ ਖਿਆਲ ਦੇ ਵਿੱਚ ਅਮੀਰੀ ਹੈ ਤੇ ਹਾਲਾਤ ਕੁਛ ਨਹੀਂ ਕਰਦੇ। ਤੇ ਬਾਹਰ ਜਦੋਂ ਸਮਾਗਮ ਤੋਂ ਆਇਆ ਲੋਕਾਂ ਨੇ ਆਖਿਆ ਜੀ ਐਂ ਕਰੋ ਫਿਰ ਤੁਸੀਂ ਵੀ ਖਿਆਲ ਜਿਹੜਾ ਅਮੀਰ ਰੱਖ ਲਓ ਤੇ ਸਾਰਾ ਕੁਝ ਰਾਜ ਪਾਟ ਛੱਡ ਕੇ ਤੇ ਨਾ ਸਾਡੇ ਨਾਲ ਆ ਕਰੋ। ਜੀ ਬਿਲਕੁਲ ਜੀ, ਉਦੋਂ ਫਿਰ ਆ ਨਹੀਂ ਨਾ ਹੋਣਾ, ਇਹ ਚੀਜ਼ਾਂ ਛੱਡੀਆਂ ਨਹੀਂ ਜਾਣੀਆਂ। ਸੰਸਦ ਦੀ ਗੱਲ ਕਰ ਰਹੇ ਸੀ, ਕੋਈ ਕਾਰਵਾਈ ਹੋਈ ਕਿ ਠੱਪ ਹੀ ਰਿਹਾ ਜੀ ਪੂਰਾ ਸਦਨ? ਨਹੀਂ, ਸੈਸ਼ਨ ਸਾਰਾ ਹੀ ਵਾਸ਼ ਆਊਟ ਹੋ ਗਿਆ। ਅਡਵਾਨੀ ਵਿਚਾਰਾ 2 ਵਾਰੀ ਪਿਛਲੇ ਹਫ਼ਤੇ ਵੀ ਉਹਦਾ ਬਲੱਡ ਵਧਿਆ, ਕੱਲ ਵੀ ਬਲੱਡ ਉਹਦਾ ਵਧਿਆ। ਕੀ ਕਰਦੇ ਪਏ ਜੇ? ਪਰ ਉਹ ਬਜ਼ੁਰਗ ਬੰਦਾ ਵੀ ਜਿਹੜਾ ਉਹਦੀ ਕੁਰਕੀ ਵੀ ਹੁਣ ਬੇਅਸਰ ਜੀ ਹੋ ਗਈ, ਜਿਵੇਂ ਉਹਦੀ ਰਾਜਨੀਤੀ ਭਾਜਪਾ ਦੇ ਵਿੱਚ ਬੇਅਸਰ ਆ, ਉਹ ਵੀ ਬਸ ਖੰਗੂਰੇ ਜੇ ਮਾਰ ਕੇ ਬਹਿ ਗਿਆ। ਕੱਖ ਨਹੀਂ ਹੋਇਆ।
ਜਿੰਨਾ ਇਸ ਸੈਸ਼ਨ ਦੇ ਵਿੱਚ ਰੌਲਾ ਪਿਆ, ਕੰਮ ਬਿਲਕੁਲ ਨਹੀਂ ਹੋਇਆ। ਜਿਹੜਾ ਵਰਖਾ ਰੁੱਤ ਦਾ ਸੈਸ਼ਨ ਸੀ ਪਿਛਲਾ, ਉਹ ਵੀ ਇਹਨਾਂ ਨੇ ਧੋ ਦਿੱਤਾ ਸੀਗਾ। ਐਤਕੀ ਵੀ ਧੁੱਪ ਗਿਆ। ਜਨਤਾ ਦੀ ਗਾੜੀ ਕਮਾਈ ਦਾ ਪੈਸਾ ਉਸੇ ਤਰ੍ਹਾਂ ਰੌਲੇ ਰੱਪੇ 'ਚ ਉੱਡੀ ਜਾਂਦਾ। ਪਰ ਇਹਦੇ 'ਚ ਦੋਸ਼ ਇਕੱਲਾ ਵਿਰੋਧੀ ਧਿਰ ਦਾ ਨਹੀਂ, ਦੋਸ਼ ਨਰਿੰਦਰ ਮੋਦੀ ਹੋਰਾਂ ਦਾ ਵੀ। ਇਕੱਲਾ ਨਰਿੰਦਰ ਮੋਦੀ ਦਾ ਨਹੀਂ, ਹਰੇਕ ਥਾਂ ਤੇ ਹੀ ਹੈ। ਜਿਹੜੇ 5-7 ਬੰਦੇ ਇਹਨਾਂ ਨੇ ਰੱਖੇ ਹੁੰਦੇ ਆ, 5-7 ਉੱਧਰੋਂ ਹੁੰਦੇ ਆ ਜਿਹੜੇ ਉਹ ਰੌਲਾ ਪਾਉਂਦੇ ਆ, 5-7 ਅੱਗੋਂ ਇਹਨਾਂ ਨੇ ਘੇਰ ਲਈ ਰੱਖੇ ਹੁੰਦੇ ਆ। ਸਾਡੇ ਵੀ ਤੇ ਇੱਥੇ ਹੈਗੇ ਆ ਪੰਜਾਬ ਦੇ ਵਿੱਚ ਵਿਰਸਾ ਸਿੰਘ ਬਲਟੋਏ ਵਰਗੇ। ਜਦੋਂ ਕੋਈ ਪੈਂਦਾ ਉਹ ਅੱਗੋਂ ਪੈ ਨਿਕਲਦੇ ਆ, ਪਰ ਲਾਲਾ ਲਾਲਾ ਹੋ ਜਾਂਦੀ ਆ। ਲਾਲਾ ਲਾਲਾ ਦੇ ਵਿੱਚ ਹੀ ਉਹ ਮੁੱਦਾ ਜਿਹੜਾ ਉਹ ਵਿਚਾਰਾ ਸਹਿਮ ਜਾਂਦਾ। ਜੀ ਜੀ ਜੀ। ਅਤੇ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕਾਂਗਰਸ ਵਿੱਚ ਬਗਾਵਤ ਦੀ ਬੋਣੀ ਹੋ ਗਈ ਕਹਿੰਦੇ ਜੀ, ਪਹਿਲੇ ਹਲਕੇ ਵਿੱਚ ਜਿਹੜਾ ਆ ਫੁੱਟ ਦਾ ਸ਼ਿਕਾਰ। ਦੇਖੋ, ਇਹ ਤੇ ਲੋਹੇ ਤੇ ਲੀਕ ਸੀ ਕਿ ਕਾਂਗਰਸ ਜਿਹੜੀ ਹੈ ਉਹ ਕਲੇਸ਼ ਦਾ ਸ਼ਿਕਾਰ ਹੋਏਗੀ। ਪਰ ਜਿਸ ਤਰ੍ਹਾਂ ਦੀ ਇਹਨਾਂ ਨੇ ਸੂਚੀ ਜਿਹੜੀ ਪੇਸ਼ ਕੀਤੀ ਸੀ, ਉਹ ਤੋਂ ਜਾਪਦਾ ਸੀਗਾ ਕਿ ਐਤਕੀ ਸ਼ਾਇਦ ਟਾਲਾ ਹੋ ਜਾਵੇ, ਕਿਉਂਕਿ ਜਿਹੜੀ ਸੂਚੀ ਇਹਨਾਂ ਨੇ ਬੜੀ ਸੋਚ ਸਮਝ ਕੇ, ਬੜੀ ਨਾਪ ਤੋਲ ਕੇ ਬਣਾਈ ਹੈ ਕਿ ਕਿਸੇ ਵੀ ਹਲਕੇ ਦੇ ਵਿੱਚ ਕੋਈ ਬਹੁਤਾ ਵੱਡਾ ਵਿਦਰੋਹ ਨਾ ਹੋਵੇ। ਪਰ ਹੋਇਆ ਉਲਟਾ। ਰਾਏਕੋਟ ਤੋਂ ਪਹਿਲੀ ਬਗਾਵਤ ਜਿਹੜੀ ਹੈ ਸਾਹਮਣੇ ਆ ਗਈ ਹੈ। ਰਾਏਕੋਟ ਤੋਂ ਇਹਨਾਂ ਨੇ ਡਾਕਟਰ ਅਮਰ ਸਿੰਘ ਨੂੰ ਮੈਦਾਨ 'ਚ ਉਤਾਰਿਆ ਸੀਗਾ। ਉਹਦੇ ਖਿਲਾਫ ਜਿਹੜੇ ਉੱਥੋਂ ਦੇ ਲੋਕਲ ਆਗੂ ਹੈ, ਲੋਕਲ ਇਸ ਕਰਕੇ ਕਿਉਂਕਿ ਅਮਰ ਸਿੰਘ ਹੋਰਾਂ ਦਾ ਜਿਹੜਾ ਪਿਛੋਕੜ ਹੈ ਉਹ ਮਾਝੇ ਦਾ, ਉਹਨਾਂ ਨੂੰ ਉੱਥੇ ਟਿਕਟ ਦਿੱਤੀ ਗਈ ਹੈ। ਸਾਬਕਾ IAS ਅਫਸਰ ਹੈ, 2 IAS ਅਫਸਰਾਂ ਨੂੰ ਇਸ ਵਾਰ ਇਹਨਾਂ ਨੇ ਟਿਕਟ ਦਿੱਤੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਅਮਰ ਸਿੰਘ ਹੈ। ਤੇ ਡਾਕਟਰ ਅਮਰ ਸਿੰਘ ਦੀ ਇਸ ਕਰਕੇ ਮੁਖਾਲਫਤ ਉੱਥੇ ਜ਼ਿਆਦਾ ਹੋ ਰਹੀ ਹੈ ਕਿ ਬਾਹਰੀ ਹੈ ਤੇ ਪੈਰਾਸ਼ੂਟਡ ਆ। ਦੂਜੀ ਗੱਲ ਕਿ ਡਾਕਟਰ ਅਮਰ ਸਿੰਘ ਨੇ ਉਹਨਾਂ ਉੱਥੇ ਰਸੂਖ ਹੈ ਜਿਹੜਾ ਆਪਣਾ ਨਹੀਂ ਕਾਇਮ ਕੀਤਾ ਜਿੰਨਾ ਕਿ ਲੋਕਲ ਆਗੂਆਂ ਦਾ ਆਪਸ ਦੇ ਵਿੱਚ ਹੈ। ਸੋ ਇਸ ਕਰਕੇ ਉੱਥੇ ਇੱਥੋਂ ਤੱਕ ਗੱਲ ਚਲੀ ਗਈ ਹੈ। ਉੱਥੋਂ ਦੇ ਲੋਕਲ ਆਗੂਆਂ ਨੇ ਅੱਜ ਐਲਾਨ ਕਰ ਦਿੱਤਾ ਕਿ ਜੇ ਭਾਈ ਉਮੀਦਵਾਰ ਨਾ ਬਦਲਿਆ ਗਿਆ, ਇਹੋ ਹੀ ਉਮੀਦਵਾਰ ਚੋਣ ਮੈਦਾਨ 'ਚ ਰਿਹਾ ਤੇ ਫਿਰ ਅਸੀਂ ਆਜ਼ਾਦ ਆਪਣਾ ਬੰਦਾ ਖੜਾ ਦਿਆਂਗੇ। ਹੁਣ ਇਸ ਸੂਰਤ ਦੇ ਵਿੱਚ ਜੇਕਰ ਆਜ਼ਾਦ ਖੜਦਾ ਹੈ, ਅਮਰ ਸਿੰਘ ਤੋਂ ਧੜਾ ਕੋਈ ਬਾਗੀ ਹੁੰਦਾ ਹੈ, ਤਾਂ ਇਹ ਤਾਂ ਸਿੱਧਾ ਲਾਭ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲੇਗਾ। ਆਮ ਆਦਮੀ ਪਾਰਟੀ ਉੱਥੇ ਮਜ਼ਬੂਤ ਹੋਏਗੀ, ਕਿਉਂਕਿ ਜਿਹਦੀ ਵੀ ਬਗਾਵਤ ਹੋਈ, ਚਾਹੇ ਅਕਾਲੀਆਂ ਦੀ ਚਾਹੇ ਕਾਂਗਰਸੀਆਂ ਦੀ, ਉਹਦੇ ਵਿੱਚ ਜਿਵੇਂ ਗੁਰਦਾਸ ਮਾਨ ਦਾ ਹੈ ਨਾ, ਦੋਹਾਂ ਦੀ ਲੜਾਈ ਵਿੱਚ ਫਾਇਦਾ ਚੁੱਕਦਾ ਤੀਜਾ, ਤੇ ਉਹ ਤੀਜਾ ਫਾਇਦਾ ਜਿਹੜਾ ਉਹ ਚੁੱਕੇਗਾ। ਦੂਜੀ ਗੱਲ ਇਹ ਹੈ ਕਿ ਕਾਂਗਰਸ ਨੇ ਵੈਸੇ ਬੜੀ ਸੂਚੀ ਜਿਹੜੀ ਕਹਿ ਸਕਦੇ ਹਾਂ ਕਿ ਸਿੱਕੇਬੰਦ ਪੇਸ਼ ਕੀਤੀ ਸੀ, ਪਰ ਹੁਣ ਤਾਈਆਂ ਕਮੀਆਂ ਇਹਦੇ 'ਚ ਵੀ ਹੈ। ਇੱਕ ਸੱਜਣ ਉਹ ਟਿਕਟ ਲੈ ਗਿਆ ਜਿਹਨੇ MLAs ਦੇ ਨਾਲ ਹੀ ਠੱਗੀ ਮਾਰੀ ਸੀ, ਤੇ ਸਭ ਤੋਂ ਜ਼ਿਆਦਾ ਠੱਗੀ ਉਹਨੇ ਕਾਂਗਰਸ ਦੇ ਵੈਟਰਨ ਆਗੂ ਲਾਲ ਸਿੰਘ ਨਾਲ ਮਾਰੀ ਸੀ, ਉਹ ਵੀ ਟਿਕਟ ਲੈ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਟਿਕਟ ਦੇ ਵਿੱਚੋਂ ਹੁਣ ਤੱਕ ਨਿਕਲੀਆਂ। ਇੱਕ ਬੀਬੀ ਦੀ ਵੀਡੀਓ ਤੁਸੀਂ ਪਿੱਛੇ ਜੇ ਵੇਖੀ ਹੋਣੀ ਹੈ, ਉਹ ਨੋਟ ਵਾਲਾ ਪਤਾ ਨਹੀਂ ਕੀ ਚੱਕਰ ਆ, ਇੱਕ ਨੋਟ ਰੱਖਦੀ ਹੈ ਤੇ ਇੱਕ ਚੱਕਦੀ ਹੈ। ਦੱਸਿਆ ਤੇ ਇਹ ਜਾਂਦਾ ਕਿ 20 ਰੱਖ ਕੇ ਉਸ ਬੀਬੀ ਨੇ ਗੁਰੂ ਕੀ ਗੋਲਕ ਦੇ ਅੱਗੋਂ 100 ਦਾ ਹੱਥ ਪਾ ਲਿਆ, ਉਸ ਬੀਬੀ ਨੂੰ ਵੀ ਟਿਕਟ ਮਿਲੀ ਹੈ। ਉਹਦੇ ਤੇ ਵੀ ਬੜੀ ਚਰਚਾ। ਇਸ ਤਰ੍ਹਾਂ ਦੀ ਚਰਚਾ ਜਿਹੜੀ ਉਹ ਤੇ ਸੂਚੀ 'ਚੋਂ ਹੈ ਹੀ ਹੈ। ਪਰ ਆਹ ਜਿਹੜੀ ਬਗਾਵਤ ਵਾਲੀ ਹੈ, ਇਹ ਇਹਨਾਂ ਦੀ ਸ਼ੁਭ ਸੰਕੇਤ ਨਹੀਂ ਕਿ ਜਿਨ੍ਹਾਂ ਹਲਕਿਆਂ 'ਚ ਇਹਨਾਂ ਨੇ ਇਹ ਉਮੀਦਵਾਰ ਸੋਚ ਕੇ ਉਤਾਰੇ ਸਨ ਕਿ ਇੱਥੇ ਰਫੜ ਨਹੀਂ ਪੈਂਦੇ, ਜੇ ਇੱਥੇ ਵੀ ਰਫੜ ਹੁਣ ਇਹਨਾਂ ਨੂੰ ਤੱਫੜ ਪਾਉਣਗੇ ਤੇ ਫਿਰ ਗਾਂ ਫਿਰ ਇਹਨਾਂ ਦੇ ਧਮੱਚੜ ਵੀ ਪੈਣਗੇ। ਇਸ ਕਰਕੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਜਿਵੇਂ ਹੁਣ ਇਹ ਅਗਲੀ ਸੂਚੀ ਆਏਗੀ ਜਾਂ ਅਗਲੀ ਤੋਂ ਅਗਲੀ ਆਏਗੀ, ਉਹ ਪੁਆੜੇ ਜ਼ਿਆਦਾ ਪਾਏਗੀ। ਪਰ ਜੇ ਇਸ ਸੂਚੀ ਨੂੰ ਥੋੜਾ ਜਿਹਾ ਨਿਚੋੜੀਏ, ਇਹਦੇ 'ਚ ਇੱਕ ਚੀਜ਼ ਤੇ ਉੱਭਰ ਕੇ ਆਉਂਦੀ ਹੈ ਕਿ ਇਸ ਸੂਚੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਜ਼ੋਰ ਚੱਲਿਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੀ ਘਰੋਂ ਦੀ ਜਿਹੜੀ ਟਿਕਟ ਸੀ ਉਹ ਕੱਟੀ ਗਈ। ਮੁਹੰਮਦ ਸਦੀਕ, ਅਜੈਬ ਸਿੰਘ ਭੱਟੀ, ਇਹਨਾਂ ਦੀ ਟਿਕਟ ਹੈ ਜਿਹੜੀ ਰੁਕ ਗਈ। ਜਗਮੋਹਨ ਸਿੰਘ ਕੰਗ ਜਾਂ ਸੁੰਡ, ਉਹ ਜਿਹਨੇ ਮਾਰੀ ਸੀਗੀ ਜੁੱਤੀ ਅਸੈਂਬਲੀ ਦੇ ਵਿੱਚ, ਉਹਦੀ ਜਿਹੜੀ ਟਿਕਟ ਰੁਕ ਗਈ। ਉਹ ਸਾਰੀਆਂ ਇਸੇ ਕਰਕੇ ਆ ਕਿਉਂਕਿ ਕਿਤੇ ਨਾ ਕਿਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਲਟਾ ਰੱਸਾ ਖਿੱਚਦੇ ਸੀਗੇ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ, ਜਿਵੇਂ ਉਹਦੇ ਨੌਜਵਾਨ ਜਿਹੜੇ 2-3 ਉਹਨੇ ਨੌਜਵਾਨ ਲਿਆਂਦੇ, ਖਾਸ ਤੌਰ ਤੇ ਖੁਸ਼ਬਾਜ਼ ਜਟਾਣਾ ਹੈ ਜਿਹੜਾ ਤਲਵੰਡੀ ਸਾਬੋ ਤੋਂ, ਅੰਗਦ ਸੈਣੀ ਹੈ ਨਵਾਂ ਸ਼ਹਿਰ ਤੋਂ, ਇਹ ਜਿਹੜੇ ਚਿਹਰੇ ਲਿਆਂਦੇ ਉਹਨੇ ਆਪਣੀ ਮਰਜ਼ੀ ਦੇ ਲਿਆਂਦੇ ਆ। ਉੱਥੇ ਉਸ ਬੰਦੇ ਨੂੰ ਟਿਕਟ ਦਵਾਈ ਹੈ ਜਿਹੜਾ ਬੰਦਾ ਉਹਦੀ ਨਜ਼ਰ ਦੇ ਵਿੱਚ ਜਿੱਤਦਾ। ਪਰ ਇੱਕ ਇਹ ਜਿਹੜੀ ਸੀਟ ਜਿਹਦੇ ਤੇ ਆਪਾਂ
ਬਗਾਵਤ ਦੀ ਗੱਲ ਕਰਦੇ ਹਾਂ, ਇਸ ਸੀਟ ਦਾ ਦਿਲਚਸਪ ਪਹਿਲੂ ਹੈ ਕਿ ਇੱਥੇ ਕੈਪਟਨ ਅਮਰਿੰਦਰ ਦੀ ਪੇਸ਼ ਨਹੀਂ ਚੱਲੀ। ਇੱਥੋਂ ਕੈਪਟਨ ਅਮਰਿੰਦਰ ਸਿੰਘ ਲੋਕਲ ਬੰਦੇ ਨੂੰ ਟਿਕਟ ਦਿਵਾਉਂਦਾ ਸੀ, ਪਰ ਕਿਉਂਕਿ ਡਾਕਟਰ ਅਮਰ ਸਿੰਘ ਹੈ ਜਿਹੜਾ ਉਹ ਰਿਹਾ ਸਾਬਕਾ ਅਧਿਕਾਰੀ, ਸਾਬਕਾ ਅਧਿਕਾਰੀਆਂ ਦੇ ਤੁਹਾਨੂੰ ਪਤਾ ਹੈ ਕਿ ਜਿਹੜੇ ਤਾਰ ਹੁੰਦੇ ਤਾਂ ਤੱਕ ਚਲੇ ਜਾਂਦੇ ਆ, ਉਹ ਟਿਕਟ ਸਿੱਧੀ ਰਾਹੁਲ ਗਾਂਧੀ ਤੋਂ ਲੈ ਆ। ਇਸ ਕਰਕੇ ਸਮਝਿਆ ਇਹ ਵੀ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਾ ਚਾਬੀ ਲਾਤੀ ਹੋਵੇ। ਜੀ 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 ਜੀ, ਕੋਈ ਵੱਡੀ ਗੱਲ ਨਹੀਂ। ਅੱਗੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕੈਸ਼ਲੈਸ ਸਕੀਮ ਨੂੰ ਮਜ਼ਬੂਤ ਕਰਨ ਤੁਰੀ ਜਿਹੜੀ ਪੇਟੀਐਮ ਆ, ਕਹਿੰਦੇ ਉਹਨਾਂ ਨਾਲ ਵੀ ਠੱਗੀ ਵੱਜ ਗਈ। ਕੀ ਪੇਟੀਐਮ ਜੀ, ਇਹ ਤੇ ਕੁਛ ਬੰਦਿਆਂ ਦਾ ਏਟੀਐਮ ਬਣ ਗਈ। 48 ਬੰਦੇ ਇਹਨਾਂ ਨੂੰ 6.25 ਲੱਖ ਦੀ ਥੁੱਕ ਲਾ ਗਏ। ਇਹ ਕਹਿੰਦੇ ਜੀ ਕਿ ਡਿਜੀਟਲ ਲੈਣ ਦੇਣ ਕਰੋ, ਬਹੁਤ ਇਹਦੇ ਚ ਫਾਇਦਾ ਆਇਆ, ਦੇਸ਼ ਦੀ ਬੜੀ ਮਜ਼ਬੂਤੀ ਹੈ। ਹੁਣ ਜਿਹੜੇ ਲੋਕ ਸਾਨੂੰ ਇਹ ਕਹਿੰਦੇ ਕਿ ਡਿਜੀਟਲ ਲੈਣ ਦੇਣ ਕਰੋ, ਉਹਨਾਂ ਦਾ ਲੈਣ ਦੇਣ ਤੇ ਜਿਹੜਾ ਉਹ ਆਦਤ ਸੂਤ ਨਹੀਂ ਆਉਂਦਿਆ। ਇਹਨਾਂ ਨੇ ਅੱਜ ਇਹ FIR ਕਟਵਾਈ ਹੈ ਕਿ 6,15,000 ਰੁਪਏ ਦੀ ਥੁੱਕ ਲੱਗੇ 48 ਗਾਹਕ ਸਾਡੇ। ਹੁਣ ਮਾਮਲਾ ਜਿਹੜਾ ਉਹ CBI ਇਨਵੈਸਟੀਗੇਟ ਕਰੇਗੀ। ਪੇਟੀਐਮ ਦਾ ਰੌਲਾ ਜਿਹੜਾ ਉਹ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ। ਇੱਕ ਲੋਕੇਸ਼ ਨਾਂ ਦੇ ਨੌਜਵਾਨ ਨੇ ਦੱਸਿਆ ਸੀ ਕਿ ਮੈਂ 17,000 ਰੁਪਈਆ ਇਹਦੇ ਚ ਐਡ ਕੀਤਾ, ਵਿੱਚੋਂ ਥੋੜੇ ਜਿਹੇ ਪੈਸੇ ਵਰਤੇ ਤੇ ਮੈਂ ਸੋਚਿਆ ਕਿ ਬਿਜਲੀ ਦਾ ਬਿੱਲ ਪਾਵਾਂ। ਬਿਜਲੀ ਦਾ ਬਿੱਲ ਪਾਉਣ ਗਿਆ ਤੇ ਉੱਥੇ ਜਦੋਂ ਮੈਂ ਜਾ ਕੇ ਖੋਲੀ ਪੇਟੀਐਮ ਤੇ ਉਹ ਕਹਿੰਦੀ ਕਿ ਹੱਥ ਨਾ ਲਾ, ਸਾਰੇ ਪੈਸੇ ਹੀ ਉੱਡ ਗਏ ਸਨ ਤੇ ਸਾਰੀ ਡਿਟੇਲ ਸੀਗੀਆਂ ਜਿੰਨੀਆਂ ਵੀ ਉਹ ਵੀ ਉੱਡ ਗਈਆਂ। ਉਹ ਕਹਿੰਦਾ ਕਿ ਡਿਟੇਲਸ ਉੱਡੀਆਂ ਤੇ ਮੇਰੀਆਂ ਤੇ ਹਵਾਈਆਂ ਉੱਡ ਗਈਆਂ ਤੇ ਕਰਾਂ ਕੀ। ਫਿਰ ਉਹ ਜਦੋਂ ਅਖਬਾਰਾਂ 'ਚ ਖਬਰ ਲੱਗੀ, ਉਸ ਕੰਪਨੀ ਨੇ ਉਸ ਲੋਕੇਸ਼ਨ ਨਾਂ ਦੇ ਨੌਜਵਾਨ ਨੂੰ ਪੈਸੇ ਵਾਪਸ ਕੀਤੇ ਸਨ। ਪਰ ਗੱਲ ਸੁਰੱਖਿਆ ਦੀ ਹੈ, ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਹੈ। ਗੱਲ ਇਹ ਹੈ ਕਿ ਜੇ ਦੇਖੋ ਕਿ ਇਸ ਤਰ੍ਹਾਂ ਇਹ ਸੇਂਧ ਲੱਗਦੀ ਹੈ, ਇਸ ਤਰ੍ਹਾਂ ਸਨਮਾਰੀ ਹੁੰਦੀ ਹੈ ਇਹੋ ਜਿਹੇ ਡਿਜੀਟਲ ਲੈਣ ਦੇਣ ਦੇ ਵਿੱਚ, ਚਾਹੇ ਉਹ ਟੈਕਨੀਕਲੀ ਹੈ, ਚਾਹੇ ਕਿਸੇ ਦੀ ਉਹ ਸ਼ਰਾਰਤ ਹੈ, ਚਾਹੇ ਕੋਈ ਬੰਦਾ ਇਹਨੂੰ ਹੈਂਕ ਕਰਦਾ, ਕੁਛ ਵੀ ਕਰਦਾ, ਤਾਂ ਉਹ ਦੇਖੋ ਦੂਜਿਆਂ ਲਈ ਸਹਿਮ ਪੈਦਾ ਕਰਦਾ, ਕਿਤੇ ਨਾ ਕਿਤੇ ਦੂਜਿਆਂ ਲਈ ਸਹਿਮ ਪੈਦਾ ਕਰਦਾ। ਆਹ ਪਿੱਛੇ ਜੇ ਸੰਸਦ ਦੇ ਵਿੱਚ ਪੱਤਰਕਾਰਾਂ ਨੇ ਸੰਸਦ ਮੈਂਬਰਾਂ ਨੂੰ ਪੁੱਛਿਆ ਸੀ ਕਿ ਭਾਈ ਤੁਸੀਂ ਡਿਜੀਟਲ ਲੈਣ ਦੇਣ ਵੱਲ ਕਿੰਨਾ ਕੁ ਵਧੇ। ਉਹਨਾਂ ਕਿਹਾ ਤੌਬਾ ਅਸੀਂ ਹਾਲੇ ਤੱਕ ਕਿਸੇ ਡਿਜੀਟਲ ਲੈਣ ਦੇਣ ਵੱਲ ਨਹੀਂ ਵਧ ਰਹੇ, ਕਿਉਂਕਿ ਅਸੀਂ ਵੇਖਦੇ ਪਏ ਹਾਂ ਕਿ ਸਾਰੀ ਉਮਰ ਅਸੀਂ ਬੜੀ ਮਿਹਨਤ, ਬੜੀ ਘਾਲਣਾ ਘਾਲ ਕੇ ਕਮਾਈ ਕੀਤੀ ਹੈ ਕਿ ਕੱਲ ਨੂੰ ਕੋਈ ਬਟਨ ਨੱਪ ਕੇ ਨਾ ਲੈ ਜੇ। ਸੋ ਹਾਲੇ ਤੱਕ ਸਾਰੇ ਡਰਦੇ ਪਏ ਆ। ਪਰ ਪੇਟੀਐਮ ਦੇ ਮਾਮਲੇ ਦੇ ਵਿੱਚ ਇੱਕ ਦਿਲਚਸਪ ਚੀਜ਼ ਇਹ ਹੈ, ਤੁਸੀਂ ਨੋਟ ਕੀਤੀ ਹੋਣੀ, ਮੈਂ ਬੋਲ ਕੇ ਗਿਆ ਵਾਂ ਕਿ ਇਹਦੀ FIR CBI ਨੇ ਲੌਂਚ ਕੀਤੀ ਹੈ। ਹੁਣ ਦੇਖੋ 6 ਲੱਖ ਦੀ ਠੱਗੀ, ਇਹਨੂੰ ਆਪਾਂ ਮਾਮੂਲੀ ਗਿਣਾਂਗੇ ਭਾਰਤ ਦੇ ਵਿੱਚ, ਕਿਉਂਕਿ ਇੱਥੇ ਤੇ ਲੋਕਾਂ ਨੂੰ ਖਬਰ ਪੜ੍ਹਨ ਦਾ ਨਜ਼ਾਰਾ ਹੀ ਉਦੋਂ ਆਉਂਦਾ ਜਦੋਂ ਘੱਟੋ ਘੱਟ 200-300 ਕਰੋੜ ਦਾ ਘਟਾਲਾ ਹੋਵੇ। ਦੂਜੀ ਨੂੰ ਖਬਰ ਨਹੀਂ ਗਿਣਦੇ। ਤੇ ਜਿਹੜੇ ਛੋਟੇ ਮੋਟੇ ਇਹੋ ਜਿਹੇ ਲੱਖਾਂ ਦੇ ਫਰੋਡ ਵਾਲੇ ਮਾਮਲੇ ਆ, ਉਹ ਤੇ ਅੱਜ ਕੱਲ੍ਹ ਹੋਮਗਾਰਡ ਉਹ ਵੀ ਇਨਵੈਸਟੀਗੇਟ ਨਹੀਂ ਕਰਦਾ। ਉਹ ਕਹਿੰਦਾ ਕਿ ਮੇਰੇ ਲੈਵਲ ਤੋਂ ਬਾਹਰ ਹੈ ਭਾਈ, ਕਿਸੇ ਹੋਰ ਨੂੰ ਨੀਵੇਂ ਦਰਜੇ ਵਾਲੇ ਨੂੰ ਦਿਖਾ। ਸੋ ਇਹ 6 ਲੱਖ ਦਾ ਮਾਮਲਾ ਜਿਹੜਾ ਉਹ CBI ਦੇਖ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਪੇਟੀਐਮ ਵਾਲੇ ਆ ਜਿਹੜੇ, ਉਹਨਾਂ ਦੀ ਵਾਕਈ ਪਹੁੰਚ ਆ ਗਈ, ਕਿਉਂਕਿ 8 ਨਵੰਬਰ ਨੂੰ ਨੋਟਬੰਦੀ ਹੁੰਦੀ ਹੈ, 9 ਨਵੰਬਰ ਨੂੰ ਪੇਟੀਐਮ ਦੇ ਇਸ਼ਤਿਹਾਰ ਅਖਬਾਰਾਂ 'ਚ ਆ ਜਾਂਦੇ ਤੇ ਅਖਬਾਰਾਂ ਵੀ ਉਹ ਜਿਨ੍ਹਾਂ ਦੇ ਫਰੰਟ ਪੇਜ ਹੈ ਜਿਹੜੇ ਲੱਖਾਂ ਰੁਪਈਆ ਦੇ ਆ ਤੇ ਉਹ ਭਰੇ ਆਉਂਦੇ ਆ, ਉੱਤੇ ਨਰਿੰਦਰ ਮੋਦੀ ਸਾਹਿਬ ਬੈਠੇ ਹੁੰਦੇ ਆ। ਨਰਿੰਦਰ ਮੋਦੀ ਸਾਹਿਬ ਵੈਸੇ ਉਹ ਤਾਂ ਕੋਈ ਅਹਿਮਤ ਨਹੀਂ ਰੱਖਦੇ, ਉਹਨਾਂ ਦਾ ਤਾਂ ਹੁਣ ਸਾਡੇ ਇੱਥੋਂ ਦੀਆਂ ਕੰਪਨੀਆਂ ਨੇ ਮੁੱਲ ਹੀ 500 ਰੁਪਈਆ ਲਾਇਆ। ਉਹ ਜਦੋਂ ਜੀਓ ਵਾਲੇ ਇਸਤੇਮਾਲ ਕਰ ਲੈਂਦੇ ਫੋਟੋ, ਉਹਨਾਂ ਨੂੰ ਜੁਰਮਾਨਾ ਪਾਉਂਦੇ, 500 ਰੁਪਈਆ ਪਾਉਂਦੇ ਆ। ਦੂਜੀਆਂ ਕੰਪਨੀਆਂ ਵੀ ਕਹਿ ਦਿੰਦੀਆਂ ਕੋਈ ਗੱਲ ਨਹੀਂ 500 ਪਾ ਦਿਆਂਗੇ, 500 ਦਾ ਹੀ ਹੈ ਪ੍ਰਧਾਨ ਮੰਤਰੀ। ਸੋ ਪ੍ਰਧਾਨ ਮੰਤਰੀ ਨੂੰ ਤਾਂ 500 ਦਾ ਕੀਤਾ ਇਹਨਾਂ ਨੇ। ਪਰ ਸਭ ਤੋਂ ਦਿਲਚਸਪ ਗੱਲ ਇਹ ਆ ਕਿ ਇੱਕ ਪ੍ਰਾਈਵੇਟ ਕੰਪਨੀ ਉਹਦੇ ਨਾਲ ਠੱਗੀ ਹੁੰਦੀ ਹੈ, ਮਾੜੀ ਗੱਲ ਆ, ਪਰ ਉਹਦੀ ਇਨਵੈਸਟੀਗੇਸ਼ਨ ਸਿੱਧੀ CBI ਨੂੰ ਕੋਲ ਜਾਂਦੀ ਹੈ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਕੰਪਨੀ ਕਿਸ ਤਰ੍ਹਾਂ ਪ੍ਰਮੋਟ ਕੀਤੀ ਗਈ ਤੇ ਕਿਹਨਾਂ ਨੇ ਪ੍ਰਮੋਟ ਕੀਤੀ। ਬਹੁਤ ਸਹਿਜੇ ਸਾਰੀ ਕਹਾਣੀ ਹੈ ਜਿਹੜੀ ਸਾਫ਼ ਹੋ ਜਾਂਦੀ ਹੈ। ਇਹਦੇ ਮਾਲਕ ਬਾਰੇ ਵੀ ਹੁਣ ਕਿਸੇ ਹੈ ਜਿਹੜੇ ਸਾਹਮਣੇ ਆਉਂਦੇ ਆ ਕਿ ਇੱਕ ਸਟੇਟ ਦੇ ਵਿੱਚ ਇਹੋ ਜਿਹੇ ਤੇ ਅੱਗੇ ਵੀ ਇਹੋ ਜਿਹੇ ਮਾਮਲੇ ਆ ਜਿਹੜੇ ਉਹ ਚੱਲਦੇ ਆ। ਉਹ ਸਾਰਾ ਕੁਛ ਹੈ ਜਿਹੜਾ ਕਾਲਾ ਮਾਲਾ ਜਿਹਾ ਲੱਗਦਾ ਹੈ। ਦੂਜੇ ਪਾਸੇ ਜੇ ਗੱਲ ਕਰੀਏ ਕਿ ਸਾਈਬਰ ਸਿਕਿਉਰਿਟੀ ਦੀ, ਦੇਖੋ ਯਾਹੂ ਦਾ ਡਾਟਾ ਚੋਰੀ ਹੋਇਆ। ਯਾਹੂ ਨੇ ਆਪਣੇ ਜਿੰਨੇ ਗਾਹਕ ਸੀਗੇ ਉਹਨਾਂ ਸਾਰਿਆਂ ਨੂੰ ਕਿਹਾ ਕਿ ਸਾਡੇ ਹੱਥ ਖੜੇ ਆ। ਯਾਹੂ ਤੋਂ ਪਹਿਲਾਂ ਆਪਣੇ ਇੱਥੇ ਭਾਰਤ ਦੇ ਵਿੱਚ ਰਾਹੁਲ ਗਾਂਧੀ, ਬਰਖਾ ਦੱਤ, ਰਵੀਸ਼ ਕੁਮਾਰ, ਇਹਨਾਂ ਦੇ ਟਵਿੱਟਰ ਅਕਾਊਂਟ ਹੈਂਕ ਹੋਏ। ਲੀਜਨ ਗਰੁੱਪ ਜਿਹੜਾ USA ਦਾ ਹੈਂਕਰਾਂ ਦਾ, ਉਹਨਾਂ ਨੇ ਚੇਤਾਵਨੀ ਦਿੱਤੀ ਕਿ ਇਹ ਤੇ ਟ੍ਰੇਲਰ ਦਿਖਾਇਆ ਤੁਹਾਨੂੰ, ਫਿਲਮ ਤੇ ਅਸੀਂ ਹੁਣ ਤੁਹਾਨੂੰ ਉਦੋਂ ਵਿਖਾਵਾਂਗੇ ਜਦੋਂ ਤੁਸੀਂ ਡਿਜੀਟਲ ਲੈਣ ਦੇਣ ਕਰੋਗੇ। ਤੇ ਹੁਣ ਇਸ ਕਰਕੇ ਲੋਕ ਜ਼ਿਆਦਾ ਡਰਦੇ ਪਏ ਆ ਕਿ ਇਹ ਤੇ ਹਾਲੇ ਸਾਡੇ ਭਾਰਤ ਵਾਲੇ ਜਿਹੜੇ ਉਹੀ ਹੱਥ ਵਿਖਾਈ ਜਾਂਦੇ ਆ। ਜੇ ਉਹ ਲੀਜਨ ਵਾਲੇ ਆਏ
ਤੇ ਫਿਰ ਗੱਲ ਕੀ ਬਣੇਗੀ। ਪਰ ਹਾਲ ਦੀ ਘੜੀ ਉਹ ਲੀਜਨ ਠੀਕ ਹੈ ਗਰੁੱਪ ਹੈਂਕਰਾਂ ਦਾ ਹੋਏਗਾ, ਪਰ ਭਾਰਤੀਆਂ ਨੇ ਵੀ ਦੱਸ ਦਿੱਤਾ ਕਿ ਮਿੱਤਰਾਂ ਦੀ ਗੱਲ ਛੱਡ ਦੇ, ਸੂਈ ਲੱਭ ਲੈਂਦੇ ਨੇਰੇ ਚੋਂ, ਇਹ ਵੀ ਸਨਮਾਰੀ ਕਰ ਜਾਂਦੇ ਆ। ਜੀ ਜੀ, ਜਿਹਦਾ ਜਿੱਥੇ ਦਾ ਚੱਲਦਾ ਉਹਨੇ ਚਲਾਉਣਾ ਹੀ ਚਲਾਉਣਾ ਹੈ ਜੀ। ਉਹਨਾਂ ਦੇ ਲਈ ਤਾਂ ਇੱਕ ਮੰਡੀ ਬਣ ਜਾਂਦੀ ਹੈ ਜਦੋਂ ਡਿਜੀਟਲ ਲੈਣ ਦੇਣ ਵੱਧਦਾ ਹੈ ਕਿਸੇ ਦੇਸ਼ ਦੇ ਵਿੱਚ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਗੁੰਡਾਗਰਦੀ ਦੀਆਂ ਤਸਵੀਰਾਂ ਨਾਲ ਦਹਿਲਿਆ ਦੇਸ਼। ਦੇਖੋ ਤਸਵੀਰਾਂ ਆਉਂਦੀਆਂ ਰਹਿੰਦੀਆਂ ਔਰ ਇੰਨੀਆਂ ਤਸਵੀਰਾਂ ਭਿਆਨਕ ਹੁੰਦੀਆਂ ਕਈ ਵਾਰ ਕਿ ਭਿਆਨਕਤਾ ਵੀ ਜਿਹੜੀ ਹੈ ਡਰ ਜਾਂਦੀ ਹੈ। ਜੀ ਭਾਰਤ ਦੇ ਵਿੱਚੋਂ ਇਹੋ ਜਿਹੀਆਂ ਤਸਵੀਰਾਂ ਕਈ ਵਾਰ ਵੇਖਣ ਨੂੰ ਮਿਲਦੀਆਂ। ਸਾਡੇ ਲੁਧਿਆਣੇ ਇੱਕ ਤਸਵੀਰ ਆਈ, ਲੁਧਿਆਣੇ ਤੋਂ ਪਹਿਲਾਂ ਸਾਡੇ ਇੱਥੋਂ ਬਠਿੰਡੇ ਇੱਕ ਤਸਵੀਰ ਆਈ, ਇੱਕ ਹੌਲਦਾਰ ਡਿਊਟੀ ਕਰਦਾ ਪਿਆ, ਉਹਨੂੰ ਅਕਾਲੀ ਸਰਪੰਚ ਦਾ ਮੁੰਡਾ ਜਿਹੜਾ ਬਦਮਾਸ਼ ਵੈਲੀ ਹੈ ਉਹ ਚੁੱਕਦਾ, ਕੁੱਟਦਾ, ਫਿਰ ਟਰਾਲੀ 'ਚ ਸੁੱਟਦਾ ਤੇ ਉਹਨੂੰ ਅੱਧ ਨੰਗੇ ਨੂੰ ਕਰਕੇ ਸਾਰੇ ਪਿੰਡ 'ਚ ਘੁਮਾ ਕੇ ਆਪਣੇ ਘਰੇ ਲੈ ਜਾਂਦਾ ਤੇ ਮੁੜ ਕੇ ਦਾ ਜੁੱਤੀ ਚੱਟ। ਇਸ ਤੋਂ ਵੱਡੀ ਤੇ ਇਸ ਤੋਂ ਭਿਆਨਕ ਖੌਫਨਾਕ ਤਸਵੀਰ ਕੀ ਹੋਏਗੀ। ਸਾਡੇ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਇੱਕ ਦਿਨ ਪਹਿਲਾਂ ਜਾ ਕੇ ਕਿਸੇ ਘਰੇ ਆਪਣੇ ਜਨਮ ਦਿਨ ਦਾ ਕੇਕ ਕੱਟਦਾ ਜੀ, ਜਨਮ ਦਿਨ ਦਾ ਕੇਕ ਕੱਟਦਾ, ਤਸਵੀਰਾਂ ਸਾਰੇ ਅਖਬਾਰਾਂ 'ਚ ਛਾਇਆ ਹੁੰਦੀਆਂ। ਇੱਕ ਦਿਨ ਪੈਂਦਾ, 2 ਦਿਨ ਪੈਂਦੇ ਆ, ਉਹਨਾਂ ਦੇ ਮੁੰਡੇ, ਉਸੇ ਘਰ ਵਾਲਿਆਂ ਦੇ ਮੁੰਡੇ ਇੱਕ ਚਿਕਨ ਸੈਂਟਰ ਤੇ ਜਾ ਕੇ ਉੱਥੇ ਫਾਇਰ ਕੱਢਦੇ ਆ, ਉੱਥੇ ਉਹਦੇ ਮਾਲਕ ਨੂੰ ਬੁਰੀ ਤਰ੍ਹਾਂ ਧੋਂਦੇ ਆ, ਇੱਥੋਂ ਤੱਕ ਕਿ ਜਿਹੜੇ ਗਾਹਕ ਖੜੇ ਆ ਉਹਨਾਂ ਨੂੰ ਵੀ ਕੁੱਟ ਦਿੰਦੇ ਆ। ਇਹ ਤਸਵੀਰ ਕਿਹੜਾ ਘੱਟ ਖੌਫਨਾਕ ਆ। ਪਰ ਇਸ ਤੋਂ ਵੀ ਇੱਕ ਤਸਵੀਰ ਖੌਫਨਾਕ ਹੈ ਜਿਹੜੀ ਉਹ ਯੂਪੀ ਦੇ ਵਿੱਚੋਂ ਆ ਗਈ ਕੱਲ ਸਾਹਮਣੇ। ਅਤੀਕ ਅਹਿਮਦ ਨਾਂ ਦਾ ਉੱਥੇ ਇੱਕ ਲੀਡਰ ਆ। ਹੁਣ ਲੀਡਰ ਵੀ ਕਾਹਦਾ ਲੀਡਰ ਹੈ, ਪਰ ਬਹੁਤ ਕਹਿੰਦਾ ਕਿ ਮੈਂ ਤੇ ਫਕੀਰ ਹਾਂ। ਜਿਵੇਂ ਸਾਡੇ ਸਿਆਸੀ ਫਕੀਰ ਵੀ ਬਹੁਤ ਤੁਰੇ ਫਿਰਦੇ ਆ ਨਾ, ਪ੍ਰਧਾਨ ਮੰਤਰੀ ਵੀ ਸਾਡਾ ਕਦੇ ਕਦੇ ਕਹਿ ਦਿੰਦਾ ਕਿ ਮੈਂ ਹਮ ਤੋਂ ਫਕੀਰ ਹੈ ਜੀ। ਉਹ ਵੀ ਕਹਿੰਦਾ ਕਿ ਮੈਂ ਤਾਂ ਫਕੀਰ ਹਾਂ, ਮੈਂ ਤਾਂ ਜਨਤਾ ਦਾ ਸੇਵਾਦਾਰ ਆ। ਤੇ ਸੇਵਾਦਾਰ ਐਸਾ ਹੈ ਉਹਦੇ 'ਚ ਥੋੜੇ ਜਿਹੇ ਕੇਸ ਵੀ ਚੱਲਦੇ ਆ, ਸਿਰਫ 150 ਕੇਸ ਚੱਲਦਾ ਸੀ, ਉਹਦੇ 'ਚ 150 ਜਿਹੜੇ ਉਹ ਮੇਰੇ ਖਿਆਲ ਦੇ ਨਾਲ ਖਾਰਜ ਹੋ ਗਏ ਹੋਣੇ ਜਾਂ ਭੁਗਤ ਲਏ ਹੋਣੇ ਆ, 150 ਹਾਲੇ ਵੀ ਉਹਦੇ ਚੱਲਦਾ ਅਤੀਕ ਅਹਿਮਦ ਤੇ। ਉਹ ਕੀ ਕਰਦਾ ਹੈ ਕਿ ਆਪਣੇ ਗਰੁੱਪ ਨੂੰ, ਗੁੰਡਾ ਗਰੁੱਪ ਨੂੰ ਨਾਲ ਲੈ ਕੇ ਇੱਕ ਯੂਨੀਵਰਸਿਟੀ 'ਚ ਵੜ ਜਾਂਦਾ। ਯੂਨੀਵਰਸਿਟੀ ਦੇ ਵਿੱਚ ਉਹਦੇ ਜਿਹੜੇ ਗੁੰਡੇ ਆ, ਉਹ ਜਿਹੜਾ ਉੱਥੇ ਸਾਹਮਣੇ ਅਧਿਕਾਰੀ ਆਉਂਦਾ, ਦੇਹ ਪਟਾਸ, ਕਿਸੇ ਦੀ ਸੱਜੀ ਗੱਲ ਤੇ ਕਿਸੇ ਦੇ ਖੱਬੀ ਗੱਲ ਤੇ ਕਿਸੇ ਦੇ ਸੱਜੇ ਕੰਨ ਤੇ ਕਿਸੇ ਦੇ ਖੱਬੇ ਕੰਨ ਤੇ ਚਪੇੜੀ ਉੱਤੇ ਠਾ ਹੋਈ ਜਾਂਦੇ ਆ। ਬਹੁਤ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਉਹਨਾਂ ਦੇ। ਜਦੋਂ ਇਹ ਕਿਸੇ ਸਾਰੇ ਲੋਕਾਂ ਨੇ ਵੇਖੇ, ਪੱਤਰਕਾਰਾਂ ਨੇ ਗੱਲ ਕੀਤੀ ਅਤੀਕ ਅਹਿਮਦ ਨਾਲ ਕਿ ਤੁਸੀਂ ਤੇ ਜੀ ਇੰਤਹਾ ਕਰ ਦਿੱਤੀ ਗੁੰਡਾਗਰਦੀ ਦੀ। ਉਹ ਕਹਿੰਦਾ ਜੀ ਕਾਹਦੀ ਗੁੰਡਾਗਰਦੀ ਹੈ, ਕੋਈ ਗੁੰਡਾਗਰਦੀ ਨਹੀਂ ਹੋਈ। ਉਹ ਜਿਹਨਾਂ ਨੇ ਕੁੱਟਿਆ ਉਹਦੇ ਉੱਥੋਂ ਦੇ ਸਟੂਡੈਂਟ ਸੀ, ਲੋਕਲ ਸਟੂਡੈਂਟ ਸੀ। ਕਹਿੰਦਾ ਗੁੰਡੇ, ਉਹ ਕਹਿੰਦੇ ਜੀ ਉਹ ਤਾਂ ਗੁੰਡੇ ਤੁਹਾਡੇ ਨਾਲ ਸੀ। ਉਹ ਕਹਿੰਦਾ ਕਿ ਮੇਰੇ ਨਾਲ ਵਾਲੇ ਜਿਹੜੇ 25 ਤੋਂ ਉੱਤੇ ਆ, ਤੇ ਜਿਹੜੇ ਉਹ 20 ਸਾਲ ਦੇ ਆ, 20 ਸਾਲ ਦੇ ਗੁੰਡੇ ਨਹੀਂ ਹੁੰਦੇ। ਯਾਨੀ ਉਹਦੇ ਕਹਿਣ ਦਾ ਮਤਲਬ ਸੀ ਕਿ ਮੇਰੇ ਵਾਲੇ ਗੁੰਡੇ ਆ ਜਿਹੜੇ ਉਹ ਕੁੱਟਣ ਵਾਲੇ ਆ, ਉਹ 21 ਸਾਲ ਦੇ 20 ਸਾਲ ਦੇ। ਹੁਣ ਗੁੰਡੇ ਵੀ ਆ ਜਿਹੜੇ ਉਹ ਉਮਰਾਂ ਦੇ ਰੱਖਦੇ ਆ, ਉਮਰਾਂ ਦੇ ਪੈਮਾਨੇ ਉਹਨਾਂ ਤੇ ਵੀ ਲਾਗੂ ਹੁੰਦੇ ਕਿ 21 ਸਾਲ ਵਾਲਾ ਗੁੰਡਾ ਨਹੀਂ, 21 ਸਾਲ ਤੋਂ ਉੱਤੇ ਵਾਲਾ ਗੁੰਡਾ। ਉਹਨੂੰ ਜਦੋਂ ਸਵਾਲ ਕੀਤੇ ਗਏ ਕਿ ਅਤੀਕ ਅਹਿਮਦ ਨੇ ਦਿਲਚਸਪ ਤਰਕ ਦਿੱਤਾ। ਉਹ ਕਹਿੰਦਾ ਕਿ ਗੱਲ ਸੁਣੋ ਮੇਰੀ, ਬਹੁਤੇ ਫੇਰਾਂ ਦਾ ਮੈਨੂੰ ਪਤਾ ਨਹੀਂ, ਵਲ ਫੇਰ ਕਰਨ ਵਾਲਾ ਮੈਂ ਬੰਦਾ ਨਹੀਂ। ਗੱਲ ਇਹ ਹੈ ਕਿ ਮੇਰੇ ਇਲਾਕੇ ਦਾ ਮੁੰਡਾ ਨਕਲ ਕਰਦਾ ਪਿਆ ਸੀ, ਕਿਹੜੀ ਹੁਣੀ ਆ ਗਈ, ਫੜ ਲਿਆ ਇਹਨਾਂ ਨੇ, ਉਹਨੂੰ ਕੱਢ ਦਿੱਤਾ। ਗੱਲ ਮੁੰਡਾ ਕਹਿੰਦਾ ਦਿਲ ਤੇ ਲਾ ਗਿਆ, ਗੱਲ ਦਿਲ ਤੇ ਲਾ ਗਿਆ। ਹੁਣ ਨੇ ਜਾਣੀਏ ਕੱਲ ਨੂੰ ਖੁਦਕੁਸ਼ੀ ਕਰ ਜਾਵੇ ਤੇ ਫਿਰ ਮੈਂ ਉਹ ਲੀਡਰ ਸਵਾਹ ਦਾ ਲੀਡਰ ਛਿੱਕੂ ਦਾ। ਮੈਂ ਜੇ ਮੇਰੇ ਇਲਾਕੇ ਦਾ ਮੁੰਡਾ ਏਡੀ ਛੋਟੀ ਜਿਹੀ ਗੱਲ ਦਿਲ ਤੇ ਲਾ ਕੇ ਮਰ ਜੇ ਤੇ ਮੈਂ ਲੀਡਰ ਛਿੱਕੂ ਦਾ। ਸੋ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਤਸਵੀਰਾਂ ਜਿਹੜੀਆਂ ਭਾਰਤ ਚੋਂ ਸਾਹਮਣੇ ਆਉਂਦੀਆਂ ਪਈਆਂ। ਸਾਡੇ ਪੰਜਾਬ ਦੇ ਵਿੱਚੋਂ ਅਸੀਂ ਆ ਯੂਪੀ ਵਾਲੇ ਇਹਦੀ ਗੱਲ ਕਰਦੇ ਪਏ ਹਾਂ ਅਹਿਮਦ ਦੀ, ਤੇ ਸਾਡੇ ਇੱਥੇ ਤੇ ਕਈ ਅਹਿਮਦ ਫਿਰਦੇ ਆ, ਕਈ ਅਬੋਹਰ ਦੇ ਵਿੱਚ ਫਿਰਦੇ ਆ, ਕਈ ਮਾਨਸੇ ਦੇ ਵਿੱਚ ਫਿਰਦੇ ਆ, ਕਈ ਆ ਬਠਿੰਡੇ ਵਿਰਕ ਕਲਾਂ 'ਚ ਫਿਰਦੇ ਆ। ਸੋ ਇਹ ਸਾਰੇ ਮੁਲਕ ਦੇ ਵਿੱਚੋਂ ਅੱਗੇ ਅਸੀਂ ਇਸ ਤਰ੍ਹਾਂ ਦੇ ਕਿਸੇ ਜਿਹੜੇ ਬਾਹਰੋਂ ਜ਼ਿਆਦਾ ਸੁਣਦੇ ਸਾਂ, ਹੁਣ ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਇਹ ਆਮ ਗੱਲਾਂ ਹੋਈਆਂ ਪਈਆਂ। ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ, ਚਾਹੇ ਲੁਧਿਆਣੇ ਨੂੰ ਤਸਵੀਰ ਆਈ ਹੈ, ਅਤੀਕ ਅਹਿਮਦ ਦੀ ਯੂਪੀ 'ਚੋਂ ਆਈ ਹੈ, ਬਠਿੰਡੇ ਵਾਲੀ ਜਿਹੜੀ ਇਹ ਕਹਾਣੀ ਸਾਹਮਣੇ ਆਈ ਹੈ, ਇਹ ਜਿਹੜੀਆਂ ਸਾਰੀਆਂ ਤਸਵੀਰਾਂ ਨੂੰ ਵੇਖ ਕੇ ਆਮ ਬੰਦਾ ਡਰਿਆ ਹੋਇਆ ਕਿ ਮੇਰਾ ਜਿਉਣਾ ਜਿਹੜਾ ਉਹ ਕਿੱਥੇ ਸੁਰੱਖਿਅਤ ਹੈ। ਹੁਣ ਕਿੱਥੇ ਦਾ ਜਦੋਂ ਆਉਂਦਾ ਹੈ ਨਾ, ਤੇ ਸਭ ਤੋਂ ਪਹਿਲਾਂ ਇਨਸਾਨ ਆਪਣੇ ਘਰ ਨੂੰ ਕਹਿੰਦਾ ਕਿ ਮੈਂ ਭੱਜ ਕੇ ਬਾਹਰੋਂ ਜੇ ਕੋਈ ਪਿਆ ਮੈਨੂੰ ਘਰੇ ਆ ਜਾਊ। ਪਰ ਇੱਥੇ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਘਰ ਦੇ ਵੀ ਵਿੱਚ ਉਹ ਸੁਰੱਖਿਅਤ ਨਹੀਂ। ਸੁਰੱਖਿਅਤ ਤੇ ਸਿਰਫ ਉਹ ਉਹਨਾਂ ਚਿਰ ਆ ਜਿੰਨਾ ਚਿਰ ਗੁੰਡੇ, ਦਬੰਗ, ਬਦਮਾਸ਼ ਲੋਕ ਜਿਹੜੇ ਆ ਉਹ ਰਹਿਮ ਕਰਮ ਕਰਦੇ ਕਿ ਨਹੀਂ ਅੱਜ ਕੰਮ ਨਹੀਂ ਕਰਨਾ,
ਕੱਲ੍ਹ ਨੂੰ ਕਰਾਂਗੇ। ਜੀ ਜੀ ਜੀ। ਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਸੁਖਬੀਰ ਬਾਦਲ ਹੁਣਾਂ ਨੇ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਆ। ਨਰਿੰਦਰ ਮੋਦੀ ਨੂੰ ਚੇਤਾਵਨੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਆ, ਪਰ ਚੇਤਾਵਨੀ ਕਾਹਦੀ ਆ? ਅੱਧੀ ਕੋ ਮਿਹਨਤ ਕਰ ਲਾ, ਅੱਧੀ ਕੋ ਚੇਤਾਵਨੀ। ਐਸਾ ਰਲਮਾ ਮਿਲਮਾ ਜਿਹਾ ਹਰਲ ਗੋਭਾ ਜਿਹਾ ਕੰਮ ਆ। ਜੀ ਕਹਿੰਦਾ ਜੀ ਕਿ ਦੇਖੋ, ਕਹਿੰਦਾ ਕੰਮ ਤੇ ਬੜਾ ਚੰਗਾ ਹੈ, ਪਰ ਕਿੱਲਤ ਬਹੁਤ ਹੈ ਨੋਟਾਂ ਦੀ। ਜੇ ਛੇਤੀ ਕੈਸ਼ ਨਾ ਭੇਜਿਆ ਗਿਆ ਤੇ ਸਥਿਤੀ ਹੈ ਜਿਹੜੀ ਖਰਾਬ ਹੋ ਜਾਏਗੀ। ਹੁਣ ਇਹਨਾਂ ਨੂੰ ਲੋਕਾਂ ਦੀ ਖੱਜਲ ਖੁਆਰੀ ਹੈ ਜਿਹੜੀ, ਉਹ 38ਵੇਂ ਦਿਨ ਦੀ ਵੀ ਹੈ। ਪਹਿਲੇ ਦਿਨ ਤੇ ਪਹਿਲੇ ਹਫ਼ਤੇ ਦੋਵੇਂ ਪਿਓ ਪੁੱਤ ਇਹ ਗੱਲ ਆਖੀ ਗਏ ਸਨ, ਕਿਤੇ ਇਤਿਹਾਸ ਬਣ ਜਾ ਰਿਹਾ, ਕਿਤੇ ਫੈਸਲਾ ਹੀ ਜਿਹੜਾ ਯੁੱਗ ਪਲਟਾਊ ਫੈਸਲਾ। ਦੋਨੇ ਹੀ ਬਿਨਾਂ ਗੱਲ ਤੋਂ, ਬਿਨਾਂ ਪਰਖੇ ਤੋਂ ਅੱਖਾਂ ਮੀਟ ਕੇ ਮੋਦੀ ਬਾਤ ਦਾ ਗੁਣਗਾਨ ਕਰਦੇ ਰਹੇ। ਜੀ ਠੀਕ ਹੈ ਜੀ, ਠੀਕ ਹੈ। ਲੋਕਾਂ ਨੇ ਵੀ ਕਹਿਤਾ ਚਲੋ ਸਾਡਾ ਮੁੱਖ ਮੰਤਰੀ ਇਸ ਗੱਲ ਨਾਲ ਸਹਿਮਤ ਹੈ ਤੇ ਅਸੀਂ ਵੀ 4 ਦਿਨ ਜਿਹੜੀ ਖੱਜਲ ਖੁਆਰੀ ਸਹਿ ਲੈਂਦੇ ਹਾਂ। ਪਰ ਹੁਣ ਜਦੋਂ ਸਥਿਤੀਆਂ ਉਲਟਦੀਆਂ ਪਈਆਂ ਨੇ, ਉਲਟਦੀਆਂ ਇਸ ਕਰਕੇ ਪਈਆਂ ਨੇ ਕਿ ਯੂਪੀ ਦੇ ਕੁਝ ਸੰਸਦ ਮੈਂਬਰ ਹੈ, ਜਿਹੜੇ ਮੈਂਬਰ ਪਾਰਲੀਮੈਂਟ ਹੈ ਜਿਹੜੇ, ਉਹ ਨਰਿੰਦਰ ਮੋਦੀ ਨੂੰ ਮਿਲ ਕੇ ਇਹ ਗੱਲ ਆਖਿਆ ਆ ਕਿ ਮੋਦੀ ਸਾਹਿਬ, ਜੇ ਇਹੋ ਹਾਲ ਰਿਹਾ ਤੇ ਮਾਂਜਾ ਬਿਹਾਰ ਵਾਂਗੂ ਇੱਥੇ ਵੀ ਫਿਰ ਜਾਣਾ ਜੇ। ਤੁਸੀਂ 50-50 ਦਿਨ ਕਰੀ ਜਾਂਦੇ ਹੋ, ਸਾਡਾ ਪਿੰਡਾਂ 'ਚ ਵੜਨਾ ਔਖਾ। ਲੋਕ ਸਾਡੇ ਮਗਰ ਪੈ ਜਾਂਦੇ ਆ ਕਿ ਤੁਸੀਂ ਕਿਹੜੇ ਵਕਤ ਨੂੰ ਸਾਨੂੰ ਪਾ ਦਿੱਤਾ, ਤੇ ਇਸ ਕਰਕੇ ਤੁਸੀਂ ਕੁਛ ਨਾ ਕਰੋ। ਅਮਿਤ ਸ਼ਾਹ ਨੂੰ ਵੀ ਇਹ ਕੰਨ ਹੋ ਗਿਆ। ਹੁਣ ਜਦੋਂ ਸਾਰੀਆਂ ਗੱਲਾਂ ਇੱਥੋਂ ਤੱਕ ਚਲੇ ਗਈਆਂ, ਡਰ ਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਹੈ ਨਾ, ਕਿ ਭਾਵੇਂ ਭਾਜਪਾ ਨੇ ਕੀਤਾ, ਭਾਵੇਂ ਸਾਡਾ ਕੁਝ ਲਾਗਾ ਦੇਗਾ ਨਹੀਂ, ਸਾਨੂੰ ਪੁੱਛਦੇ ਨਹੀਂ, ਦੱਸਦੇ ਨਹੀਂ, ਅਸੀਂ ਧੱਕੇ ਦੀ ਖੀਰ ਖਾਣ ਡਏ ਉਹਨਾਂ ਦੇ ਨਾਲ, ਪਰ ਬਾਵਜੂਦ ਇਸ ਦੇ ਜਦੋਂ ਅਸੀਂ ਪਿੰਡਾਂ 'ਚ ਜਾਵਾਂਗੇ, ਲੋਕਾਂ ਨੇ ਇਹ ਕਹਿਣਾ ਕਿ ਤੁਸੀਂ ਤੇ ਉਹਨਾਂ ਤੋਂ ਟਰੱਕ ਮੰਗਾਉਂਦੇ ਹੋ ਨੋਟਾਂ ਦੇ, ਤੇ ਸਾਡੇ ਆਪਦੇ ਇਹਨਾਂ ਨੇ ਨਹੀਂ ਛੱਡੇ, ਸਾਡੇ ਤੋਂ ਖੋਹ ਕੇ ਬੈਂਕਾਂ 'ਚ ਰੱਖ ਲਏ ਤੇ ਮੁੜ ਕੇ ਸਾਨੂੰ ਦਿੰਦੇ ਵੀ ਨਹੀਂ। ਇਸ ਕਰਕੇ ਸੁਖਬੀਰ ਬਾਦਲ ਨੂੰ ਇੰਨਾ ਕੁ ਤੇ ਕਹਿਣਾ ਪਿਆ, ਪਰ ਇਹਨਾਂ ਕੁ ਕਹਿਣਾ ਕਾਫੀ ਨਹੀਂ। ਦੇਖੋ, ਇਹਨਾਂ ਦੇ ਵਾਂਗੂ ਹੀ ਸ਼ਿਵ ਸੈਨਾ ਵਾਲੇ ਭਾਈਵਾਲ ਆ ਕੇਂਦਰ ਦੇ, ਉਹ ਇਹਨਾਂ ਨੂੰ ਘੇਰ ਖਿਲਾਉਂਦੇ ਆ। ਨਰਿੰਦਰ ਮੋਦੀ ਹੋਰਾਂ ਦੀ ਲੋਚਨਾ ਰੱਜ ਕੇ ਕਰਦੇ, ਚਾਹੇ ਸਰਜੀਕਲ ਸਟ੍ਰਾਈਕ ਦਾ ਹੋਵੇ ਮੁੱਦਾ, ਚਾਹੇ ਨੋਟਬੰਦੀ ਦਾ ਮੁੱਦਾ ਹੋਵੇ, ਉਹ ਬਰਾਬਰ ਆਇਨਾ ਵਿਖਾਉਂਦੇ, ਬਰਾਬਰ ਸ਼ੀਸ਼ਾ ਵਿਖਾਉਂਦੇ। ਪਰ ਸਾਡੇ ਇਹ ਅੱਖਾਂ ਮੀਟ ਕੇ ਤੁਰੇ ਫਿਰਦੇ। ਇਹਨਾਂ ਨਾਲ ਤੇ ਸਿਕੰਦਰ ਸਿੰਘ ਮਲੂਕਾ ਚੰਗਾ ਨਿਕਲਿਆ। ਉਹਨੇ 10 ਦਿਨ ਪਹਿਲਾਂ ਹੀ ਇਸ ਨੋਟਬੰਦੀ ਦਾ ਉਹਨੇ ਕਿਹਾ ਕਿ ਮੈਂ ਸਿਆਸੀ ਤੌਰ ਤੇ ਵਿਰੋਧ ਕਰਦਾ, ਕਿ ਠੀਕ ਆ ਦੇਸ਼ ਦੇ ਹਿੱਤ ਫੈਸਲਾ, ਪਰ ਜਨਤਾ ਦੇ ਹਿੱਤ ਦਾ ਕੀ ਬਣੇਗਾ। ਸਿਕੰਦਰ ਸਿੰਘ ਮਲੂਕਾ ਨੇ 10 ਦਿਨ ਪਹਿਲਾਂ ਇਹ ਬਿਆਨ ਦੇ ਦਿੱਤਾ ਸੀਗਾ, ਪਰ ਇਹਨਾਂ ਦੀ ਨੀਂਦ ਹੁਣ ਜਾਗੀ ਹੈ। ਖੈਰ, ਨੀਂਦ ਵੀ ਉਦੋਂ ਜਾਗੀ ਹੈ ਅੱਜ ਭਾਜਪਾ ਦਾ ਇੱਕ ਆਗੂ, ਕਿਉਂਕਿ ਦੇਖੋ ਸਾਡੇ ਪੰਜਾਬ ਦੇ ਵਿੱਚ ਹੌਜ਼ਰੀ ਦਾ ਕਾਰੋਬਾਰ ਸੀਗਾ, ਉਹ ਡਾਊਨ ਹੋ ਗਿਆ, 30% ਰਹਿ ਗਿਆ। ਸਾਡਾ ਡੇਅਰੀ ਦਾ ਕਾਰੋਬਾਰ ਸੀ, ਉਹ ਡਾਊਨ ਹੋ ਗਿਆ। ਮਾਲੀਆ ਜਿਹੜਾ ਸ਼ਰਾਬ ਤੋਂ ਆਉਂਦਾ ਸੀ, ਉਹ ਡਾਊਨ ਹੋ ਗਿਆ। ਉਹ ਤੇ ਵੈਸੇ ਚਲੋ ਚੰਗੀ ਗੱਲ ਹੈ, ਇੰਨੀ ਘੱਟ ਵਿਕੇ। ਫਿਰ ਰਜਿਸਟਰੀਆਂ ਦੇ ਜਿੰਨਾ ਮਾਲੀਆ ਆਉਂਦਾ ਸੀ ਉਹ ਘਟ ਗਿਆ। ਪੰਜਾਬ ਤੇ ਰਗੜਿਆ ਪਿਆ। ਅੱਜ ਲੁਧਿਆਣੇ ਦੇ ਕਾਰੋਬਾਰੀਆਂ ਨੇ ਧਰਨਾ ਲਾਇਆ ਸੀ, ਤੇ ਧਰਨੇ ਦੇ ਵਿੱਚ ਜਿਹੜਾ ਉੱਥੇ ਪ੍ਰੋਫੈਸਰ ਰਜਿੰਦਰ ਭੰਡਾਰੀ ਹੈ, ਭਾਜਪਾ ਦਾ ਬਹੁਤ ਵੱਡਾ ਨੇਤਾ, ਉਹ ਵੀ ਚਲੇ ਗਿਆ ਕਿ ਚਲੋ ਆਪਾਂ ਵੀ ਹਾਜ਼ਰੀ ਲਵਾ ਆਉਣੇ ਆ ਤੇ ਉਹਨਾਂ ਨੂੰ ਮਨਾਉਣੇ ਕਾਰੋਬਾਰੀਆਂ ਨੂੰ ਕਿ ਛੱਡੋ ਖਹਿੜਾ, ਕੋਈ ਗੱਲ ਨਹੀਂ, ਕੰਮ ਸੌਖ ਹੋ ਜੂਗੀ ਛੇਤੀ। ਉੱਥੇ ਗਿਆ, ਉਹਦੇ ਜਾਂਦਿਆਂ ਸਰ ਉਹਨਾਂ ਨੇ ਨਰਿੰਦਰ ਮੋਦੀ ਮੁਰਦਾਬਾਦ ਤੇ ਪਤਾ ਨਹੀਂ ਕਿਹੜੇ ਕਿਹੜੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹ ਉੱਥੋਂ ਭੱਜ ਕੇ ਨਿਕਲਿਆ। ਸੋ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਤਸਵੀਰਾਂ ਵੇਖਣ ਡਿਆ ਤੇ ਜਿਵੇਂ ਭਾਜਪਾ ਵਾਲੇ ਤੇ ਹੁਣ ਭੱਜਣ ਲੱਗ ਪਏ ਆ, ਲੋਕਾਂ ਦੇ ਮੂਹਰੇ ਲੱਗ ਕੇ। ਇਹ ਨੌਬਤ ਸਾਡੇ ਤੇ ਵੀ ਆ ਜਾਣੀ ਹੈ ਜੇ 2-4 ਦਿਨਾਂ ਤੱਕ ਗੱਲ ਜਿਹੜੀ ਹੈ ਉਹ ਨਾਰਮਲ ਨਾ ਹੋਈ। ਇਸ ਕਰਕੇ ਸੁਖਬੀਰ ਬਾਦਲ ਮਜਬੂਰੀ 'ਚ ਬੋਲਿਆ, ਖੰਡ ਖਾਂਦਾ ਨਹੀਂ ਬੋਲਿਆ। ਜੀ ਜੀ ਜੀ, ਬਿਲਕੁਲ ਮਿੰਟੂ ਜੀ। ਅਤੇ ਸਰੋਤਿਓ, ਆਪਾਂ ਜਿਹੜੀ ਅੱਜ ਪ੍ਰੋਗਰਾਮ ਜਿਹੜਾ ਆ ਪੰਜਾਬ ਚੋਣ ਦੰਗਲ 2017 ਦੇ ਵਿੱਚ ਗੱਲਬਾਤ ਕਰ ਰਹੇ ਹਾਂ ਮਿੰਟੂ ਜੀ ਦੇ ਨਾਲ। ਹਰ ਸ਼ੁੱਕਰਵਾਰ ਨੂੰ ਜਿਹੜੇ ਜੀ ਇਹੀ ਆਪਣੇ ਮਹਿਮਾਨ ਹੁੰਦੇ ਆ ਸ਼ੁੱਕਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ। ਜਿੱਦਾਂ ਤੁਸੀਂ ਜਾਣਦੇ ਹੋ ਵੀ ਜਿਹੜਾ ਖਬਰ 'ਤੇ ਨਜ਼ਰ ਪ੍ਰੋਗਰਾਮ ਹੁੰਦਾ ਹੈ, ਉਸ ਦੇ ਵਿੱਚ ਆਪਾਂ ਖਬਰਾਂ ਕਰਦੇ ਹਾਂ ਸਵੇਰੇ 9:30 ਵਜੇ ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ। ਪਰ ਜਿਹੜਾ ਜੀ ਅੱਜ ਸ਼ੁੱਕਰਵਾਰ ਵਾਲੇ ਦਿਨ ਆਪਾਂ 8:15 ਵਜੇ ਜਿਹੜਾ ਜੀ ਸ਼ੁਰੂ ਕਰ ਲੈਂਦੇ ਹਾਂ ਇਸ ਪ੍ਰੋਗਰਾਮ ਨੂੰ। ਅਤੇ ਹੁਣ ਜਿੱਦਾਂ ਆਪਾਂ ਖਬਰਾਂ ਕਰ ਲਈਆਂ ਨੇ, ਕੁਛ ਕੁ ਅਹਿਮ ਖਬਰਾਂ ਕਰ ਲਈਆਂ ਨੇ, ਅਤੇ ਹੁਣ ਆਪਾਂ ਤੁਹਾਡੇ ਸਵਾਲ ਵੀ ਲੈਣੇ ਆ। ਸਰੋਤਿਓ, ਜਿਹੜੇ ਵੀ ਤੁਸੀਂ ਸੁਣ ਰਹੇ ਹੋ, ਜਿਹੜੇ ਵੀ ਮਾਧਿਅਮ ਰਾਹੀਂ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਨੂੰ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ, ਤੁਸੀਂ ਭਾਰਤ ਦੀ ਸਿਆਸਤ ਨੂੰ ਲੈ ਕੇ, ਪੰਜਾਬ ਦੀ ਸਿਆਸਤ ਨੂੰ ਲੈ ਕੇ, ਕਿਸੇ ਵੀ ਪਾਰਟੀ ਦੇ ਸੰਬੰਧ ਦੇ ਵਿੱਚ, ਸਿਆਸੀ ਪਾਰਟੀ ਦੇ ਸੰਬੰਧ ਦੇ ਵਿੱਚ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਹੁਣ ਫੋਨ ਲਾਈਨਜ਼ ਓਪਨ ਨੇ। ਤੁਸੀਂ ਸਾਰੇ ਜਣੇ ਕਾਲ ਕਰ ਸਕਦੇ ਹੋ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜੇ ਸਰੋਤੇ ਤੁਸੀਂ ਕਾਲ ਕਰੋ 4082725200 ਦੇ ਉੱਤੇ। ਅਤੇ ਮਿੰਟੂ ਜੀ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ,
ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਜੀ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਜੁੜਾਂਗੇ, ਉਹਨਾਂ ਦੇ ਜਿਹੜੇ ਸਵਾਲਾਂ ਦੇ ਜਿਹੜੇ ਜੀ ਆਪਾਂ ਗੱਲਬਾਤ ਉਸ ਦੇ ਉੱਤੇ ਕਰਾਂਗੇ। ਤੇ ਸਰੋਤਿਓ ਮਿਲਦੇ ਹਾਂ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਕੀ ਗੱਲ ਮਨਜੀਤ ਜੀ, ਬੜੀ ਅਪਸੈਟ ਲੱਗਦੇ ਹੋ? ਬੜੀ ਪਰੇਸ਼ਾਨ ਆ ਵੀਰ ਜੀ, ਲੱਤਾਂ ਸੁੱਜ ਜਾਂਦੀਆਂ ਨੇ, ਦੁਖਦੀਆਂ ਨੇ, ਥਕਾਵਟ, ਖਾਰਸ਼, ਜਲਨ, ਦਰਦ ਦਾ ਕਰਕੇ ਤਾਂ ਸ਼ਾਮ ਨੂੰ ਸੈਰ ਵੀ ਨਹੀਂ ਕਰ ਹੁੰਦੀ। ਸਮਝ ਨਹੀਂ ਆਉਂਦੀ ਕੀ ਕਰਾਂ। ਤੁਹਾਨੂੰ ਜਾਣਾ ਚਾਹੀਦਾ ਹੈ ਇੰਟਰਮੈਡ ਵੇਨ ਕਲੀਨਿਕ ਤੇ। ਉਹ ਲੈਗਸ ਤੇ ਵੇਨਸ ਦਾ ਹੀ ਟ੍ਰੀਟਮੈਂਟ ਕਰਦੇ ਨੇ। ਮੇਰੀ ਆਪਣੀ ਸਿਸਟਰ ਨੇ ਉਹਨਾਂ ਕੋਲੋਂ ਇਲਾਜ ਕਰਵਾਇਆ। ਪਰ ਮੇਰੀ ਅੰਗਰੇਜ਼ੀ ਵਧੀਆ ਨਹੀਂ। ਉਹ ਛੱਡੋ ਭੈਣ ਜੀ, ਉਹ ਆਪ ਪੰਜਾਬੀ ਬੋਲਦੇ ਨੇ। ਕੌਣ ਨੇ ਡਾਕਟਰ ਸਾਹਿਬ? ਡਾਕਟਰ ਲਾਰੈਂਸ ਮਿਲਨੇ ਆ ਉਹਨਾਂ ਦਾ ਨਾਮ। 25 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਵੇਨਸ ਦੇ ਟ੍ਰੀਟਮੈਂਟ 'ਚ, ਤੇ ਉਹਨਾਂ ਦਾ ਟ੍ਰੀਟਮੈਂਟ ਬੜਾ ਹੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਉਸ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਕਰਦੇ ਹਾਂ। ਅਤੇ ਸਰੋਤਿਓ ਅੱਜ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਸ਼ੁੱਕਰਵਾਰ ਦੇ ਦਿਨ ਜਿਹੜੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ, ਜੋ ਕਿ ਆਪਣੇ ਲਈ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਸਵੇਰ ਨੂੰ 9:30 ਵਜੇ ਹੁੰਦਾ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਅਤੇ ਸ਼ੁੱਕਰਵਾਰ ਨੂੰ ਜਿਹੜਾ ਇਸ ਦਾ ਸਮਾਂ ਥੋੜ੍ਹਾ ਵੱਧ ਹੁੰਦਾ, ਤਕਰੀਬਨ 8:15 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਪ੍ਰੋਗਰਾਮ ਸਵੇਰ ਦੇ ਸਮੇਂ ਜਿਹੜਾ ਆ ਉਹ ਹੁੰਦੇ ਆ ਲੈ ਕੇ ਸਾਡੇ ਨਾਲ ਹਾਜ਼ਰ। ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਜੀ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਭ ਨੂੰ ਸਤਿ ਸ੍ਰੀ ਅਕਾਲ। ਅਤੇ ਬਿਲਕੁਲ ਸਰੋਤਿਓ, ਤੁਸੀਂ ਵੀ ਜਿਹੜੇ ਜੀ ਹੁਣ ਸਵਾਲ ਪੁੱਛ ਸਕਦੇ ਹੋ ਪੰਜਾਬੀ ਰੇਡੀਓ USA ਦੇ ਉੱਤੇ ਮਿੰਟੂ ਜੀ ਦੇ ਕੋਲੋਂ। ਅਤੇ ਸਵਾਲ ਪੁੱਛਣ ਦੇ ਲਈ ਨੰਬਰ 408 272 52 100 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਨਾਲ ਕਾਫੀ ਸਰੋਤੇ ਜੁੜ ਚੁੱਕੇ ਨੇ, ਵਾਰੀ ਸਿਰ ਉਹਨਾਂ ਦੇ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਪਹਿਲੇ ਕਾਲਰ ਅੱਜ ਦੇ ਪਰਮਜੀਤ ਸਿੰਘ ਜੀ ਟੋਰਾਂਟੋ ਤੋਂ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਟੋਰਾਂਟੋ ਵਾਲੇ ਵੱਲੋਂ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਪਿਆਰ ਬਹੁਤ ਜ਼ਿਆਦਾ। ਇਸ ਵਾਰ ਵੀ ਮੈਂ ਕਾਲ ਕਰੀ ਸੀ ਤੇ ਇਸ ਵਾਰ ਵੀ ਤੁਹਾਨੂੰ ਕਾਲ ਕਰਦੇ ਹਾਂ। ਕੱਲ ਤੁਹਾਨੂੰ ਬਹੁਤ ਮਿਸ ਕੀਤਾ, ਕੱਲ ਤੁਹਾਡਾ ਪ੍ਰੋਗਰਾਮ ਨਹੀਂ ਆਇਆ। ਚਲੋ ਐਨੀਵੇਜ਼, ਤੁਸੀਂ ਬਿਜ਼ੀ ਹੋਵੋਗੇ ਸ਼ਾਇਦ। ਤੇ ਨੰਬਰ 2 ਮੇਰਾ ਪੇਪਰ ਸੀ ਜੀ, ਮੇਰਾ ਪੇਪਰ ਸੀ ਕੱਲ। ਹਾਂਜੀ, ਤੇ ਮੇਰਾ ਕੁਐਸਚਨ ਇਹ ਸੀਗਾ ਵੀ ਮਜੀਠੀਆ ਸਾਹਿਬ ਨੇ ਇੱਕ ਬਿਆਨ ਦਿੱਤਾ ਜੀ। ਮੈਂ ਪਿੱਛੇ ਤੇ ਥੋੜੇ ਦਿਨ ਪਹਿਲਾਂ YouTube ਤੇ ਵੀਡੀਓ ਦੇਖੀ। ਮਜੀਠੀਆ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਸਕੂਲ ਆ ਕੇ ਕਲੀਨਿਕ ਖੋਲੇ ਨੇ, 5 ਕਲੀਨਿਕ, ਤੇ ਉਹ ਕਲੀਨਿਕ ਖੋਲੇ ਨੇ ਆਖੇ ਜੀ ਇਹ ਬਾਦਲ ਸਾਹਿਬ ਦੁਆਰਾ ਖੋਲੇ ਗਏ ਕਲੀਨਿਕ ਨੇ, ਜਿਨ੍ਹਾਂ ਦੇ ਵਿੱਚ ਤੁਹਾਨੂੰ ਫ੍ਰੀ ਸਾਰੇ ਤੁਹਾਡੇ ਐਗਜ਼ਾਮ ਹੋਣਗੇ, ਫ੍ਰੀ ਤੁਹਾਡੀ ਡਾਕਟਰੀ ਚੈੱਕਅਪ ਹੋਊਗੀ। ਉਹ ਕਲੀਨਿਕ ਖੋਲੇ ਨੇ। ਤੇ ਉਹਨਾਂ ਨੂੰ ਜਦੋਂ ਪੱਤਰਕਾਰਾਂ ਦੁਆਰਾ ਕੁਐਸਚਨ ਪੁੱਛਿਆ ਗਿਆ ਵੀ ਕੀ ਇਹ ਕਲੀਨਿਕ ਸੇਮ ਉੱਦਾਂ ਦੇ ਹੀ ਨੇ ਵੀ ਜਿੱਦਾਂ ਉਹਨਾਂ ਨੇ ਦਿੱਲੀ ਦੇ ਵਿੱਚ ਖੋਲੇ ਨੇ ਕਲੀਨਿਕ, ਮੁਹੱਲਾ ਕਲੀਨਿਕ, ਇਹ ਸੇਮ ਉੱਦਾਂ ਦੇ ਕਲੀਨਿਕ ਨੇ? ਤਾਂ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਅਸੀਂ ਭਾਈ ਉਹਨਾਂ ਨੂੰ ਪੁੱਛਿਆ, ਦਿੱਲੀ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ। ਉਹ ਤਾਂ ਕਹਿੰਦੇ ਦਿੱਲੀ ਦੇ ਵਿੱਚ ਕਹਿੰਦੇ ਸੀ ਅਸੀਂ ਇੰਨੇ ਹਜ਼ਾਰ ਨੌਕਰੀਆਂ ਦਿੱਤੀਆਂ, ਇੱਕ ਵੀ ਨੌਕਰੀ ਨਹੀਂ ਦਿੱਤੀ। +2 ਨੰਬਰ 2 ਕਹਿੰਦੇ ਵੀ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਖੁੱਲਿਆ ਉੱਥੇ। ਜਿਹੜੇ ਕਲੀਨਿਕ ਖੁੱਲੇ ਨੇ ਉਹ ਸਿਰਫ ਤੇ ਸਿਰਫ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਪ੍ਰਾਈਵੇਟ ਕਾਰ ਗੱਡੀ ਦੇ ਵਿੱਚ ਕਲੀਨਿਕ ਖੋਲਦੀ ਏ, ਪੋਰਟੇਬਲ ਕਲੀਨਿਕ ਖੋਲੇ ਨੇ ਜੀ। ਜੀ ਉਹਨਾਂ ਦੇ ਕਲੀਨਿਕ ਤੇ ਬਹੁਤ ਮਾਡਲ ਕਲੀਨਿਕ ਨੇ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ। ਹੋਰ ਕੋਈ ਕੰਮ ਚਾਹੇ ਜਿਹੜਾ ਆਪਾਂ ਉਹਨਾਂ ਦਾ ਗਿਣ ਸਕਦੇ ਦਿੱਲੀ ਵਾਲਿਆਂ ਦਾ, ਪਰ ਕਲੀਨਿਕ ਤੇ ਉਹਨਾਂ ਦੀ ਪ੍ਰਾਪਤੀ ਨੇ, ਖਾਸ ਤੌਰ ਤੇ ਜਿਹੜੇ ਮੁਹੱਲਾ ਕਲੀਨਿਕ ਨੇ। ਪਰ ਜਿਹੜੇ ਇਹਨਾਂ ਨੇ ਕਲੀਨਿਕ ਖੋਲੇ ਆ, ਮੈਨੂੰ ਨਹੀਂ ਪਤਾ ਉਹ ਕਿੱਥੇ ਖੋਲੇ ਆ। ਹਾਂ, ਦਵਾਈ ਵਾਲੀਆਂ ਦੁਕਾਨਾਂ ਪਿੱਛੇ ਜੇ ਇਹਨਾਂ ਨੇ ਖੋਲੀਆਂ ਸਨ, ਉਹਨਾਂ ਨੂੰ ਵੱਡੇ ਪੱਧਰ ਤੇ ਪ੍ਰਮੋਟ ਵੀ ਕੀਤਾ ਗਿਆ ਸੀ। ਪਰ ਇਹ ਕਲੀਨਿਕਾਂ ਕਿੱਥੇ ਖੁੱਲੀਆਂ ਨੇ ਮੈਨੂੰ ਇਹਦਾ ਬਹੁਤਾ ਪਤਾ ਨਹੀਂ, ਕਿਉਂਕਿ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਹਾਂ। ਪਿੰਡਾਂ ਦੇ ਵਿੱਚ ਤੇ ਮੈਂ ਕਦੇ ਕਲੀਨਿਕ ਇਹੋ ਜਿਹੀ ਵੇਖੀ ਨਹੀਂ। ਔਰ ਜਿਹੜੀ ਗੱਲ ਟੈਸਟਾਂ ਵਾਲੀ ਕੀਤੀ ਜਾਂਦੀ ਹੈ, ਪੰਜਾਬ ਦੇ ਵਿੱਚ ਤੁਸੀਂ ਦੂਰ ਨਾ ਜਾਓ,
ਇਹਨਾਂ ਨੇ ਕਾਲੇ ਪੀਲੀਏ ਦੀ ਇਲਾਜ ਦੀ ਇੱਕ ਸਕੀਮ ਚਲਾਈ ਸੀਗੀ ਕਿ ਜੀ। ਜਿੰਨੇ ਵੀ ਜ਼ਿਲ੍ਹਾ ਹਸਪਤਾਲ ਆ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਟੈਸਟ ਕਰਾ ਲਓ, ਦਵਾਈ ਮੁਫਤ ਲੈ ਲਓ। ਪਰ ਤੁਸੀਂ ਉੱਥੇ ਜਾ ਕੇ ਦੇਖਿਓ ਜਾਂ ਕਿਸੇ ਆਪਣੇ ਕਿਸੇ ਅੰਗੀ ਰਿਸ਼ਤੇਦਾਰ ਤੋਂ ਕੋਈ ਵੀਡੀਓ ਬਣਵਾ ਕੇ ਵੇਖ ਲਿਓ ਕਿ ਉੱਥੇ ਕੀ ਹਾਲ ਹੁੰਦਾ ਹੈ। ਤੇ ਸਿਫਾਰਸ਼ਾਂ ਲੱਗਦੀਆਂ ਨੇ, ਬਹੁਤ ਧੱਕੇ ਧੂੜੇ ਦੇ ਨਾਲ ਕਿਸੇ ਦੀ ਵਾਰੀ ਆਉਂਦੀ ਹੈ। ਜੇ ਵਾਰੀ ਆਉਂਦੀ ਹੈ ਤੇ ਫਿਰ ਗੱਲ ਟੈਸਟਾਂ ਤੇ ਅੜ ਜਾਂਦੀ ਹੈ। 8-8 10-10 ਹਜ਼ਾਰ ਰੁਪਈਆ ਜਿਹੜਾ ਉਹ ਟੈਸਟਾਂ ਤੇ ਲੱਗ ਜਾਂਦਾ ਹੈ। ਸੋ ਹਾਲ ਸਾਡੇ ਇੱਥੇ ਆ। ਅਸੀਂ ਤੇ ਕਹਿੰਦੇ ਹਾਂ ਕਿ ਮਜੀਠੀਆ ਸਾਹਿਬ ਹੋਰੀ ਇਹੋ ਜਿਹੀ ਕੋਈ ਬੁਨਿਆਦੀ ਜਿਹੜੀ ਚੀਜ਼ ਹੈ ਸਿਹਤ ਨਾਲ ਜੁੜੀ ਖਾਸ ਤੌਰ ਤੇ ਉਹ ਲਾਗੂ ਕਰਨ। ਮਜੀਠੀਆ ਦੇ ਅਸੀਂ ਤੇ ਜਿਹੜੇ ਜੀਜਾ ਸਾਹਿਬ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਕਰੋ ਤੇ ਸਹੀ। ਕਲੀਨਿਕਾਂ ਜਿਹੜੀਆਂ ਉਹ ਉੱਥੇ YouTube ਤੇ ਨਾ ਚੱਲਦੀਆਂ ਰਹਿਣ, ਉਹਨਾਂ ਨੂੰ ਲਿਆਓ ਜਿੱਥੇ ਜ਼ਰੂਰਤ ਆ, ਪਿੰਡਾਂ ਦੇ ਵਿੱਚ ਲਿਆਓ। ਦੇਖੋ ਨਾਨਕ ਦੋਨਾ ਤੇਜਾ ਰੋਹਿਲਾ ਪਿੰਡ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਜੀ। ਉੱਥੋਂ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਾਰੀ ਪਨੀਰੀ ਪੰਜਾਬੀਆਂ ਦੀ ਮਰਨ ਡਈ ਆ। ਕੋਈ ਬੱਚਾ ਜਿਹੜਾ ਦ੍ਰਿਸ਼ਟੀਹੀਨ ਆ, ਕੋਈ ਬੱਚਾ ਜਿਹੜਾ ਬੋਲਣ ਸੁਣਨ ਤੋਂ ਸਮਰੱਥ ਆ ਕੇ ਤੇ ਵੇਖੋ। ਇਹ ਇੱਧਰ ਜਲਾਲਾਬਾਦ ਦੇ ਏਰੀਏ ਦੇ ਵਿੱਚ ਹੀ ਪੈਂਦੇ ਆ ਪਿੰਡ, ਫਾਜ਼ਿਲਕਾ ਜਲਾਲਾਬਾਦ ਏਰੀਏ 'ਚ ਪੈਂਦੇ ਆ। ਕਲੀਨਿਕਾਂ ਇੱਧਰ ਖੋਲ੍ਹਣ ਦੀ ਲੋੜ ਆ। ਜੇ ਕਲੀਨਿਕਾਂ ਅੰਮ੍ਰਿਤਸਰ ਚੰਡੀਗੜ੍ਹ ਦੇ ਵਿੱਚ ਖੋਲ੍ਹੀਆਂ ਤੇ ਫਿਰ ਤੇ ਉਹ ਕਹਿ ਸਕਦੇ ਆ ਕਿ ਵਿਅਰਥ ਆ। ਜੀ ਜੀ ਜੀ। ਅਗਲੇ ਕਾਲਰ ਪਲਵੀਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਨਵੀਰ ਤੇ ਸਤਿ ਸ਼੍ਰੀ ਅਕਾਲ ਮਿੰਟੂ ਬਾਈ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਵੈਸੇ ਤਾਂ ਸਾਡੇ ਪੰਜਾਬ ਦੇ ਲੀਡਰ ਜਿਵੇਂ ਬਲਵੰਤ ਸਿੰਘ ਰਾਮੂਆਣੀਆ ਹੋ ਗਿਆ ਜਾਂ ਜਗਮੀਤ ਬਰਾੜ ਹੋ ਗਿਆ, ਜਗਾੜੂ ਆ ਕੋਈ ਨਾ ਕੋਈ ਲਾ ਲੈਂਦੇ ਜਗਾੜ। ਪਰ ਜਗਮੀਤ ਬਰਾੜ ਨੇ ਹੁਣ ਇੱਕ ਪਾਰਟੀ ਕਿਸੇ ਦਾ ਨਵਾਂ ਹੀ ਆਪਦੀ ਦਾ ਬਣ ਗਿਆ ਪ੍ਰਧਾਨ, ਤੇ ਉਹ ਇਹਨਾਂ ਹੁਣ ਕੀ ਕਰ ਰਿਹਾ ਅੱਜ ਕੱਲ? ਉਹ ਕੁਛ ਆਮ ਆਦਮੀ ਪਾਰਟੀ ਨੂੰ ਫਰਕ ਪਾਊਗਾ? ਉਹ ਆਪਣੀ ਵੰਜਰੀ ਵਜਾਉਂਦਾ ਤੁਰਿਆ ਫਿਰਦਾ ਜਾਂ ਕੀ ਕਰੂਗਾ? ਉਹਦੇ ਬਾਰੇ ਪੁੱਛਣਾ। ਥੈਂਕ ਯੂ ਜੀ। ਜੀ ਜਗਮੀਤ ਬਰਾੜ ਬਾਰੇ ਇੱਕ ਹੀ ਬੰਦਾ ਜਿਹੜਾ ਉਹ ਬਿਲਕੁਲ ਸੱਚੀ ਗੱਲ ਦੱਸ ਸਕਦਾ ਸੀਗਾ, ਦਿਲ ਖੋਲ ਕੇ ਦੱਸ ਸਕਦਾ ਸੀਗਾ, ਉਹ ਸੀ ਕੁਲਦੀਪ ਮਾਣਕ। ਪਰ ਕੁਲਦੀਪ ਮਾਣਕ ਸੰਸਾਰ ਦੇ ਵਿੱਚ ਰਿਹਾ ਨਹੀਂ। ਕੁਲਦੀਪ ਮਾਣਕ ਨੂੰ ਖੜਾ ਕਰਕੇ ਕਾਂਗਰਸ ਤਵਾੜੀ ਵਧੀਓ, ਆਪ ਹੀ ਦੂਜੀ ਕਾਂਗਰਸ ਚਲੇ ਗਿਆ ਸੀ। ਤੇ ਕੁਲਦੀਪ ਮਾਣਕ ਬਾਅਦ ਦੇ ਵਿੱਚ ਜਿਹੜਾ ਪਹਿਲਾਂ ਕਹਿੰਦਾ ਹੁੰਦਾ ਸੀਗਾ ਯਾਰ ਤਾੜੀ ਮਾਰ ਦਿਓ, ਮੈਂ ਕਿਹੜਾ ਤੁਹਾਡੇ ਤੋਂ ਵੋਟਾਂ ਲੈਣ ਆਇਆ, ਤੇ ਬਾਅਦ ਦੇ ਵਿੱਚ ਕਹਿੰਦਾ ਸੀ ਵੋਟਾਂ ਤੋਂ ਆਪਾਂ ਕੀ ਕਰਾਉਣਾ, ਕੱਲੀ ਤਾੜੀ ਮਾਰ ਦਿਓ। ਸੋ ਉਹਦਾ ਹਾਲ ਜਗਮੀਤ ਬਰਾੜ ਨੇ ਕੀ ਕੀਤਾ ਸੀ ਸਭ ਨੂੰ ਪਤਾ ਹੀ ਆ। ਪਰ ਜਗਮੀਤ ਬਰਾੜ ਆ ਜਿਹੜਾ, ਦੇਖੋ ਸਾਡੇ ਇਲਾਕੇ ਦਾ, ਵੈਸੇ ਸਾਡੇ ਇਲਾਕੇ ਨੇ ਬਹੁਤ ਚੋਟੀ ਦੇ ਲੀਡਰ ਦਿੱਤੇ ਆ। ਪ੍ਰਕਾਸ਼ ਸਿੰਘ ਬਾਦਲ, ਜਗਮੀਤ ਬਰਾੜ, ਹਰਚਰਨ ਬਰਾੜ, ਰਾਜਾ ਵੜਿੰਗ, ਮਨਪ੍ਰੀਤ ਬਾਦਲ, ਬੜੀ ਲੰਮੀ ਫਹਿਰਿਸਤ ਆ। ਜਗਮੀਤ ਬਰਾੜ ਤੇ ਉਹਦਾ ਫਾਦਰ ਗੁਰਮੀਤ ਬਰਾੜ ਉਹ ਵੀ ਸਾਡੇ ਇਲਾਕੇ ਦੇ ਆ। ਜਗਮੀਤ ਬਰਾੜ ਕਿਸੇ ਸਮੇਂ ਬਹੁਤ ਵੱਡੀ ਸਪੋਰਟ ਲੋਕਾਂ ਦੀ ਜਿਹੜੀ ਹਾਸਲ ਕਰ ਗਿਆ ਸੀ ਜਦੋਂ ਸੁਖਬੀਰ ਬਾਦਲ ਨੂੰ ਨੇ ਹਰਾਇਆ। ਪਰ ਬਾਅਦ ਦੇ ਵਿੱਚ ਇਹਦੀਆਂ ਆਪਣੀਆਂ ਜਿਹੜੀਆਂ ਕੁਝ ਗਲਤੀਆਂ, ਕੁਝ ਨਕਮਾਪਣ, ਕੁਝ ਲਾਲਸਾਵਾਂ ਜਿਹੜੀਆਂ ਬੰਦੇ ਦੀਆਂ ਹੁੰਦੀਆਂ ਉਹ ਫਿਰ ਡਾਊਨਫਾਲ ਵੱਲ ਲੈ ਜਾਂਦੀਆਂ। ਤਾਂ ਜਗਮੀਤ ਬਰਾੜ ਦੀਆਂ ਲਾਲਸਾਵਾਂ ਜਿਹੜੀਆਂ ਹਮੇਸ਼ਾ ਇਹੋ ਜਿਹੀਆਂ ਰਹੀਆਂ ਕਿ ਮੈਂ ਇੱਕ ਤੇ ਚੌਧਰੀ ਹੋਵਾਂ, ਜਿਹੜੇ ਵੀ ਸੰਗਠਨ ਦੇ ਵਿੱਚ ਹੋਵਾਂ। ਉਹ ਜਦੋਂ ਚੌਧਰਪੁਣਾ ਨਹੀਂ ਮਿਲਦਾ ਫਿਰ ਇਹ ਆਪਣੀ ਪਾਰਟੀ ਨੂੰ ਗੋਲ ਕਰਨ ਲੱਗ ਪੈਂਦਾ। ਹੁਣ ਦੇਖੋ ਪਹਿਲਾਂ ਕਾਂਗਰਸ ਦੇ ਵਿੱਚ ਸੀ, ਬੀਬੀ ਸੋਨੀਆ ਗਾਂਧੀ ਹੋਰਾਂ ਨੂੰ ਮਿਣ ਕੇ ਲੈਂਦਾ ਸੀ ਕਿ ਐ ਨਹੀਂ ਜੀ ਐ ਕਰਦੇ ਆ। ਫਿਰ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਭੇਜਿਆ। ਪਹਿਲਾਂ ਉੱਥੇ ਹੁੰਦਾ ਸੀਗਾ ਕਾਂਗਰਸ ਦੀ ਜਿਹੜੀ ਸੈਂਟਰ ਦੀ ਕਮੇਟੀ, ਉਹਦੇ 'ਚ ਹੁੰਦਾ ਸੀ। ਬਾਅਦ 'ਚ ਪੰਜਾਬ 'ਚ ਆਇਆ ਤੇ ਇਹਨੇ ਕੈਪਟਨ ਦੇ ਨਾਲ ਖੜੀਕਾ ਪਾ ਲਿਆ। ਇਹ ਹੈ ਉਹ ਹੈ ਜੋ 14 ਅਗਸਤ 2015 ਨੂੰ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਸ਼ੇਰ ਹੈ ਪੰਜਾਬ ਦਾ। ਬਾਅਦ ਦੇ ਵਿੱਚ ਕਹਿੰਦੇ ਜੀ ਉਹ ਤੇ ਚੋਰ ਆ, ਉਹਨੇ ਤਾਂ ਡੱਬਾ ਹੀ ਉੱਥੇ ਬੰਗਲੇ ਬਣਾਇਆ। ਸੋ ਬਾਅਦ ਦੇ ਵਿੱਚ ਇਹਦਾ ਕੀ ਹੋਣਾ ਕੀ ਨਹੀਂ ਹੋਣਾ ਇਹਦਾ ਕੋਈ ਪਤਾ ਹੀ ਨਹੀਂ। ਜੇ ਆਮ ਆਦਮੀ ਪਾਰਟੀ 'ਚ ਗਿਆ, ਪਹਿਲਾਂ ਕਹਿੰਦਾ ਜੀ ਆਮ ਆਦਮੀ ਪਾਰਟੀ ਪੰਜਾਬ ਦਾ ਭਵਿੱਖ ਸੰਵਾਰ ਸਕਦੀ ਹੈ। ਹੁਣ ਕਹਿੰਦਾ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਸਾਡੇ ਨਾਲ ਗੱਲਬਾਤ ਕਰੇ ਸਿੱਧੇ ਤੌਰ ਤੇ, ਤਾਂ ਹੁਣ ਕਹਿੰਦਾ ਨੀਗਾ। ਪਰ ਵਿੱਚੋਂ ਤ੍ਰਿਣਮੂਲ ਕਾਂਗਰਸ ਦਾ ਜਿਹੜਾ ਫਾਨਾ ਫਸਾਈ ਫਿਰਦਾ ਕਿ ਜੀ ਅਸੀਂ ਤੇ ਇੰਨੀਆਂ ਸੀਟਾਂ ਤੇ ਚੋਣ ਲੜਾਂਗੇ। ਇੱਕ ਪਾਸੇ ਅਲਾਇੰਸ ਹੈ, ਦੂਜੇ ਪਾਸੇ ਉਹ ਕਹੀ ਜਾਂਦਾ ਜੀ ਕਿ ਅਸੀਂ ਤੇ ਚੋਣ ਲੜਾਂਗੇ। ਤੇ ਇਹਦਾ ਮਤਲਬ ਸਿੱਧਾ ਹੈ ਨਾ ਕਿ ਮੇਰੇ ਨਾਲ ਸੈਟਿੰਗ ਕਰੋ ਕਿ ਕਿੰਨੀਆਂ ਦਿੰਦੇ ਹੋ ਕਿੰਨੀਆਂ ਲੈਂਦੇ ਹੋ। ਇਸ ਕਰਕੇ ਜਗਮੀਤ ਬਰਾੜ ਦਾ ਜਿਹੜਾ ਰਾਜਨੀਤੀ ਕਰਨ ਦਾ ਢੰਗ ਆ, ਵੈਸੇ ਰਾਜਨੀਤੀ ਦਾ ਉਹ ਖਿਡਾਰੀ ਬਹੁਤ ਮਾਹਰ ਆ, ਬੜਾ ਪੁਰਾਣਾ, ਪਰ ਉਹਦਾ ਜਿਹੜਾ ਢੰਗ ਆ ਉਹ ਇਹੋ ਜਿਹਾ ਬਣ ਚੁੱਕਾ ਕਿ ਉਹਨੂੰ ਲੋਕ ਹੁਣ ਬਹੁਤੀ ਤਵੱਜੋ ਨਹੀਂ ਦਿੰਦੇ। ਇਸ ਕਰਕੇ ਜਗਮੀਤ ਬਰਾੜ ਹੈ ਜਿਹੜਾ ਉਹ ਚੰਡੀਗੜ੍ਹੋਂ ਪ੍ਰੈਸ ਨੋਟ ਤੇ ਲਵਾ ਲੈਂਦਾ, ਪਰ ਹੇਠਲੇ ਥਾਂ ਤੇ ਜਦੋਂ ਆਉਂਦਾ, ਜ਼ਮੀਨੀ ਤਲ ਤੇ ਆਉਂਦਾ, ਉਦੋਂ ਉਹਦੀ ਉਹ ਵੁਕਤ ਨਹੀਂ ਰਹਿ ਜਾਂਦੀ ਜਿਹੜੀ ਲਈ ਕਦੇ ਜਗਮੀਤ ਬਰਾੜ ਜਾਣਿਆ ਜਾਂਦਾ ਸੀ। ਜੀ ਜੀ। ਅਗਲੇ ਕਾਲਰ ਸੁੱਚਾ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਹਾਂਜੀ ਮੈਂ ਠੀਕ ਹੈ ਜੀ ਸਰਦਾਰ ਸਾਹਿਬ। ਹਾਂ ਜੀ, ਮੈਂ ਕੀ ਇੱਕ ਸਵਾਲ ਹੈ? ਛੋਟਾ ਜਿਹਾ ਸਵਾਲ ਸੀਗਾ ਵੀ ਜਿਹੜੀ ਨੋਟਬੰਦੀ ਹੋਈ ਹੈ ਵੀ ਹੁਣ ਮੋਦੀ ਨੇ ਕਰ ਤਾਂ ਦਿੱਤੀ ਵੀ ਇਹਦੀਆਂ ਤਕਲੀਫਾਂ ਦੇਖੋ। ਹੁਣ ਇੱਥੋਂ ਅਸੀਂ ਦਿਨ ਰਾਤ ਰੋਡਾਂ ਤੇ ਘੁੰਮ ਕੇ ਪੈਸੇ ਕਮਾ ਕੇ ਇੰਡੀਆ ਭੇਜਦੇ ਹਾਂ,
ਮੈਂ 2 ਦਿਨ ਪਹਿਲਾਂ ਪੈਸੇ ਭੇਜੇ, 3 ਦਿਨ ਮੈਨੇਜਰ ਨੇ ਮੇਰੇ ਮੁੰਡੇ ਨੂੰ ਨੇੜੇ ਨਹੀਂ ਲੱਗਣ ਦਿੱਤਾ, ਕਦੀ ਕੈਸ਼ ਆ ਨਹੀਂ, ਕਦੀ ਕੁਛ ਨਹੀਂ, ਕਦੀ ਕੁਛ ਨਹੀਂ, ਕਦੀ ਕੁਛ ਨਹੀਂ। ਫਿਰ ਅੱਜ MLA ਤੋਂ ਕਾਲ ਕਰਵਾਈ ਆ ਤੇ ਤਾਂ ਫਿਰ ਕੈਸ਼ ਵੀ ਆ ਗਿਆ ਤੇ ਪੈਸੇ ਵੀ ਮੁੰਡੇ ਨੂੰ ਮਿਲ ਗਏ। ਇਹ ਕੀ ਚੱਕਰ ਆ? ਗਵਰਨਮੈਂਟ ਉੱਥੇ ਕੁਝ ਕਰ ਰਹੀ ਆ? ਇਹਨਾਂ ਮੈਨੇਜਰਾਂ ਨੂੰ ਨਹੀਂ ਕੋ ਕਹਿ ਰਹੀ ਵੀ ਤੁਸੀਂ ਕਿਉਂ ਇੰਨਾ ਖੱਜਲ ਖਰਾਬ ਕਰਦੇ ਹੋ? ਇੰਨਾ ਕੀ ਸਵਾਲ ਮੇਰਾ ਇਹਦੇ ਬਾਰੇ। ਕੀ ਬੰਦ ਨਾ ਕਰਿਓ ਜੀ। ਕੀਤਾ ਹੀ ਇਹਨਾਂ ਨੇ ਖੱਜਲ ਖੁਆਰ ਜ਼ਿਆਦਾ, ਮੋਦੀ ਹੋਰਾਂ ਦੇ ਨਾਲੋਂ ਜ਼ਿਆਦਾ ਖੱਜਲ ਖੁਆਰੀ ਇਹਨਾਂ ਨੇ ਕੀਤੀ ਹੈ। ਦੇਖੋ ਸਰਕਾਰ ਤੇ ਇਹ ਨਹੀਂ ਚਾਹੁੰਦੀ ਕਿ ਸਾਡੀਆਂ ਵੋਟਾਂ ਖਰਾਬ ਹੋਣ, ਲੋਕਾਂ ਨੂੰ ਜ਼ਿਆਦਾ ਖੱਜਲ ਖੁਆਰੀ ਹੋਵੇ, ਕਿਉਂਕਿ ਜਿਵੇਂ ਆਪਾਂ ਪਹਿਲਾਂ ਖਬਰਾਂ ਦੇ ਵਿੱਚ ਵੀ ਗੱਲ ਕਰਕੇ ਹਟੇ ਹਾਂ ਕਿ ਯੂਪੀ ਦੇ ਵਿੱਚ ਇਹਨਾਂ ਦੇ ਆਪਦੇ ਰਾਜਨੇਤਾ ਜਿਹੜੇ ਉਹ ਇਹ ਚੋਟੀ ਦੇ ਸੰਸਦ ਮੈਂਬਰ ਹੈ ਜਿਹੜੇ ਜਾਂ ਹੋਰ ਆ ਜਿਹੜੇ, ਉਹ ਇਹਨਾਂ ਨੂੰ ਕਹੀ ਜਾਂਦੇ ਸਾਰਾ ਹਾਲ ਜਿਹੜਾ ਹੇਠਲੇ ਪੱਧਰ ਤੇ ਆਵਾਮ ਦਾ ਦੱਸੀ ਜਾਂਦੇ ਆ ਕਿ ਕੱਲ ਨੂੰ ਫੇਰ ਨਾ ਕਿਉਂ ਜੇ ਮਾਂਜਾ ਵੱਜ ਗਿਆ। ਸੋ ਸਰਕਾਰ ਤੇ ਕਤਈ ਨਹੀਂ ਚਾਹੁੰਦੀ। ਪਰ ਦੇਖੋ ਬੈਂਕਾਂ ਦਾ ਹਾਲ ਤੁਸੀਂ ਅੰਦਾਜ਼ਾ ਹੀ ਲਾ ਲਓ ਕਿ ਜਿਸ ਦਿਨ 8 ਨਵੰਬਰ ਨੂੰ ਨੋਟਬੰਦੀ ਹੁੰਦੀ ਹੈ, ਅਗਲੇ ਦਿਨ ਤੋਂ ਹੀ ਇਹ ਜਿਹੜੀ ਗੜਬੜ ਸ਼ੁਰੂ ਹੋ ਗਈ ਸੀ। ਇੱਕ ਬੈਂਕ ਮੈਨੇਜਰ ਇਹੋ ਜਿਹਾ ਕੈਮਰੇ 'ਚ ਕੈਦ ਹੋਇਆ ਜਿਨੇ ਬਾਹਰ ਤੇ ਬਹੁਤ ਵੱਡੀ ਲਾਈਨ ਲਵਾਈ ਹੋਈ ਸੀ ਤੇ ਪਿੱਛੇ ਇੱਕ ਖਿੜਕੀ ਰੱਖੀ ਹੋਈ ਸੀ। ਜਿਹੜੇ ਉਹਦੇ VIP ਬੰਦੇ ਸਨ ਉਹਨਾਂ ਨੇ ਪਿੱਛੇ ਖਿੜਕੀ 'ਚ ਇੱਕ ਛੋਟੀ ਜਿਹੀ ਲਾਈਨ ਲਾਈ ਸੀ, ਉਹਨਾਂ ਲਈ ਦਥੀਆਂ ਉਹ ਜਿਹੜਾ ਰੌਸ਼ਨਦਾਨ ਬਣਿਆ ਹੁੰਦਾ ਇਹਦੇ ਵਿੱਚ ਉਹ ਕੱਢ ਕੇ ਦੇਈ ਜਾਂਦਾ ਸੀਗਾ। ਸੋ ਬਹੁਤ ਥਾਵਾਂ ਤੇ ਇਹੋ ਜਿਹੇ ਕਿੱਸੇ ਆਏ ਆ। 27 ਬੈਂਕ ਮੈਨੇਜਰ ਤੇ ਜਿਹੜੇ ਸਸਪੈਂਡ ਹੋਏ ਆ। ਐਕਸਿਸ ਬੈਂਕ ਹੈ ਜਿਹੜਾ ਉਹ ਟੋਟਲੀ ਉਹਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਜਿਹੜੀਆਂ ਦਿੱਲੀ 'ਚ ਇੱਕ ਇਲਾਕੇ ਦੇ ਵਿੱਚ ਤੇ ਟੋਟਲੀ ਉਹ ਬ੍ਰਾਂਚਾਂ ਜਿਹੜੀਆਂ ਸ਼ੱਕ ਦੇ ਦਾਇਰੇ 'ਚ ਆ। ਉਹਨਾਂ ਦੇ 2 ਅਫਸਰ ਵੀ ਫੜੇ ਉਹਨਾਂ ਦੇ। ਸੋ ਬੈਂਕ ਮੈਨੇਜਰ ਤੇ ਬਹੁਤ ਵੱਡੇ ਪੱਧਰ ਤੇ ਗੜਬੜੀ ਕਰਦੇ ਪਏ ਆ। ਇਹਨਾਂ ਨੇ ਹੁਣ 500 ਬੈਂਕ ਬ੍ਰਾਂਚਾਂ ਦੀਆਂ 400 ਸੀਡੀਆਂ ਜਿਹੜੀਆਂ CCTV ਰਿਕਾਰਡਿੰਗ ਦੀਆਂ ਬਣਾ ਕੇ ਖੜੀਆਂ ਤੇ ਹੈ ਨੇ, ਪਰ ਉਹਦੇ 'ਚ ਇਹ ਹੈ ਕਿ ਉਹ 68,000 ਘੰਟੇ ਦੀ ਦੱਸਦੇ ਰਿਕਾਰਡਿੰਗ ਆ ਜੇ ਕੁੱਲ ਬਣ ਗਈ ਤੇ ਇੰਨੀ ਰਿਕਾਰਡਿੰਗ ਖੰਗਾਲ ਕੇ ਕੱਲਾ ਬੰਦਾ ਲੱਭ ਕੇ ਕੱਲੇ ਬੰਦੇ ਨੂੰ ਸਜ਼ਾ ਦੇਣੀ ਹੈ ਜਿਹੜੀ ਉਹ ਮੁਸ਼ਕਿਲ ਜੀ ਜਾਪਦੀ ਹਾਲ ਦੀ ਘੜੇ। ਪਰ ਫਿਰ ਵੀ ਬਾਵਜੂਦ ਇਸ ਦੇ ਜੇ ਦੇਖੀਏ ਤੇ ਜੋ ਇਹਨਾਂ ਨੇ ਕੀਤਾ ਬੈਂਕ ਮੈਨੇਜਰਾਂ ਨੇ, ਇਹਨਾਂ ਦੇ ਖਿਲਾਫ ਜਿੱਡੀ ਸਖਤਾਈ ਹੋਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ। ਜਿਵੇਂ ਤੁਸੀਂ ਗੱਲ ਕਹੀ ਹੈ ਬਿਲਕੁਲ ਸਹੀ ਹੈ। ਮੈਨੂੰ ਇੱਕ ਮੇਰੇ ਖਾਸ ਮਿੱਤਰ ਨੇ ਦੱਸਿਆ, ਕਹਿੰਦਾ ਕਿ ਅਸੀਂ ਖੁਦ ਵੇਖਿਆ ਕਿ ਲਾਈਨ ਦੇ ਵਿੱਚ ਅਸੀਂ ਲੱਗੇ ਸਾਂ। ਇੱਕ ਵਾਰੀ ਬੈਂਕ ਦਾ ਜਿਹੜਾ ਅੱਧਾ ਸ਼ਟਰ ਸੁੱਟਿਆ ਗਿਆ, ਬੰਦਾ ਆਇਆ, ਉਹਨੇ ਉਹ ਇਲਾਕੇ ਦੇ ਲੀਡਰ ਦਾ ਨਾਂ ਲਿਆ ਕਿ ਉਹਦਾ ਮੁੰਡਾ ਆਇਆ ਤੇ ਉਹਨੇ ਝੋਲੇ ਭਰ ਕੇ 2 ਆਪਦੀ ਕਾਰ 'ਚ ਰੱਖੇ ਤੇ ਉੱਥੋਂ ਚਲਾ ਗਿਆ ਕਿਉਂਕਿ ਅਗਲੇ ਦਿਨ ਉਹਦੀ ਸਿਸਟਰ ਦਾ ਵਿਆਹ ਸੀ। ਸੋ ਇਹ ਸਾਰਾ ਕੁਛ ਜਿਹੜਾ ਆਮ ਹੋਇਆ ਹੋ ਰਿਹਾ ਹੈ ਤੇ ਹਾਲੇ ਮੇਰੇ ਖਿਆਲ ਦੇ ਨਾਲ ਹੋਵੇਗਾ। ਬੈਂਕ ਮੈਨੇਜਰਾਂ ਦੀਆਂ ਤੇ ਕਹਾਣੀਆਂ ਜੇ ਮੈਂ ਤੁਹਾਨੂੰ ਸੁਣਾਵਾਂ ਤੇ ਕੀ ਹੈ, ਆਈਡੀਆ ਇਹਨਾਂ ਨੇ ਵਰਤ ਕੇ ਆਪਣੇ ਜਿਹੜੇ ਬੋਝੇ ਭਰ ਲਏ, ਬਹੁਤ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ। ਜੀ ਬਿਲਕੁਲ ਜੀ। ਐਵੇਂ ਨਹੀਂ ਕਹਿੰਦੇ ਸੀਗੇ ਵੀ ਵਾਕਿਆ ਹੀ ਇਸ ਟਾਈਮ ਮੈਨੂੰ ਲੱਗਦਾ ਭਾਰਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸਕੈਮ ਜਿਹੜਾ ਆ ਇਹ ਜਾਪਦਾ ਆ। ਸੁਰਜੀਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਵੀ ਜਦੋਂ ਬੰਦਾ ਰਿਟਾਇਰ ਹੋ ਜਾਂਦਾ 60 ਸਾਲ ਤੇ, ਬਾਦਲ ਨੇ ਕਦੋਂ ਇਹ ਕੰਮ ਛੱਡਣਾ ਜੀ? ਚਿਤਰਾਈਆਂ ਸਿਆਣਪਾਂ ਤੋਂ ਝੂਠ ਬੋਲਣ ਦਾ ਇਹ ਕੰਮ ਹੁੰਦਾ ਸਾਰਾ ਜੀ। ਵੀ ਇਹਦੇ ਬਾਰੇ ਦੱਸੋ ਜੀ। ਇਹਦੀ ਕੋਈ ਏਜ ਹੈਗੀ ਲਿਮਿਟ ਕਿ ਇਹੋ ਹੀ ਰਹੂਗਾ ਕਿ ਲੋਕਾਂ ਨਵੇਂ ਨੂੰ ਕਿੱਦਾਂ ਨੌਕਰੀ ਮਿਲੂ ਜਾਂ ਆਪ ਨਹੀਂ ਛੱਡਣੀ ਚਾਹ ਰਹੇ ਹੋ? ਜੀ ਸੁਰਜੀਤ ਜੀ। ਉਹ ਤੇ ਕਹਿੰਦੇ ਆ ਕਿ ਮੈਂ ਤਾਂ 19 ਸਾਲ ਦਾ, 90 ਸਾਲ ਦਾ ਤਾਂ ਹੋਇਆ ਨਹੀਂ। ਮੈਂ ਕੌਣ ਕਹਿੰਦਾ 90 ਸਾਲ ਦਾ? ਕੈਪਟਨ ਨੂੰ ਉਹ ਕਹਿੰਦੇ ਕਿ ਘੁਲ ਕੇ ਵੇਖ ਲੈ ਮੇਰੇ ਨਾਲ। ਕੈਪਟਨ ਨੇ ਇੱਕ ਵਾਰੀ ਉਹਨੂੰ ਬੁੜਾ ਕਹਿ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਕਹਿੰਦਾ ਮੇਰੇ ਨਾਲ ਘੁਲ ਕੇ ਵੇਖ ਲਾ। ਸੋ ਪ੍ਰਕਾਸ਼ ਸਿੰਘ ਬਾਦਲ ਏਡੀ ਜਲਦੀ ਤੁਸੀਂ ਰਿਟਾਇਰ ਕਰੋ ਉਹਨੇ ਨਹੀਂ ਹੋਣਾ। ਲੰਬੀ ਤੋਂ ਫੇਰ ਉਹ ਚੋਣ ਲੜਨ ਲਈ ਤਿਆਰ ਆ। ਜਦੋਂ ਹੁਣ ਕਿਤੇ ਗੱਲ ਅਸੀਂ ਆਖਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੀ ਤੁਸੀਂ ਤੇ ਪਿਛਲੀ ਵਾਰੀ ਕਹਿੰਦੇ ਸੀ ਕਿ ਮੇਰੀ ਆਖਰੀ ਚੋਣ ਆ, ਉਹ ਕਹਿੰਦਾ ਕਿ ਤੁਸੀਂ ਮੈਨੂੰ ਘਰ ਬਾ ਕੇ ਰਾਜੀ ਹੋ। ਸੋ ਉਹ ਘਰ ਬਾ ਕੇ ਕਹਿੰਦਾ ਕਿ ਮੈਂ ਘਰ ਬਹਿ ਕੇ ਰਾਜੀ ਨਹੀਂ, ਮੈਂ ਤੇ ਜਨਤਾ ਦੀ ਸੇਵਾ ਲਈ ਬਣਿਆ, ਜਨਤਾ ਦੀ ਸੇਵਾ ਕਰਨੀ ਹੈ ਤੇ ਔਕੇ ਸੌਕੇ ਕਰਾਈ ਚਲੋ ਜਨਤਾ ਦੀ ਸੇਵਾ, ਕੀ ਫਰਕ ਪੈਂਦਾ? ਜੀ ਅਗਲੇ ਕਾਲਰ ਸਾਡੇ ਨਾਲ ਕੁਲਦੀਪ ਸਿੰਘ ਜੀ ਜਰਮਨੀ ਤੋਂ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ? ਭਾਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਮੈਨੂੰ ਭਾਜੀ ਸਤਿ ਸ਼੍ਰੀ ਅਕਾਲ। ਅਸੀਂ ਤੁਹਾਡਾ ਪ੍ਰੋਗਰਾਮ ਬੜੀ ਸ਼ਿੱਦਤ ਨਾਲ, ਬੜੇ ਪ੍ਰੇਮ ਪਿਆਰ ਨਾਲ ਸੁਣੀਦਾ ਅਕਸਰ, ਔਰ ਬੜਾ ਸਾਨੂੰ ਨੌਲੇਜ ਭਰਪੂਰ ਇਹ ਪ੍ਰੋਗਰਾਮ ਤੁਹਾਡਾ ਲੱਗਦਾ ਤੇ ਵਿਚਾਰ ਮਨ ਦੇ ਚ ਆਇਆ ਵੀ ਤੁਹਾਨੂੰ ਫੋਨ ਕਰਕੇ ਇੱਕ ਸਵਾਲ ਪੁੱਛਿਆ ਜਾਏ। ਜੀ ਪੁੱਛੋ ਜੀ। ਹਾਂਜੀ ਸਵਾਲ ਛੋਟਾ ਜਿਹਾ ਭਾਜੀ ਇਹ ਹੈ ਵੀ ਚੋਣਾਂ ਦਾ ਦੌਰ ਚੱਲ ਰਿਹਾ, ਉਹਦੇ ਵਿੱਚ ਪਿੱਛੇ ਜੇ ਜੋ ਹਾਲਾਤ ਬੀਤੇ ਤੁਹਾਡੇ ਸਭ ਦੇ ਸਾਹਮਣੇ ਸੀਗੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਹੋਰ ਧਰਮ ਗ੍ਰੰਥਾਂ ਦੀ ਬੇਅਦਬੀ, ਔਰ ਇਹ ਪੰਜਾਬ ਵਿੱਚ ਤਕਰੀਬਨ ਹੀ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ। ਮਤਲਬ ਜਦੋਂ ਵੀ ਇਲੈਕਸ਼ਨ ਹੁੰਦੇ ਆ, ਉਹ ਜਿੱਦਾਂ ਪਹਿਲਾਂ 78 ਦੇ ਤਕਰੀਬਨ ਵੀ ਜਦੋਂ ਇਹ ਘਟਨਾਵਾਂ ਸ਼ੁਰੂ ਹੋਈਆਂ
ਨਿਰੰਕਾਰੀ ਕਾਂਡ ਹੋਇਆ, ਉਸ ਤੋਂ ਬਾਅਦ ਕਿਤੇ ਮੰਦਿਰ ਦੇ ਪੂਛ ਸਿੱਟਤੀ, ਦਰਬਾਰ ਸਾਹਿਬ ਦੇ ਵਿੱਚ ਸਿੱਟਾਂ ਸਿੱਟਦੀਆਂ ਗਈਆਂ, ਉਹਦੇ ਵਿੱਚ ਅਕਾਲੀ ਲੀਡਰ ਵੀ ਇਨਵੋਲਵ ਹੋਏ ਤੇ ਜਿਹੜੇ ਬੁੱਚੜ ਵੀ ਫੜੇ ਗਏ। ਤੇ ਹੁਣ ਵੀ ਇਹ ਘਟਨਾਵਾਂ ਬਾਰ-ਬਾਰ ਰਿਪੀਟ ਹੁੰਦੀਆਂ। ਕੀ ਪੰਜਾਬ ਦੇ ਵਿੱਚ ਜਿਹੜੀਆਂ ਆ ਰਹੀਆਂ ਨਵੀਆਂ ਪਾਰਟੀਆਂ ਜਾਂ ਆਉਣ ਵਾਲੇ ਕੁਝ ਇਹੋ ਜਿਹੇ ਲੋਕ ਜਿਹੜੇ ਪੋਲੀਟਿਕਸ ਵਿੱਚ ਆ ਰਹੇ ਨੇ, ਉਹ ਇਹਦੇ 'ਤੇ ਕੋਈ ਕਮਿਸ਼ਨ ਬਿਠਾਉਣਗੇ ਜੋ ਪਿਛਲੇ ਸਮੇਂ 'ਚ ਹੋਇਆ, ਜਿੰਨਾ ਇਹ ਕਤਲੋਗਾਰਤ ਹੋਈ, ਉਹ ਕਤਲੋਗਾਰਤ ਦਾ ਕੋਈ ਹਿਸਾਬ ਕਿਤਾਬ ਲਾਉਣਗੇ ਵੀ ਇਹਦੇ ਪਿੱਛੇ ਕੌਣ ਸੀਗੇ, ਕਿਹੜੀਆਂ ਏਜੰਸੀਆਂ ਸੀ ਔਰ ਕਿਹੜੇ ਲੋਕ ਸੀਗੇ। ਬਸ ਮੈਂ ਇੰਨਾ ਕੁ ਜਾਣਨਾ ਚਾਹੁੰਦਾ ਜੀ, ਹੋਰ ਮੇਰਾ ਕੋਈ ਵੱਡਾ ਲੰਬਾ ਚੌੜਾ ਸਵਾਲ ਨਹੀਂ ਹੈ। ਧੰਨਵਾਦ ਜੀ ਕੁਲਦੀਪ ਜੀ। ਦੇਖੋ, ਇਹਦਾ ਆਪਦਾ ਇੱਕ ਇਤਿਹਾਸ ਹੈ। ਜਿਹੜਾ ਮੁੱਦਾ ਤੁਸੀਂ ਉਠਾਇਆ ਨਾ, ਇਹਦਾ ਇੱਕ ਇਤਿਹਾਸ ਆ ਬਹੁਤ ਵੱਡਾ। ਜਦੋਂ ਤੋਂ ਪੰਜਾਬੀ ਸੂਬਾ ਨਾ ਹੀ ਪੰਜਾਬੀ ਸੂਬੇ ਦਾ ਜਦੋਂ ਤੋਂ ਹੋਂਦ 'ਚ ਆਇਆ, ਉਦੋਂ ਹੀ ਇਹ ਸਾਰਾ ਕੁਛ ਚੱਲਿਆ। ਉਦੋਂ ਪਹਿਲਾਂ ਵੀ ਸੀ, ਪਰ ਜੇ ਆਪਾਂ ਦੇਖੀਏ ਕਿ ਇਹਨੂੰ ਕੋਈ ਇਨਵੈਸਟੀਗੇਟ ਕਰੇਗਾ, ਇਹਦੇ ਪੁਰਾਣੇ ਮੁੱਦੇ ਜਿਹੜੇ ਉਹ ਖੰਗਾਲੇ ਜਾਣਗੇ, ਫਿਰ ਉਹਨਾਂ ਦੇ ਦੋਸ਼ੀ ਲੱਭੇ ਜਾਣਗੇ, ਕਾਰਨ ਲੱਭੇ ਜਾਣਗੇ, ਏਜੰਸੀਆਂ ਦਾ ਪਤਾ ਕੀਤਾ ਜਾਏਗਾ। ਹੁਣ ਤੁਸੀਂ ਏਜੰਸੀਆਂ ਸ਼ਬਦ ਯੂਜ਼ ਕਰ ਲਿਆ, ਏਜੰਸੀਆਂ ਕਦੋਂ ਏਜੰਸੀਆਂ ਨੂੰ ਨੰਗੀਆਂ ਕਰਨਗੀਆਂ? ਤੁਸੀਂ ਜਦੋਂ ਏਜੰਸੀਆਂ ਸ਼ਬਦ ਵਰਤਦੇ ਹੋ ਤੇ ਫਿਰ ਤੁਸੀਂ ਇਹ ਉਮੀਦ ਕਿਉਂ ਰੱਖਦੇ ਹੋ ਕਿ ਏਜੰਸੀਆਂ ਦੂਜੀਆਂ ਏਜੰਸੀਆਂ ਦੀ ਪੜਤਾਲ ਕਰਕੇ ਉਹਨਾਂ ਨੂੰ ਨੰਗੀਆਂ ਕਰ ਦੇਣਗੀਆਂ? ਸੋ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਇਹ ਹਿੱਸਾ ਹੀ ਰਹਿਣਗੀਆਂ ਇਤਿਹਾਸ ਦਾ। ਔਰ ਇਸ ਇਤਿਹਾਸ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪਾਟਕ ਪਾ ਕੇ ਮੁੜ ਕੇ ਆਪਣੇ ਘਰ ਭਰੇ ਆ, ਚਾਹੇ ਉਧਰੋਂ ਹੋਣ ਚਾਹੇ ਉਧਰੋਂ ਹੋਣ, ਜਿਨ੍ਹਾਂ ਨੇ ਆਪਣਾ ਨਿੱਜੀ ਲਾਹ ਖੱਟਿਆ ਕੌਮਾਂ ਨੂੰ, ਜਮਾਤਾਂ ਨੂੰ ਆਪਸ ਦੇ ਵਿੱਚ ਪੜ੍ਹਾ ਕੇ। ਸੋ ਇਹ ਸਾਰਾ ਕੁਛ ਹੈ ਜਿਹੜਾ ਇੱਕ ਇਤਿਹਾਸ ਦਾ ਹਿੱਸਾ ਹੈ। ਪਰ ਇਹੋ ਜਿਹੀ ਉਮੀਦ ਕਰਨੀ, ਮੰਨ ਲਓ ਕੋਈ ਸਾਡੇ ਇੱਥੋਂ ਦੀ ਲੋਕਲ ਗਵਰਨਮੈਂਟ ਜਿਹੜੀ ਹੈ, ਕੋਈ ਕੱਲ ਨੂੰ ਹੋਰ ਆ ਜਾਂਦੀ ਹੈ, ਨਵੀਂ ਪਾਰਟੀ ਚੋਂ ਕੋਈ ਆ ਜਾਂਦੀ ਹੈ ਮਸਲਾ, ਤੇ ਉਹ ਐਡੇ ਪੱਧਰ ਤੇ ਇਸ ਕੌਮੀ ਮੁੱਦਿਆਂ ਨੂੰ ਆਪਣੇ ਪੱਧਰ ਤੇ ਇਨਵੈਸਟੀਗੇਟ ਕਰਾ ਦੇਗੀ। ਏਜੰਸੀਆਂ ਦੀ ਖੇਡ, ਜਿਵੇਂ ਤੁਸੀਂ ਕਹਿ ਕੇ ਗਏ ਹੋ, ਉਸ ਖੇਡ ਤੋਂ ਉਜਾਗਰ ਕਰਨ ਤੱਕ ਪਹੁੰਚ ਜਾਏਗੀ, ਮੈਨੂੰ ਨਹੀਂ ਜਾਪਦਾ ਇਸ ਤਰ੍ਹਾਂ। ਜੀ ਜੀ। ਅਗਲੇ ਕਾਲਰ ਬਿੰਦਰ ਤੂਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ ਜਿਹੜੀ ਗੱਲ ਕਰਨ ਲੱਗਾ ਨਾ, ਇਹ ਤੁਹਾਨੂੰ ਵੀ ਕੰਮ ਦੇਊ ਆਉਣ ਵਾਲੇ ਸਮੇਂ ਦੇ ਵਿੱਚ ਵੀ। ਮੇਰੇ ਨਾ ਪੈਸੇ ਐਕਸਿਸ ਬੈਂਕ ਦੇ ਵਿੱਚ ਸੀ ਤੇ ਉਹਨਾਂ ਨੇ ਕੀ ਕੀਤਾ ਵੀ ਮੇਰੇ ਨਾਲ ਮਿੱਠੇ ਪਿਆਰੇ ਹੋ ਕੇ ਸਾਰੇ ਸਟਾਫ ਨੇ ਬਹਿ ਕੇ ਜੀ ਤੁਹਾਨੂੰ ਇੰਨੇ ਬੈਨੀਫਿਟ ਮਿਲਣਗੇ, ਤੇ ਉਹਨਾਂ ਨੇ ਉਹਦੀ ਨੈਕਸਟ ਇੰਸ਼ੋਰੈਂਸ ਕਰਤੀ ਪੈਸਿਆਂ ਸਾਰਿਆਂ ਦੀ, ਜੋ ਕਿ ਲੱਖਾਂ ਰੁਪਏ ਸੀ ਜਿੱਦਾਂ। ਉਹ ਇੰਸ਼ੋਰੈਂਸ ਕਰਤੀ ਤੇ ਮੈਨੂੰ ਇੱਥੇ ਜਦੋਂ ਮੈਂ ਆਇਆ, ਮੈਂ ਥੋੜਾ ਜਿਹਾ ਉਹਦੇ ਤੇ ਗੌਰ ਕੀਤਾ ਤੇ ਮੈਨੂੰ ਕਿਸੇ ਨੇ, ਬੈਂਕ ਵਾਲੇ ਨੇ ਦੱਸਿਆ ਵੀ ਇਹ ਤੇਰੀ ਇੰਸ਼ੋਰੈਂਸ ਕਰਤੀ ਪੈਸਿਆਂ ਦੀ ਉਹਨਾਂ ਨੈਕਸਟ ਇੰਸ਼ੋਰੈਂਸ ਦੇ ਵਿੱਚ ਕੋਈ, ਜਦ ਕਿ ਦਿਲੋਂ ਮੈਂ ਕਰਾਉਣਾ ਨਹੀਂ ਚਾਹੁੰਦਾ। ਜਦੋਂ ਮੇਰੀ ਉਹ ਡਾਕਟਰੀ ਕਰਾਉਣ ਲੱਗੇ ਤੇ ਮੈਂ ਉੱਥੇ ਵੇਰ ਗਿਆ, ਮੈਂ ਵੀ ਮੈਂ ਨਹੀਂ ਡਾਕਟਰੀ ਕਰਾਉਣੀ। ਉਹ ਡਾਕਟਰ ਮੈਨੂੰ ਕਹਿੰਦਾ ਪਹਿਲਾਂ ਤੁਸੀਂ ਕਲਾਇੰਟ ਨੂੰ ਬਾਹਰ ਜਾ ਕੇ ਸੈਟਿਸਫਾਈਡ ਕਰਕੇ ਲਿਆਓ। ਮੇਰੇ ਦਿਲ 'ਚ ਉਦੋਂ ਵੀ ਧੜਕੂ ਸੀ, ਮੈਂ ਉਹ ਪੈਸੇ ਨਹੀਂ ਸੀ ਕਰਾਉਣਾ ਚਾਹੁੰਦਾ, ਪਰ ਇਹਨਾਂ ਬੈਂਕ ਵਾਲਿਆਂ ਨੇ ਨਾ ਮੈਨੂੰ ਮਤਲਬ ਮਿੱਠੇ ਪਿਆਰੇ ਹੋ ਕੇ ਤੇ ਨਸ਼ਾ ਵੀ ਜਿੱਦਾਂ ਆਂਦੇ ਵੀ ਆਪਾਂ ਪਾਰਟੀ ਕਰਦੇ ਹਾਂ, ਏਦਾਂ ਕਰਕੇ ਮਤਲਬ ਇਹਨਾਂ ਮੈਨੂੰ ਗੱਲਾਂ 'ਚ ਲੈ ਕੇ ਜਿਸ ਤੋਂ ਸਾਈਨ ਕਰਾ ਕੇ ਮੇਰੀ ਇੰਸ਼ੋਰੈਂਸ ਕਰਤੀ ਪੈਸਿਆਂ ਦੀ ਜੀ। ਤੇ ਉਹ ਮੈਂ ਹੁਣ ਮਤਲਬ ਚੈੱਕ ਭੇਜਿਆ ਸੀ ਇੰਡੀਆ, ਉਹ 2 ਤਰੀਕ ਤੱਕ, 2 ਨਵੰਬਰ ਤੱਕ ਸਾਰਾ ਕੁਝ ਕਲੀਅਰੈਂਸ ਹੋ ਗਈ ਸੀ, ਪਰ ਪੈਸੇ ਉਹਨਾਂ ਫਿਰ ਵੀ ਨਹੀਂ ਮੈਨੂੰ ਦਿੱਤੇ ਵਾਪਸ। ਮੇਰੇ ਜਿਹੜੇ ਬੈਂਕ ਦੇ ਵਿੱਚ ਪੈਸੇ ਸੀ ਉਹ ਇੰਸ਼ੋਰੈਂਸ ਤੋਂ ਬਿਨਾਂ, ਜਿਹੜੇ ਇੰਸ਼ੋਰੈਂਸ ਦੇ ਪੈਸੇ ਸੀ ਮੈਂ ਤਾਂ ਕਰਾਏ ਸੀ, ਉਹ ਕਹਿੰਦੇ ਵੀ ਜਦੋਂ ਤੁਸੀਂ ਚਾਹੋ ਉਦੋਂ ਲੈ ਸਕਦੇ ਜੀ। ਤੇ ਜਦੋਂ ਮੇਰਾ 4 ਲੱਖ ਪਹਿਲੀ ਕਿਸ਼ਤ ਚਲੇਗੀ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਨਹੀਂ ਮਤਲਬ ਪੈਸੇ ਅੱਗੇ ਤੋਂ ਜਮ੍ਹਾਂ ਕਰਾਉਣੇ ਨੈਕਸਟ ਇੰਸ਼ੋਰੈਂਸ, ਮੈਨੂੰ ਪੈਸੇ ਵਾਪਸ ਚਾਹੀਦੇ ਆ। ਉਹ ਕਹਿੰਦੇ ਜੀ ਹੁਣ ਮਿਲਣੇ ਹੀ ਨਹੀਂ ਪੈਸੇ ਤੁਹਾਡੇ, 4 ਲੱਖ ਜਿਹੜੀ ਪਹਿਲੀ ਕਿਸ਼ਤ ਗਈ ਹੋਈ ਹੈ। ਇਹਦਾ ਕੀ ਮਤਲਬ, ਮਿਲ ਸਕਦੇ ਆ ਪੈਸੇ ਐਕਸਿਸ ਬੈਂਕ ਤੋਂ, ਜਾਂ ਕਿ ਬੈਂਕ ਪ੍ਰਾਈਵੇਟ ਆ, 90% ਤੇ ਪ੍ਰਾਈਵੇਟ ਆ, 10% ਮੇਰਾ ਖਿਆਲ ਗਵਰਨਮੈਂਟ ਦਾ ਸ਼ੇਅਰ ਆ, ਜਿੱਥੋਂ ਤੱਕ ਮੈਂ ਪਤਾ ਕੀਤਾ ਹੈ। ਉਹ ਕਿੱਦਾਂ ਮਤਲਬ ਪੈਸੇ ਮਿਲ ਸਕਦੇ ਆ? ਅਜੇ ਤੱਕ ਮੇਰੇ ਪੈਸੇ ਜਿਹੜੇ ਬੈਂਕ ਦੇ ਵਿੱਚ ਸੀ ਉਹ ਨਹੀਂ ਆਏ, ਤੇ ਦੂਸਰੇ ਪੈਸਿਆਂ ਦਾ ਕਿੱਦਾਂ? ਜਦ ਕਿ ਉਹਨੇ ਸੌਰੀ ਕਹੀ ਆ ਮੈਨੇਜਰ ਨੇ ਵੀ ਸੌਰੀ ਵੀ ਮਤਲਬ ਉਹ ਤੁਹਾਨੂੰ ਅਸੀਂ ਕਲੀਅਰ ਪਹਿਲਾਂ ਦੱਸ ਨਹੀਂ ਸਕੇ ਜੀ। ਕਹਿੰਦੇ ਤੁਹਾਨੂੰ ਮਿਲ ਜਾਣਗੇ ਜਦੋਂ ਚਾਹੀਦੇ ਹੋਣ, ਪਰ ਹੁਣ ਉਹ ਦੇ ਨਹੀਂ ਰਹੇ ਪੈਸੇ, ਕਹਿੰਦੇ ਵੀ ਨਹੀਂ 4-5 ਕਿਸ਼ਤਾਂ ਪੂਰੀਆਂ ਤਾਰੋ ਪਹਿਲਾਂ। ਜੀ ਜੀ ਮਿੰਟੂ ਜੀ। ਜੀ ਦੇਖੋ, ਇਹਨਾਂ ਦਾ ਹੁਣ ਕੀ, ਕਿਉਂਕਿ ਇਹ ਪ੍ਰਾਈਵੇਟ ਸੈਕਟਰ ਦੇ ਬੈਂਕ ਆ, ਐਕਸਿਸ ਬੈਂਕ ਆ, ਇੰਸ਼ੋਰੈਂਸ ਪਤਾ ਨਹੀਂ ਹੁਣ ਉਹ ਅਰਧ ਸਰਕਾਰੀ ਹੈ ਜਾਂ ਕੁਛ ਸ਼ੇਅਰ ਹੈ ਸਰਕਾਰੀ, ਉਹਦਾ ਮੈਨੂੰ ਪਤਾ ਨਹੀਂ, ਪਰ ਇਹ ਬੈਂਕ ਤੇ ਪ੍ਰਾਈਵੇਟ ਸੈਕਟਰ ਦੇ ਆ। ਇਹਨਾਂ ਦਾ ਕੀ ਨੇਮ ਕਹਿੰਦਾ ਹੈ ਮੈਂ ਉਹਦੇ ਤੋਂ ਜਾਣੂ ਨਹੀਂ ਗਾ, ਜਿਹੜੀ ਚੀਜ਼ ਦਾ ਮੈਂ ਜਾਣੂ ਨਹੀਂ, ਮੈਂ ਐਵੇਂ ਕਿਸੇ ਗੱਲ ਦਾ ਐਵੇਂ ਟਰਪਲ ਮਾਰ ਦਿਓ, ਚੰਗੀ ਗੱਲ ਨਹੀਂ ਹੈ ਜੀ। ਗੱਲ ਇਹ ਹੈ ਕਿ ਤੁਸੀਂ ਇੰਨੀ ਕੋਈ ਹਿੰਮਤ ਕਰੋ, ਜਿਵੇਂ ਤੁਸੀਂ ਕਿਹਾ ਕਿ ਬੈਂਕਿੰਗ ਸੈਕਟਰ ਦੇ ਨਾਲ ਜੁੜੇ ਬੰਦੇ ਨੇ ਮੈਨੂੰ ਦੱਸਿਆ, ਤੇ ਤੁਸੀਂ ਉਹੋ ਜਿਹੇ ਕਿਸੇ ਬੰਦੇ ਤੋਂ ਇਹਨਾਂ ਦੇ ਨੇਮ ਕਹਦੇ ਪੁੱਛੋ, ਜੇ ਇਹਨਾਂ ਨੇ ਕੋਈ ਅਲਟੀ ਪਲਟੀ ਕੀਤੀ ਹੈ
ਤੇ ਤੁਸੀਂ ਫਿਰ ਦੇਰ ਨਾ ਕਰੋ, ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ। ਚਾਹੇ ਤੁਸੀਂ ਬਾਹਰ ਹੋ, ਚਾਹੇ ਇੱਧਰ ਭਾਰਤ ਦੇ ਵਿੱਚ ਆ ਸਕਦੇ ਹੋ, ਤੇ ਇੱਥੇ ਆ ਕੇ ਇਹਨਾਂ ਤੇ ਕੋਈ ਜਿਹੜੀ ਕਾਨੂੰਨੀ ਕਾਰਵਾਈ ਹੈ ਫੌਰਨ ਕਰ ਦਿਓ। ਕਿਉਂਕਿ ਹੁਣ ਤੇ ਐਕਸਿਸ ਵਾਲੇ ਆ ਜਿਹੜੇ, ਉਹ ਕਿਉਂਕਿ ਜਿਵੇਂ ਉਹ ਕਹਿੰਦਾ ਸੀਗਾ ਨਾ, ਇੱਕ ਪਾਰਟੀ ਦਾ ਨਾਮ ਲੈ ਕੇ ਨਵਜੋਤ ਸਿੱਧੂ, ਕਿ ਫਲਾਣੀ ਪਾਰਟੀ ਤਾਂ ਮੁੰਨੀ ਵਾਂਗੂ ਬਦਨਾਮ ਹੋ ਗਈ ਹੈ। ਹੁਣ ਇਹ ਬਦਨਾਮ ਨੇ, ਤੇ ਹੁਣ ਮੇਰੇ ਖਿਆਲ ਦੇ ਨਾਲ ਬਿਹਤਰ ਤਰੀਕੇ ਨਾਲ ਤੁਸੀਂ ਜਿਹੜੀ ਹੈ ਉਹ ਇਹਨਾਂ ਤੇ ਕਹਿ ਸਕਦੇ ਆ ਕਿ ਰੱਸੀ ਕੱਸ ਸਕਦੇ ਹੋ। ਜੀ 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 ਬਿਲਕੁਲ। ਤੇ ਸਰੋਤਿਓ, ਜੇਕਰ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਸਿਆਸਤ ਦੇ ਬਾਬਤ, ਤਾਂ ਆਪਣਾ ਜਿਹੜਾ ਪ੍ਰੋਗਰਾਮ ਆ 10 ਵਜੇ ਤੱਕ ਚੱਲੇਗਾ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਪੰਜਾਬ ਚੋਣ ਦੰਗਲ 2017 ਜਿਹੜਾ ਜੀ ਤੁਹਾਡੇ ਲਈ ਸਵੇਰੇ ਆਪਾਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਜਿਹੜਾ ਜੀ ਸਵੇਰੇ 8:15 ਵਜੇ। ਅਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੋਧ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਮੈਨੂੰ ਭਾਈ ਤੁਹਾਡੇ ਤੋਂ ਇੱਕ ਸਵਾਲ ਹੈ ਵੀ ਜਿਹੜਾ ਇਹ ਨੋਟਬੰਦੀ ਹੋਈ ਹੈ, ਅਸੀਂ ਇੱਥੇ ਟੀਵੀ ਤੇ ਦੇਖਦੇ ਆ ਵੀ ਥੋੜੇ ਬਹੁਤ ਲੋਕ ਹੈਗੇ ਜਿਹੜੇ ਕਹਿੰਦੇ ਵੀ ਬਹੁਤ ਮੁਸ਼ਕਿਲ ਆ, ਬਾਕੀ ਸਾਰੇ ਮੋਦੀ 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 ਕਰੀ ਜਾਂਦੇ। ਬਹੁਤ ਵਧੀਆ ਹੋਏ, ਸਮਝ ਨਹੀਂ ਆ ਰਹੀ ਕੀ ਵਧੀਆ ਕੀ ਖਰਾਬ ਆ। ਤੇ ਦੂਸਰੀ ਇੱਕ ਗੱਲ ਮੇਰੀ ਰਿਕੁਐਸਟ ਹੈ ਤੁਹਾਡੇ ਕੋਲੇ ਵੀ ਜਿਹੜੇ ਆਪਣੇ ਫਰੀਦਕੋਟ ਤੋਂ ਹੈਗੇ ਨੇ ਆਮ ਪਾਰਟੀ ਦੇ ਕੈਂਡੀਡੇਟ ਗੁਰਦਿੱਤ ਸਿੰਘ ਸੇਖੋਂ ਜੀ ਜੀ, ਉਹਨਾਂ ਨੂੰ ਤੁਸੀਂ ਕਦੋਂ ਲਿਆ ਰਹੇ ਹੋ ਆਪਣੇ ਪੰਜਾਬੀ ਰੇਡੀਓ ਤੇ? ਜੀ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਜਲਦੀ ਉਹਨਾਂ ਨੂੰ। ਇਹਦਾ ਜਵਾਬ ਤੇ ਰਾਜਕਰਨ ਦੇਵੇਗਾ। ਜੀ ਜੀ ਬਿਲਕੁਲ ਜੀ। ਤੁਸੀਂ ਜੋਤ ਸਿੰਘ ਜੀ, ਜੇ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈਗਾ ਆ, ਕੋਈ ਕੰਟੈਕਟ ਇਨਫੋਰਮੇਸ਼ਨ ਹੈਗੀ, ਜ਼ਰੂਰ ਸਾਨੂੰ ਤੁਸੀਂ ਇਤਲਾਹ ਦੇ ਦਿਓ, ਘੱਲ ਦਿਓ, ਤੇ ਅਸੀਂ ਜ਼ਰੂਰ ਉਹਨਾਂ ਨਾਲ ਕੰਟੈਕਟ ਕਰਕੇ ਜਲਦ ਉਹਨਾਂ ਨੂੰ ਵੀ ਜਿਹੜਾ ਜੀ ਰੇਡੀਓ ਦੇ ਉੱਤੇ ਸਰੋਤਿਆਂ ਦੇ ਰੂਬਰੂ ਕਰਾਂਗੇ। ਜੀ ਮਿੰਟੂ ਜੀ, ਤੁਸੀਂ ਜਿਹੜਾ ਜੀ ਨੋਟਬੰਦੀ ਦੇ ਬਾਰੇ ਦੱਸਿਓ। ਜੀ ਬਿਲਕੁਲ, ਗੁਰਦਿੱਤ ਸਿੰਘ ਸੇਖੋਂ ਨੂੰ ਬੁਲਾਇਓ ਜ਼ਰੂਰ। ਸੰਘਰਸ਼ਸ਼ੀਲ ਬੰਦਾ ਹੈ ਤੇ ਬੜੇ ਸੰਘਰਸ਼ੀ ਮੋਰਚਿਆਂ ਦੇ ਵਿੱਚ ਉਹ ਬੰਦੇ ਨੇ ਹਿੱਸਾ ਲਿਆ। ਤੁਹਾਨੂੰ ਬਹੁਤ ਵਧੀਆ ਜਾਣਕਾਰੀ ਤੇ ਬਹੁਤ ਵਧੀਆ ਗੱਲਾਂ ਦੱਸ ਕੇ ਜਾਏਗਾ। ਮੇਰੀ ਵੀ ਗੁਜ਼ਾਰਿਸ਼ ਹੈ ਕਿ ਜ਼ਰੂਰ ਲਿਆਓ। ਅੱਛਾ, ਜਿਹੜੀ ਨੋਟਬੰਦੀ ਦੀ ਗੱਲ ਇਹਨਾਂ ਨੇ ਕਹੀ ਹੈ ਨਾ, ਕਿ ਜੋ ਲੋਕ ਟੈਲੀਵਿਜ਼ਨ ਤੇ ਆਉਂਦੇ ਆ ਉਹਨਾਂ ਚੋਂ ਬਹੁਤੇ ਲੋਕ ਆ ਜਿਹੜੇ ਉਹ ਇਹ ਗੱਲ ਕਹਿੰਦੇ ਆ ਕਿ ਜੀ ਚੰਗਾ ਕੀਤਾ ਚੰਗਾ ਕੀਤਾ। ਦੇਖੋ, ਚੰਗਾ ਤੇ ਮੈਂ ਵੀ ਕਹੀ ਜਾਂਦਾ ਕਿ ਦੇਸ਼ ਦੇ ਹਿੱਤ ਲਈ, ਇੱਥੋਂ ਦੇ ਸਮਾਜ ਦੇ ਵਿਕਾਸ ਲਈ, ਸਮੂਹਿਕ ਵਿਕਾਸ ਦੇ ਲਈ ਜੇ ਇਸ ਤਰ੍ਹਾਂ ਦੀਆਂ ਆਰਥਿਕ ਨੀਤੀਆਂ 'ਚ ਕੋਈ ਰੱਦੋ ਬਦਲ ਹੁੰਦਾ ਤੇ ਹੋਣਾ ਚਾਹੀਦਾ। ਅਸੀਂ ਨਾ ਲਿਆ ਸਰਕਾਰ ਦੇ, ਪਰ ਸਾਡੇ ਸਵਾਲ ਹੈ ਜਿਹੜੇ ਉਹ ਤਿਆਰੀਆਂ ਤੇ ਆ। ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਕਿ ਕੁਝ ਇੱਕਾ ਦੁੱਕਾ ਨੂੰ ਛੱਡ ਕੇ, ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਹੁਣ ਤੁਸੀਂ ਗੌਰ ਨਾਲ ਟੈਲੀਵਿਜ਼ਨ ਚੈਨਲ ਵੇਖੋ। ਪਹਿਲਾਂ ਦੀ ਤੁਹਾਨੂੰ ਦੱਸਦਾ ਕਿ ਜਿਵੇਂ ਹੀ ਨੋਟਬੰਦੀ ਅਮਲ 'ਚ ਲਿਆਂਦੀ ਗਈ, ਉਦੋਂ ਹਰੇਕ ਬੰਦੇ ਨੇ, ਚਾਹੇ ਮੇਰੇ ਵਰਗਾ ਕੋਈ ਜਿਹੜਾ ਇਹਨਾਂ ਦਾ ਆਲੋਚਕ ਸੀ, ਉਹਨੇ ਵੀ ਕਿਹਾ ਕਿ ਠੀਕ ਹੈ, ਸਵਾਗਤ ਕਰਦੇ ਹਾਂ। ਰਾਹੁਲ ਗਾਂਧੀ ਨੇ ਵੀ ਕਿਹਾ ਸਵਾਗਤ ਕਰਦੇ ਹਾਂ। ਬਾਦਲ ਸਾਹਿਬ ਨੇ ਵੀ ਕਿਹਾ ਸਵਾਗਤ ਕਰਦੇ ਹਾਂ। ਸ਼ਿਵ ਸੈਨਾ ਨੇ ਵੀ ਕਿਹਾ ਸਵਾਗਤ ਕਰਦੇ ਹਾਂ। ਕਾਮਰੇਡਾਂ ਨੇ ਵੀ ਕਿਹਾ ਕਿ ਠੀਕ ਹੈ ਭਾਈ, ਕਰਕੇ ਵੇਖ ਲਓ। ਪਰ ਬਾਅਦ ਦੇ ਵਿੱਚ ਜਦੋਂ ਕਹਾਣੀ ਵਿਗੜੀ, ਉਦੋਂ ਤਸਵੀਰ ਬਦਲ ਗਈ। ਜਦ ਕਿ ਪਹਿਲਾਂ ਇਹਨਾਂ ਨੇ ਕੀ ਕੀਤਾ ਕਿ ਆਪਣੇ ਕਾਰਕੁਨ ਜਿਹੜੇ ਸੀਗੇ ਉਹ ਬੈਂਕਾਂ ਦੇ ਅੱਗੇ ਭੇਜਦੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਟੈਲੀਵਿਜ਼ਨ ਚੈਨਲ ਹੈ ਜਿਹੜੇ ਉਹ ਮਾਰ ਕਰਦੇ ਵੱਡੇ ਸ਼ਹਿਰਾਂ ਦੇ ਵਿੱਚ। ਛੋਟੇ ਸ਼ਹਿਰਾਂ ਦੇ ਵਿੱਚ ਕੌਣ ਆਉਂਦਾ? ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਵੀ ਉਹ ਬਾਈਟ ਕਰਨ ਜਾਂਦੇ ਸਨ, ਜਿਹੜਾ ਤੇ ਕੋਈ ਉਹਨਾਂ ਦੇ ਪੱਖ 'ਚ ਬੋਲਦਾ ਸੀ ਤੇ ਪਿੱਛੇ ਉਹ ਖੜ ਕੇ ਕਹਿੰਦੇ ਸੀ ਕਿ ਹਾਂਜੀ ਹਾਂਜੀ, ਹਾਂ ਦੇ ਵਿੱਚ ਹਾਂ ਮਿਲਾਉਂਦੇ ਸਨ। ਤੇ ਜਦੋਂ ਕੋਈ ਉਲਟੀ ਗੱਲ ਕਰਦਾ ਸੀ, ਪਿੱਛੇ ਹੂਟਿੰਗ ਵੀ ਸ਼ੁਰੂ ਹੋ ਜਾਂਦੀ ਸੀ। ਮੋਦੀ ਮੋਦੀ ਮੋਦੀ, ਇਸ ਤਰ੍ਹਾਂ ਦੇ ਨਾਅਰੇ ਵੀ ਲੱਗਣੇ ਸ਼ੁਰੂ ਹੋ ਜਾਂਦੇ ਸਨ। ਸੋ ਇਹ ਚੀਜ਼ ਉੱਥੇ ਕੰਮ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋਰਾ ਹੀ ਨਹੀਂ। ਪਰ ਹੁਣ ਉਹੀ ਟੈਲੀਵਿਜ਼ਨ ਚੈਨਲ ਜਿਹੜੇ ਚੱਤੋ ਪੈਰ ਮੋਦੀ ਦੀ ਮਾਲਾ ਫੇਰਦੇ ਸਨ, ਉਹ ਅੱਜ ਹੁਣ ਪੁੱਠੀ ਮਾਲਾ ਫੇਰਨ ਡਏ ਆ। ਹੁਣ ਉਹੀ ਟੈਲੀਵਿਜ਼ਨ ਚੈਨਲ, ਕਿਉਂਕਿ ਹੁਣ ਉਹਨਾਂ ਦੀ TRP ਹੈ ਜਿਹੜੀ ਉਹ ਇਸ ਪਾਸੇ ਆ, ਤੇ ਹੁਣ ਉਹ ਇੱਧਰ ਨੂੰ ਤੁਰ ਪਿਆ। ਹੁਣ ਨੈਗੇਟਿਵ ਇਸ ਚੀਜ਼ ਨੂੰ ਲੈ ਕੇ ਉਹ ਟੈਲੀਕਾਸਟ ਕਰਦੇ ਪਏ। ਹੁਣ ਤੁਹਾਨੂੰ ਇਹ ਫਰਕ ਨਜ਼ਰ ਆਏਗਾ। ਦੂਜੀ ਗੱਲ, ਜਿਹੜੀ ਭਾਰਤ ਦੀ ਅਸਲ ਤਸਵੀਰ ਹੈ ਉਹ ਹੈ ਪਿੰਡਾਂ ਦੇ ਵਿੱਚ। ਭਾਰਤ ਅਸਲ ਰਹਿੰਦਾ ਦਿਹਾਤ ਦੇ ਵਿੱਚ। ਤੁਸੀਂ ਕਦੇ ਵੇਖਿਆ ਕੋਈ ਟੈਲੀਵਿਜ਼ਨ ਚੈਨਲ ਕਿਸੇ ਛੱਤੀਸਗੜ੍ਹ ਦੇ ਕਿਸੇ ਪਹਾੜੀ ਪਿੰਡ ਦੇ ਵਿੱਚ ਗਿਆ ਹੋਵੇ, ਜਾਂ ਰਾਜਸਥਾਨ ਦੇ ਕਿਸੇ ਮਾਰੂਥਲ ਦੇ ਪਿੰਡ ਦੇ ਵਿੱਚ ਗਿਆ ਹੋਵੇ, ਉੱਥੇ ਜਾ ਕੇ ਪੁੱਛਿਆ ਹੋਵੇ, ਜਾਂ ਪੰਜਾਬ ਦੇ ਜਿਸ ਤਰ੍ਹਾਂ ਅਸੀਂ ਜਿਸ ਤਰ੍ਹਾਂ ਰਹਿੰਦੇ ਹਾਂ ਬਿਲਕੁਲ ਟੇਲ ਤੇ ਪੂਛ ਤੇ ਆ ਕੇ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਰਿਪੋਰਟਿੰਗ ਕੀਤੀ ਹੋਵੇ ਕਿ ਕੀ ਹਾਲ ਆ। ਜਦੋਂ ਤੁਸੀਂ ਆਮ ਲੋਕ, ਜਿੱਥੇ ਸਹੂਲਤਾਂ ਜਿਹੜੀਆਂ ਬਹੁਤ ਘੱਟ ਨੇ, ਜਿੱਥੇ ATM ਬਹੁਤ ਘੱਟ ਨੇ, ਬੈਂਕਾਂ ਦੀਆਂ ਬ੍ਰਾਂਚਾਂ ਬਹੁਤ ਘੱਟ ਨੇ, ਉੱਥੇ ਜਦੋਂ ਤੁਸੀਂ ਜਾਓਗੇ ਅਸਲੀ ਹਾਲ ਤੇ ਤੁਹਾਨੂੰ ਉਦੋਂ ਪਤਾ ਲੱਗਣਾ ਨਾ ਕਿ ਟਾਈਮ ਪਾਸ ਉਹ ਲੋਕ ਕਿਸ ਤਰ੍ਹਾਂ ਕਰਦੇ ਪਏ ਆ। ਜੀ ਜੀ ਬਿਲਕੁਲ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਹੋਏ ਨੇ, ਅਮਰਜੀਤ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ?
ਸਤਿ ਸ੍ਰੀ ਅਕਾਲ ਜੀ, ਮੈਂ ਸਿਆਟਲ ਤੋਂ ਬੋਲ ਰਿਹਾ ਜੀ, ਅਮਰਜੀਤ ਸਿੰਘ। ਭਾਜੀ ਚਾਹ ਨਾਲ ਪਿੰਨੀ ਖਾ ਕੇ ਤੇ ਵੇਟ ਕਰ ਰਿਹਾ ਸੀ ਕਦੋਂ ਸਾਡੀ ਵਾਰੀ ਆਵੇ। ਹਾਂਜੀ, ਸਵਾਲ ਪੁੱਛੋ ਜੀ। ਤਾਂ ਮੈਨੂੰ ਉਦਾਂ ਹੀ ਮੇਰੇ ਦਿਮਾਗ 'ਚ ਗੱਲ ਆਈ ਵੀ ਉੱਥੇ ਤੇ ਲੋਕੀ ਲਾਈਨਾਂ 'ਚ ਲੱਗੇ ਆ ਨੋਟ ਦਾਉਂਦੀ ਵਾਸਤੇ ਮੁਸ਼ਕਲਾਂ ਦੇ ਵਿੱਚ, ਤਾਂ ਅਸੀਂ ਇਹਨਾਂ ਮਿੰਟਰੀ ਨੂੰ ਪਿਆਰ ਕਰਦੇ ਵੀ ਅਸੀਂ ਵੀ ਲਾਈਨ 'ਚ ਲੱਗੇ ਉਹਨਾਂ ਵਾਂਗੂ, ਪਰ ਅਸੀਂ ਖੁਸ਼ੀ ਨਾਲ ਲੱਗੇ ਆ। ਤੇ ਮਿੰਟੂ ਜੀ ਮੇਰਾ ਸਵਾਲ ਇਹ ਆ, ਪਹਿਲੀ ਗੱਲ ਤੇ ਪਹਿਲਾ ਸਵਾਲ ਮੇਰਾ ਫੀਡਬੈਕ ਹੈ ਜਿਹੜੀ ਕਿ ਜ਼ਰੂਰ ਦੇਣੀ ਚਾਹੀਦੀ ਆ। ਹੈਲੋ, ਹਾਂਜੀ ਹਾਂਜੀ ਸੁਣ ਰਹੇ ਜੀ, ਬੋਲੋ ਜੀ ਬੋਲੋ। ਹਾਂਜੀ, ਉਹ ਜਿਵੇਂ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਆ ਸਾਊ, ਉਹ ਜੋ ਸੋਹਣਾ ਬੋਲੇ, ਉਹ ਸਾਰੀਆਂ ਤੁਕਾਂ ਤੁਹਾਡੇ ਤੇ ਲਾਗੂ ਹੁੰਦੀਆਂ। ਤੇ ਗੁਰਬਖਸ਼ ਸਿੰਘ ਪ੍ਰੀਤੜੀ ਲਿਖਦੇ ਆ ਵੀ ਉਹਦੇ ਬਾਰੇ ਕਹਿੰਦੇ ਉਹ ਸ਼ਬਦਾਂ ਦਾ ਜਾਦੂਗਰ ਆ, ਬਹਿਸ ਕਰੋ ਪੇਪਰਾਂ 'ਚ ਆਉਣਾ, ਤੁਹਾਡੇ ਤੇ ਵੀ ਇਹ ਗੱਲ ਲਾਗੂ ਹੁੰਦੀ ਆ। ਬਹੁਤ ਸ਼ੈਲੀ ਤੇ ਸਾਰਾ ਬੋਲ ਸਟਾਈਲ ਦਾ ਤੁਹਾਡਾ ਵਧੀਆ। ਇੱਕ ਹੋਰ ਮੈਂ ਗੱਲ ਪੁੱਛਣੀ ਹੈ, ਤੁਹਾਡਾ ਸਿੱਧਾ ਨਾਂ ਕੀ ਆ? ਤੇ ਦੂਸਰਾ ਮੈਂ ਪੁੱਛਣਾ ਜਿਹੜਾ ਤੁਸੀਂ ਉਹ ਜਿਹੜੀ ਆਪਣੇ ਬਦਮਾਸ਼ ਦਾ ਪੁੱਤਰ ਕੁਛ ਇਸ ਤਰ੍ਹਾਂ ਦੀ ਕਿਤਾਬ ਲਿਖੀ ਸੀ, ਉਹਦੇ ਬਾਰੇ ਦੱਸੋ ਤਾਂ ਕਿੱਥੋਂ ਮਿਲ ਸਕਦੀ ਹੈ? ਜੀ 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 ਪਹਿਲਾਂ ਤਾਂ ਤੁਹਾਡਾ ਜਿਹੜਾ ਢੰਗ ਆ ਸਿਫਤ ਕਰਨ ਦਾ, ਇਹ ਵੀ ਆਪਣੇ ਆਪ ਦੇ ਵਿੱਚ ਨਿਰਾਲਾ। ਤੇ ਬਾਕੀ ਮੈਂ ਕੋਈ ਇੰਨਾ ਨਾ ਸਾਊ ਆ ਤੇ ਨਾ ਕੋਈ ਗੁਣੀ ਆ, ਮੈਂ ਤੇ ਆਮ ਜਿਹਾ ਬੰਦਾ ਕਹਿ ਲਓ। ਹੁਣ ਮੁੰਡਿਆਂ ਦੇ ਵਿੱਚ ਤੇ ਨਹੀਂ ਰਿਹਾ, ਮੈਂ 35 ਤੋਂ ਉੱਤੇ ਚਲਾ ਗਿਆ ਤੇ ਬੰਦਾ ਹੀ ਕਹਿ ਲਓ। ਅਜੇ ਜਵਾਨ ਹੀ ਆ ਜੀ। ਮੈਂ ਜਵਾਨ ਕਹਿ ਦਿੰਦਾ ਕਿ ਹਾਲੇ ਮੈਂ ਬੇਸ਼ੱਕ ਜਵਾਨ ਹੀ ਆ, ਪਰ ਗੁਣ ਬਹੁਤ ਘੱਟ ਨੇ, ਔਗਣ ਬਹੁਤ ਜ਼ਿਆਦਾ ਨੇ। ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰੀਦੀ, ਗਲਤੀਆਂ ਰਹਿ ਜਾਂਦੀਆਂ। ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਕਿਤੇ ਨਾ ਕਿਤੇ ਕੋਸ਼ਿਸ਼ ਕਰਨ 'ਚ ਥੋੜ੍ਹਾ ਸਫਲ ਰਹਿਣਾ, ਤੁਹਾਡੇ ਲਈ ਮੈਂ ਕੋਸ਼ਿਸ਼ ਚੰਗੀ ਕਰ ਜਾਂਦਾ, ਤਾਂ ਉਹ ਮੈਂ ਕਹਾਂਗਾ ਕਿ ਮੇਰੇ ਨਾਲੋਂ ਜਿਹੜੀ ਸਾਡੀ ਟੀਮ ਆ ਉਹ ਜ਼ਿਆਦਾ ਕ੍ਰੈਡਿਟ ਦੀ ਹੱਕਦਾਰ ਹੈ, ਕਿਉਂਕਿ ਇਹ ਸਾਰਾ ਕੁਛ ਹੈ ਜਿਹੜਾ ਮੌਕਾ ਦਿੰਦੇ ਆ। ਇਹੀ ਸਾਨੂੰ ਨੇਮਬੱਧ ਤਰੀਕੇ ਦੇ ਨਾਲ ਪ੍ਰੋਗਰਾਮ ਪੇਸ਼ ਕਰਨ ਦੀ ਜਿਹੜੀ ਜਾਂਚ ਦੱਸਦੇ ਆ, ਸੋ ਸਿਖਾਉਂਦੇ ਇਹੀ ਹੈ। ਸਾਡਾ ਇੱਕ ਕੰਬੀਨੇਸ਼ਨ ਹੈ, ਤਾਂ ਇਹਦੇ ਲਈ ਇਹ ਵੀ ਸਾਡੇ ਵੀਰ ਹੈ ਜਿਹੜੇ ਉਹ ਹੱਕਦਾਰ ਹੈ। ਦੂਜੀ ਗੱਲ ਕਿ ਮੇਰਾ ਸਿੱਧਾ ਨਾਮ ਹੈ ਜੀ ਬਲਜਿੰਦਰ ਸਿੰਘ, ਜਿਹੜਾ ਕਿ ਰੱਖ ਕੇ ਮੇਰੀ ਬੇਬੇ ਵੀ ਭੁੱਲ ਗਈ, ਕਿਸੇ ਨੂੰ ਪਤਾ ਹੀ ਨਹੀਂ। ਮੇਰੇ ਚਾਚੇ ਤਾਇਆਂ ਨੂੰ ਵੀ ਸ਼ਾਇਦ ਹੁਣ ਯਾਦ ਨਹੀਂ ਰਿਹਾ ਹੋਣਾ ਕਿ ਇਹਦਾ ਨਾਮ ਕੀ ਹੈ, ਕਿਉਂਕਿ ਮੈਂ ਜਦੋਂ ਸੁਰਤ ਸੰਭਲੀ ਉਦੋਂ ਤੋਂ ਆਪਣਾ ਨਾਮ ਮਿੰਟੂ ਹੀ ਸੁਣਿਆ। ਤੇ ਬਾਅਦ ਦੇ ਵਿੱਚ ਜਦੋਂ ਮੈਂ ਪੁੱਠੇ ਸਿੱਧੇ ਰਾਹਾਂ 'ਚ ਪਿਆ, ਉੱਥੇ ਨਾਲ ਤਖੱਲਸ ਜੁੜ ਗਿਆ ਗੁਰੂ ਸਰੀਆ, ਕਿਉਂਕਿ ਗੁਰੂ ਸਰ ਯੋਧਾ ਮੇਰਾ ਪਿੰਡ ਸੀ ਲੰਬੀ ਹਲਕੇ ਦੇ ਵਿੱਚ, ਉਹ ਗੁਰੂ ਸਰੀਆ ਬਣ ਗਿਆ। ਫਿਰ ਉਹ ਤੋਂ ਬਾਅਦ ਪਿੰਡ ਕੀ, ਘਰ ਕੀ, ਤੇ ਤੁਹਾਡਾ ਮੰਚ ਕੀ, ਪੰਜਾਬੀ ਰੇਡੀਓ USA, ਹਰੇਕ ਥਾਂ ਤੇ ਉਹ ਨਾਂ ਹੈ ਜਿਹੜਾ ਚੱਲਦਾ ਹੁੰਦਾ। ਵੈਸੇ ਮੇਰਾ ਨਾਮ ਬਲਜਿੰਦਰ ਸਿੰਘ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਕਿਤਾਬ ਉਹ ਬਦਮਾਸ਼ਾਂ ਦਾ ਮੁੰਡਾ ਨਹੀਂ, ਪਰ ਵੈਸੇ ਗੱਲ ਇੱਕ ਹੀ ਹੈ, ਉਹ ਡਾਕੂਆਂ ਦਾ ਮੁੰਡਾ ਹੈ। ਤੇ ਕਿਤਾਬ ਜੇ ਤੁਸੀਂ ਮੰਗਵਾਉਣੀ, ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਦਾ, ਤੁਹਾਡੇ ਤੱਕ ਮੁੰਡਾ ਪਹੁੰਚਦਾ ਕਰ ਦੇਗਾ। ਨੰਬਰ ਹੈਗਾ 98 154 48 958, 98 154 48 958। ਸੁਖੀ ਮੁੰਡੇ ਦਾ ਨਾਮ ਆ, ਪਬਲਿਸ਼ਰ ਹੈ ਮੇਰਾ, ਉਹਨੂੰ ਤੁਸੀਂ ਫੋਨ ਕਰ ਲਓ, ਭੇਜ ਦੇਗਾ ਤੁਹਾਨੂੰ। ਜੀ ਬਹੁਤ ਬਹੁਤ ਧੰਨਵਾਦ ਜਿਹੜਾ ਜੀ ਬਲਜਿੰਦਰ ਜੀ ਤੇ ਮਿੰਟੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਜਿੱਦਾਂ ਕਹਿੰਦੇ ਨੇ ਵੀ ਦੇਖੋ ਬੰਦਾ ਉਹੀ ਜਿਹੜਾ ਚੰਗਾ ਹੁੰਦਾ ਜਿਹੜਾ ਦੂਜੇ ਨੂੰ ਵੀ ਨਾਲ ਜਿਹੜਾ ਜੀ ਜੋੜ ਲੈਂਦਾ ਹੈ। ਸੋ ਤੁਸੀਂ ਨਾਲ ਸਾਡੀ ਵੀ ਜਿਹੜੀ ਸਿਫਤ ਕਰ ਦਿੱਤੀ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਜ਼ਿਆਦਾ ਵਧਾਈ ਦੇ ਹੱਕਦਾਰ ਤੇ ਸਿਫਤ ਦੇ ਹੱਕਦਾਰ ਤੁਸੀਂ ਹੀ ਹੋ। ਅਤੇ ਸਰੋਤਿਓ ਜਿਹੜੇ ਹੋਲਡ 'ਤੇ ਹੋ, ਤੁਸੀਂ ਕਿਰਪਾ ਕਰਕੇ ਇੱਦਾਂ ਹੀ ਹੋਲਡ 'ਤੇ ਬਣੇ ਰਹੋ। ਇੱਕ ਆਪਣੀ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੋ ਚੁੱਕਾ ਆ, ਥੋੜ੍ਹਾ ਜਿਹਾ ਸਾਹ ਵੀ ਨਾਲ ਨਾਲ ਲੈ ਲਈਏ, ਤੇ ਜਿੱਦਾਂ ਪਿੰਨੀ ਤੇ ਚਾਹ ਤੁਸੀਂ ਪੀਂਦੇ, ਅਸੀਂ ਵੀ ਮਾੜਾ ਜਿਹਾ ਪਾਣੀ ਦਾ ਘੁੱਟ ਭਰ ਲਈਏ, ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਤੋਂ ਬਾਅਦ 'ਚ ਆਵਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ 10 ਵਜੇ ਤੱਕ ਜਾਰੀ ਰਹੇਗਾ। ਮਿਲਦੇ ਹਾਂ ਤੁਹਾਨੂੰ ਸਾਰੇ ਹੀ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ, ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲੈ ਆ ਤਾਂ ਬਹੁਤ ਵਧੀਆ, ਮੈਂ ਤਾਂ ਜਾਣਾ ਹੀ ਸੀ ਉਹਨਾਂ ਵੱਲੋਂ ਡੈਕੋਰੇਸ਼ਨ ਦਾ ਸਮਾਨ ਲੈਣ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਵਿਆਹ ਦੇ ਲਈ ਡੋਲੀ, ਮੰਡਪ, ਜਾਗੋ ਨਾਈਟ ਤੇ ਮਹਿੰਦੀ ਨਾਈਟ ਦਾ ਸਮਾਨ ਤੇ ਘੱਗਰੇ ਵੀ ਰੈਂਟ ਤੇ ਬੱਗਾ ਪੈਲੇਸ ਤੋਂ ਲੈ ਸਕਦੇ ਹੋ। ਬੱਗਾ ਪੈਲੇਸ 618 ਫਲੋਰਨ ਰੋਡ, ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ 9163931872 916 393 1872। ਸੈਕਰਾਮੈਂਟੋ ਇਲਾਕੇ ਦੇ ਵਿੱਚ ਨਵੀਂ ਮੈਨੇਜਮੈਂਟ ਦੇ ਹੇਠਾਂ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ ਵਿਖੇ ਖੁੱਲ ਚੁੱਕਾ ਹੈ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੁਹਾਡੀ ਹਰ ਤਰ੍ਹਾਂ ਦੀ ਅਰਜੈਂਟ ਮੈਡੀਕਲ ਲੋੜ ਦੇ ਲਈ ਡਾਕਟਰ ਪਰਮਜੀਤ ਸਿੰਘ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਆ ਕੁਐਸਚਨ ਦੇ ਆਨਸਰ ਤਾਂ ਦੱਸਿਓ ਜਰਾ। ਕੈਲੀਫੋਰਨੀਆ ਦੀ ਕੈਪੀਟਲ ਕਿਹੜੀ ਆ? ਸੈਕਰਾਮੈਂਟੋ। ਸੈਕਰਾਮੈਂਟੋ ਬਾਸਕਟਬਾਲ ਟੀਮ ਦਾ ਕੀ ਨਾਮ ਆ? ਸੈਕਰਾਮੈਂਟੋ ਕਿੰਗਸ। ਤੇ ਇਥੋਂ ਦਾ ਪੀਜ਼ਾ ਕਿੰਗ ਕੌਣ ਆ? ਫਰਸਟ ਚੋਇਸ ਪੀਜ਼ਾ ਐਂਡ ਕਰੀ। ਲੈ ਤੈਨੂੰ ਤਾਂ ਸਾਰਾ ਹੀ ਕੁਝ ਪਤਾ ਆ। ਫਰਸਟ ਚੁਆਇਸ ਪੀਜ਼ਾ ਐਂਡ ਕਰੀ। ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਬਟਰ ਚਿਕਨ ਪੀਜ਼ਾ, ਚਿੱਲੀ ਚਿਕਨ ਪੀਜ਼ਾ, ਚਿਕਨ ਕਰੀ ਪੀਜ਼ਾ, ਵੈਜੀ ਮਸਾਲਾ ਪੀਜ਼ਾ, ਮਲਾਈ ਪਨੀਰ ਪੀਜ਼ਾ, 2XL ਪੀਜ਼ਾਸ ਦੇ ਨਾਲ 1 ਮੀਡੀਅਮ ਪੀਜ਼ਾ ਫ੍ਰੀ। ਫਿਸ਼ ਪਕੌੜਾ ਤੇ ਚਿਕਨ ਵਿੰਗਸ ਵੀ ਲੈ ਸਕਦੇ ਹੋ। ਪੀਜ਼ਾ ਦੇ ਨਾਲ ਬਟਰ ਚਿਕਨ, ਚਿਕਨ ਕਰੀ, ਤੰਦੂਰੀ ਪਨੀਰ ਟਿੱਕਾ, ਮਲਾਈ ਕੋਫਤਾ ਤੇ ਹੋਰ ਬਹੁਤ ਸਾਰੀਆਂ ਡਿਸ਼ਸ ਇੱਥੋਂ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਕਰਵਾਓ। ਸਪੋਰਟਸ ਬਾਰ ਵੀ ਹੈ। ਪੀਜ਼ਾ ਤੇ ਰੈਸਟੋਰੈਂਟ ਕੇਟਰਿੰਗ ਅਵੇਲੇਬਲ। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ 10% ਆਫ। ਐਲਗਰੋਵ ਏਰੀਆ ਦੇ ਵਿੱਚ ਡਿਲੀਵਰ ਵੀ ਕਰਦੇ ਹਨ। ਕਾਲ 9164784444 916 478 4444। ਇਹਨਾਂ ਦਾ ਐਡਰੈਸ 9308 ਐਲਗਰੋਵ ਬੁਲੇਵਾਰਡ, ਸੂਟ 100 ਐਲਗਰੋਵ, ਜਾਂ ਵੈਬਸਾਈਟ ਵਿਜ਼ਿਟ ਕਰੋ firstchoicepizza.com। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਾਸੀ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਪੰਜਾਬ ਚੋਣ ਦੰਗਲ 2017 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਆਪਾਂ ਸਵੇਰੇ 8:15 ਵਜੇ ਤੋਂ ਲੈ ਕੇ 9:30 ਵਜੇ ਤੱਕ ਲੈ ਕੇ ਆਉਂਦੇ ਹਾਂ। ਪਰ ਸ਼ੁੱਕਰਵਾਰ ਨੂੰ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਮਿੰਟੂ ਗੁਰੂਸਰੀਆ ਜੀ ਦੇ ਨਾਲ ਹੁੰਦਾ ਹੈ 8:15 ਵਜੇ ਤੋਂ ਲੈ ਕੇ 10 ਵਜੇ ਤੱਕ। ਆਪਣੇ ਨਾਲ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਜੀ। ਜੀ ਆਇਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਸਭ। ਤੇ ਅੱਗੇ ਵਧਣ ਤੋਂ ਪਹਿਲਾਂ ਸਰੋਤਿਓ ਨੰਬਰ ਦੱਸ ਜਾਈਏ ਇੱਕ ਵਾਰੀ ਫੇਰ 408 272 5200 ਦੇ ਉੱਤੇ ਤੁਸੀਂ ਜਿਹੜੇ ਜੀ ਕਾਲ ਕਰ ਸਕਦੇ ਹੋ। ਬੇਨਤੀ ਹੈ ਜੀ ਸਾਰੇ ਹੀ ਸਰੋਤਿਆਂ ਨੂੰ, ਕੋਸ਼ਿਸ਼ ਕਰਿਓ ਜੀ ਜਲਦੀ ਜਿਹੜੇ ਵੀ ਸਵਾਲ ਤੁਸੀਂ ਪੁੱਛ ਸਕਦੇ ਪੁੱਛੋ, ਤਾਂ ਜੋ ਮਿੰਟੂ ਜੀ ਵੱਧ ਤੋਂ ਵੱਧ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇ ਸਕਣ। ਤੇ ਨਾਲ ਹੀ ਦਾ ਧੰਨਵਾਦ ਕਰਦੇ ਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਨੇ, ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਸਿੰਘ ਗੁਰਪ੍ਰੀਤ ਚੌਹਾਨ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਲਾਲੀ ਸਿੱਧੂ ਅਤੇ ਜੱਸੀ ਗਿੱਲ ਜੀ ਬੇਕਰਸਫੀਲਡ ਤੋਂ। ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਆਓ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਬਲਵਿੰਦਰ ਸਿੱਧੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਬਈ ਕੁਛ ਸਾਡੇ ਭਰਾ ਇਹ ਸਵਾਲ ਕਰਦੇ ਨੇ ਵੀ ਆਮ ਆਦਮੀ ਪਾਰਟੀ ਤੇ ਐਡੀ ਛੇਤੀ ਆਏ ਤੇ ਆਮ ਆਦਮੀ ਪਾਰਟੀ ਕਿੱਥੋਂ ਸੁਧਾਰ ਕਰ ਦੂ। ਮੇਰਾ ਸਵਾਲ ਇਹ ਹੈ ਜੀ ਵੀ ਮੈਂ PRTC ਦੇ ਵਿੱਚੋਂ ਸਰਵਿਸ ਕਰਕੇ ਆਇਆ ਪੈਨਸ਼ਨ ਲੈ ਕੇ, ਵੀ ਸਾਡੀ ਬੁਕਿੰਗ 70-75 ਲੱਖ ਤੋਂ ਨਹੀਂ ਸੀ ਵੱਧਦੀ। ਸਾਡੇ ਕੈਂਬੜੀ ਸਾਹਿਬ ਹੁਣ ਆਏ ਨੇ, ਉਹਨਾਂ ਰਵਿੰਦਰ ਸਿੰਘ, ਉਹਨਾਂ ਨੇ ਆਉਣ ਸਾਰ 1 ਕਰੋੜ 13 ਲੱਖ ਕਰਤੀ। ਨਾ ਉਹ ਟਿਕਟਾਂ ਕੱਢਦੇ ਨੇ, ਨਾ ਗੱਡੀ ਚਲਾਉਂਦੇ, ਨਾ ਮਿਸਤਰੀ ਨੇ, ਨਾ ਕੋਈ ਕੰਮ ਕਰਦੇ। ਉਹ ਇੱਕ ਮੈਨੇਜਿੰਗ ਡਾਇਰੈਕਟਰ ਨੇ। ਜਦ ਉਹਨਾਂ ਨੇ ਐਡੀ ਕਰਪਸ਼ਨ ਦੇ ਵਿੱਚ ਆ ਕੇ ਮੈਨੇਜਮੈਂਟ ਕਰਕੇ 1 ਕਰੋੜ 13 ਲੱਖ ਕਰਤੀ,
ਉਹ ਇੰਨਾ ਕੰਮ ਕਰ ਸਕਦੇ ਨੇ ਤਾਂ ਕੀ ਆਮ ਆਦਮੀ ਪਾਰਟੀ ਆ ਕੇ ਨਹੀਂ ਸੁਧਾਰ ਸਕਦੀ? ਇਹ ਕਹਿੰਦੇ ਨੇ ਲੋਕ, ਸਵਾਲ ਕਰਦੇ ਨੇ ਵੀ ਕਿੱਥੋਂ ਕਰ ਦੇਣਗੇ ਜੀ। ਕੀ ਇਹ ਜਦੋਂ ਆਮ ਆਦਮੀ ਪਾਰਟੀ ਆਊ ਤਾਂ ਇਹ ਕਰ ਨਹੀਂ ਸਕਦੀ? ਕੀ ਹੋ ਨਹੀਂ ਸਕਦਾ? ਥੈਂਕ ਯੂ। ਇੱਕ ਗੱਲ ਜੀ। ਦੂਜੀ ਗੱਲ, ਜਦੋਂ ਇੰਨੀ ਵੱਡੀ ਕਰਪਸ਼ਨ ਹੁੰਦੀ ਸੀ, ਸਾਡੇ 11 ਡਿਪੂਆਂ ਦੇ ਵਿੱਚ ਇੱਕ ਇਮਾਨਦਾਰ ਅਫਸਰ ਸੀ, ਉਹਦਾ ਨਾਮ ਪ੍ਰਕਾਸ਼ ਤ੍ਰੇਨ ਸੀ, ਜਨਮ ਮੈਨੇਜਰ ਸੀ। ਉਹ ਨਾ ਉਹ ਆਪ ਖਾਂਦਾ ਸੀ, ਨਾ ਸਰਕਾਰ ਦਾ ਖਾਂਦਾ, ਨਾ ਕਿਸੇ ਵਰਕਰ ਦਾ। ਜਦੋਂ ਉਹਦੀ ਆਰਡਰ ਹੋ ਜਾਂਦੇ ਕਿਸੇ ਡਿਪੂ 'ਚ, ਉਸੇ ਦਿਨ ਬੁਕਿੰਗ ਵੱਧ ਜਾਂਦੀ ਸੀ, 5 ਰੁਪਏ ਪਿੱਛੇ ਟਰਮੀਨੇਟ ਕਰ ਦਿੰਦਾ ਸੀ। ਉਹ ਕਿਵੇਂ ਕਰ ਦਿੰਦਾ ਸੀ? ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਵੀ ਉਸੇ ਵੇਲੇ ਇਹ ਸੁਧਾਰ ਹੋ ਨਹੀਂ ਸਕਦਾ? ਕੀ ਇਹ ਲੋਕ ਜਿਹੜੇ ਕਰੀ ਜਾਂਦੇ ਨੇ ਕਿਵੇਂ ਕਰ ਦੂਗੀ ਆਮ ਆਦਮੀ ਪਾਰਟੀ 24 ਘੰਟੇ? ਮੇਰਾ ਵਿਚਾਰ ਇਹ ਹੈ ਵੀ ਇੱਕਦਮ ਹੋ ਸਕਦਾ ਉਸੇ ਦਿਨ ਹੀ। ਤੁਹਾਡਾ ਇਹਦੇ ਬਾਰੇ ਕੀ ਵਿਚਾਰ? ਥੈਂਕ ਯੂ ਜੀ। ਦੇਖੋ, ਮੈਂ ਸਹਿਮਤ ਹੈ ਜੀ ਤੁਹਾਡੇ ਨਾਲ, ਔਰ ਬੜੀ ਵਧੀਆ ਗੱਲ ਤੁਸੀਂ ਕਹੀ। ਔਰ ਉਸ MD ਸਾਹਿਬ ਦਾ ਬਿਲਕੁਲ ਚਰਚਾ ਇੱਧਰ ਜੀ ਕਿ ਵਾਕਈ ਉਹਨਾਂ ਨੇ ਇੰਨੇ ਕੰਮ ਕੀਤਾ। ਪਰ ਜਿੱਥੋਂ ਤੱਕ ਕਰਪਸ਼ਨ ਦਾ ਸਵਾਲ ਹੈ ਕਿ ਰਾਤੋਂ ਰਾਤ ਜੇ ਕਹੀਏ, ਠੀਕ ਹੈ, ਇੱਕ ਮਹਿਕਮਾ ਹੈ ਜਿਹੜਾ ਉਹ ਕੁਛ ਦਿਨਾਂ ਦੇ ਵਿੱਚ ਪੱਬਾਂ ਭਾਰ ਹੋ ਸਕਦਾ, ਕੀਤਾ ਗਿਆ। ਪਰ ਜੇ ਆਪਾਂ ਕਹੀਏ ਕਿ ਰਾਤੋਂ ਰਾਤ ਇਹ ਸਾਰਾ ਕੁਛ ਚਮਤਕਾਰੀ ਨਤੀਜਾ ਮਿਲ ਜਾਵੇਗਾ, ਉਹ ਥੋੜੀ ਜਿਹੀ ਆਸ ਧੁੰਦਲੀ ਹੈ। ਪਰ ਹਾਂ, ਇਸ ਗੱਲ ਦੇ ਵਿੱਚ ਤੁਹਾਡੀ 'ਚ ਵਜ਼ਨ ਆ ਕਿ ਸਭ ਕੁਝ ਠੀਕ ਹੋ ਸਕਦਾ ਜੇ ਇੱਛਾ ਸ਼ਕਤੀ ਹੋਵੇ। ਦੇਖੋ, ਬਿਲਕੁਲ, ਮੈਂ ਤੇ ਇੱਕ ਗੱਲ ਹੋਰ ਕਹਿਣਾ ਕਿ ਤੁਸੀਂ ਸਾਰਾ ਕੁਝ ਹੀ ਛੱਡ ਦਿਓ, ਸਰਕਾਰ ਵੀ ਛੱਡ ਦਿਓ। ਸਰਕਾਰ ਦੇ ਵਿੱਚ ਸਾਰੇ MLA ਜਿਹੜੇ ਉਹ ਇੱਕ ਸਰਕਾਰ ਦੇ ਨਹੀਂ ਹੋਣਗੇ। ਮੈਂ ਕਹਿੰਦਾ ਕਿ ਜੇ ਹਰੇਕ MLA ਹੀ ਆਪਦਾ ਕਰਤੱਵ ਪਾਲਣ ਹੈ ਜਿਹੜਾ ਨਿਸ਼ਠਾ ਦੇ ਨਾਲ ਕਰ ਦੇਵੇ, ਆਪੋ ਆਪਣੇ ਹਲਕੇ ਦੇ ਵਿੱਚ ਗੇੜਾ ਰੱਖੇ, ਆਪੋ ਆਪਣੇ ਹਲਕੇ ਦੇ ਵਿੱਚ ਉਹ ਹਸਪਤਾਲ ਜਾਂ ਜਿਹੜੇ ਹੋਰ ਅਦਾਰੇ ਆ ਉਹਨਾਂ ਦਾ ਧਿਆਨ ਰੱਖੇ, ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤਸਵੀਰ ਕਿਹੋ ਜਿਹੀ ਹੋਏਗੀ। ਸਾਡਾ ਇਹ ਤੇ ਦੇਖੋ, ਜਨਤਾ ਦਾ ਨੁਮਾਇੰਦਾ ਜਿਹੜਾ ਉਹ MLA ਹੈ ਨਾ ਹਲਕੇ ਦਾ, ਜੇ ਉਹ ਧਿਆਨ ਨਹੀਂ ਰੱਖੇਗਾ ਤਾਂ ਕੌਣ ਰੱਖੇਗਾ? ਜੇ ਸਾਰੇ MLAs ਇਸ ਤਰ੍ਹਾਂ ਦੇ ਅਸੀਂ ਚੁਣ ਲਈਏ ਜਿਹੜੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਆਪਣੇ ਹਲਕੇ ਦੇ ਵਿੱਚ ਜਿਹੜੇ ਅਦਾਰੇ ਪੈਂਦੇ ਆ ਜਾਂ ਜਿਹੜੇ ਵੀ ਹੋਰ ਸੰਸਥਾਨ ਹੈ, ਗੈਰ ਸਰਕਾਰੀ ਜਾਂ ਸਰਕਾਰੀ, ਜੇ ਉਹਨਾਂ ਤੇ ਨਿਗਾਹ ਰੱਖਣ, ਪੁਲਿਸ ਦਾ ਜਿਹੜਾ ਕੰਮ ਕਰ ਰਿਹਾ ਉਹਨੂੰ ਵੇਖਣ, ਸਾਰੀਆਂ ਚੀਜ਼ਾਂ 'ਚ ਪਾਰਦਰਸ਼ਤਾ ਲਿਆ ਦੇਣ, ਸਾਰੀਆਂ ਚੀਜ਼ਾਂ 'ਚ ਤੇਜ਼ੀ ਲਿਆ ਦੇਣ, ਮੇਰੇ ਖਿਆਲ ਦੇ ਨਾਲ ਕਿਉਂ ਨਹੀਂ, ਸਰਕਾਰ ਦੀ ਤੇ ਜ਼ਰੂਰਤ ਹੀ ਨਹੀਂ ਪੈਣੀ। ਮੇਰੇ ਖਿਆਲ ਦੇ ਨਾਲ ਉਤਰਾ ਹੀ ਢਾਂਚਾ ਸੂਤ ਆ ਜਾਣਾ। ਪਰ ਫਿਰ ਵੀ ਮੈਂ ਤੁਹਾਡੀ ਗੱਲ ਦੇ ਨਾਲ ਮੁਤਫਿਕ ਆ ਕਿ ਕਰਨ ਨੂੰ ਕੀ ਨਹੀਂ ਹੁੰਦਾ, ਵਾਕਿਆ ਹੋਣ ਨੂੰ ਸਭ ਕੁਝ ਹੋ ਜਾਂਦਾ। ਗੱਲ ਦ੍ਰਿੜ ਇੱਛਾ ਦੀ ਹੈ, ਗੱਲ ਇੱਛਾ ਸ਼ਕਤੀ ਦੀ ਹੈ। ਜੇ ਇਸ ਤਰ੍ਹਾਂ ਦੀ ਕੋਈ ਆ ਗਈ ਸਰਕਾਰ ਤੇ ਸਾਨੂੰ ਉਮੀਦ ਕਰਨੀ ਚਾਹੀਦੀ ਹੈ। ਦਿੱਲੀ ਦੇ ਵਿੱਚ ਦੇਖੋ ਹੋਰ ਕੋਈ ਫਰਕ ਪਿਆ ਜਾਂ ਨਹੀਂ ਪਿਆ ਮੈਨੂੰ ਨਹੀਂ ਪਤਾ, ਪਰ ਜਿਹੜਾ ਵੀ ਸੱਜਣ ਉੱਥੋਂ ਆਉਂਦਾ ਉਹ ਗੱਲ ਜ਼ਰੂਰ ਕਹਿੰਦਾ ਕਿ ਅੱਗੇ ਵਾਂਗੂ ਉੱਥੇ ਜਿਵੇਂ ਕਟੋਰੇ ਫੜ ਕੇ ਬੈਠੇ ਹੁੰਦੇ ਸੀ ਨਾ ਦਫ਼ਤਰਾਂ ਦੇ ਵਿੱਚ, ਉਹ ਮਾਹੌਲ ਬਦਲ ਗਿਆ। ਜੀ। ਅਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ? ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰੀ ਪਹਿਲੀ ਬੇਨਤੀ ਹੈ, ਮੈਨੂੰ ਸ਼ੱਕ ਆ ਵੈਸੇ ਵੀ ਇਹ ਜਿਹੜੀ ਨੋਟ ਆੜੀ ਬੰਦੀ ਨੋਟਾਂ ਨਵਿਆਂ ਦੀ ਹੋਈ ਹੈਗੀ ਆ, ਇਹ ਜਿਹੜੀਆਂ ਨਵੀਆਂ ਆੜੀਆਂ ਇਲੈਕਸ਼ਨ ਹੋ ਰਹੀਆਂ 5 ਸਟੇਟਾਂ, ਉਹਦਾ ਕਰਕੇ ਆ। ਕਿਉਂਕਿ ਮੈਨੂੰ ਅਕਤੂਬਰ ਦੇ ਲਾਸਟ ਵੀਕ ਵਿੱਚ ਫੋਨ ਆਉਂਦਾ ਮੇਰੇ ਭਣੇਵੇਂ ਦਾ UP ਤੋਂ ਵੀ ਮਾਮਾ ਜੀ ਕੋਲ ਪੈਸੇ ਤੇ ਨਹੀਂ, ਵੱਡੇ ਨੋਟ ਤੇ ਨਹੀਂ ਪਏ, ਘਰ ਜੇ ਹੈਗੇ ਆ ਤੇ ਵਟਾ ਲਈਏ। ਦੂਸਰਾ ਜਿਹੜਾ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ, ਜਿਹੜੀ ਅੱਜ ਕੱਲ੍ਹ ਲੋਕਾਂ 'ਚ ਵੇਖੋ, ਜਿਹੜਾ ਗਰੀਬ ਆਦਮੀ ਹੈਗਾ ਵਾ, ਤਕਰੀਬਨ 94-95% ਹਿੰਦੁਸਤਾਨ ਦਾ ਜਿਹੜਾ ਨਾ ਉਹ ਗਰੀਬ ਆਦਮੀ ਆਉਂਦਾ ਹੈ, ਲਾਈਨ 'ਚ ਲੱਗਾ ਹੈਗਾ ਔਰ ਕੰਬਲ ਲੈ ਕੇ ਸਾਰੀ ਸ਼ਹਿਰ ਸੋਤਾ ਰਹਿੰਦਾ ਹੈਗਾ। ਲੇਕਿਨ ਹੈਰਾਨੀ ਇਸ ਗੱਲ ਦੀ ਹੋਣ ਡਈ ਆ ਵੀ ਕਰੋੜਾਂ ਰੁਪਈਏ ਜਿਹੜੇ ਹੈਗੇ ਆ ਉਹ 2000 ਦੇ ਨੋਟ ਵਿੱਚ ਜਿਹੜੇ ਹੈਗੇ ਆ ਉਹ ਫੜੇ ਜਾ ਰਹੇ ਹੈਗੇ ਨੇ। ਉਹ ਕਿੱਥੋਂ ਆ ਰਹੇ ਨੇ? ਉਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ? ਕਿਉਂ ਨਹੀਂ ਉਹਦੇ ਬਾਰੇ ਉਹਨੂੰ ਫੜ ਕੇ ਅੰਦਰ ਦਿੰਦੀ ਜਾਂ ਉਹਨੂੰ ਸਜ਼ਾ ਦਿੰਦੀ ਜਿਹੜੇ ਲੋਕ ਇਹੋ ਜਿਹੇ ਨੋਟ ਲਿਆਉਂਦੇ ਨੇ ਜਾਂ ਪਿੱਛੋਂ ਦਿੰਦੇ ਨੇਗੇ? ਜੀ, ਥੈਂਕ ਯੂ ਜੀ। ਮੇਰੀ ਬੇਨਤੀ ਹੈਗੀ ਆ ਵੀ ਇਹ ਜਿਹੜਾ ਹੈਗਾ ਇਹ ਸਗੋਂ ਬੜਾਵਾ ਦੇ ਰਿਹਾ ਹੈਗਾ ਉਹਨੂੰ, ਜ਼ਖੀਰਾ ਖਰਬੂਜਾ ਨੂੰ। ਤੇ ਅੱਗੇ 1000 ਦੇ ਨੋਟ ਨਾਲ ਉਹਨੂੰ ਟਰੰਕ ਭਰਨਾ ਪੈਂਦਾ ਹੈ, ਤੇ ਹੁਣ ਉਹ ਜਿਸ ਤਰ੍ਹਾਂ ਉਹ ਦੂਣੇ ਕਰ ਸਕਦਾ ਕਿਉਂਕਿ 2000 ਨੋਟ ਕਰਤਾ ਇਹਨਾਂ ਨੇ। ਜੀ ਜੀ, ਧੰਨਵਾਦ ਤੁਹਾਡਾ ਮੁੱਦਾ ਲਿਆਉਣ ਵਾਸਤੇ, ਬਹੁਤ ਬਹੁਤ ਸ਼ੁਕਰੀਆ ਜੀ। ਨਹੀਂ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਖੇਡ ਤੇ ਬੜੇ ਵੱਡੇ ਪੱਧਰ ਤੇ ਖੇਡੀ ਗਈ ਹੈ। ਪਰ ਇੱਕ ਚੀਜ਼ ਜਿਹੜੀ ਹੈ ਉਹ ਮੋਦੀ ਸਰਕਾਰ ਦੀ ਮੰਨਣੀ ਪਏਗੀ ਕਿ ਜਿੱਥੇ ਜਿੱਥੇ ਉਹਨਾਂ ਦਾ ਫਾਹ ਪੈਂਦਾ ਉਹਨਾਂ ਨੇ ਬੰਦੇ ਫੜੇ ਆ, ਚਾਹੇ ਇਹਨਾਂ ਦੇ ਆਪਦੇ ਹੀ ਸਨ। ਸਹਿਕਾਰਤਾ ਮੰਤਰੀ ਸੀ ਮਹਾਰਾਸ਼ਟਰ ਦੇ ਵਿੱਚ, ਸਭ ਤੋਂ ਪਹਿਲਾਂ ਉਹ ਫੜਿਆ ਸੀ 92 ਲੱਖ ਰੁਪਏ ਦੇ ਨਾਲ। ਜੀ, ਪਤਾ ਨਹੀਂ ਉਹਦਾ ਕੀ ਬਣਿਆ ਬਾਅਦ ਦੇ ਵਿੱਚ, ਉਹ ਨਹੀਂ ਮੈਨੂੰ ਪਤਾ। ਪਰ ਉਹਦੀ ਇੱਕ ਵਾਰੀ ਜਿਹੜੀ ਹੈ ਕਿ ਸਾਰੇ ਮੇਰੇ ਖਿਆਲ ਦੇ ਨਾਲ ਤੇ ਸੰਸਾਰ ਦੇ ਵਿੱਚ ਹੀ ਫੋਟੋ ਗਈ ਹੋਣੀ ਹੈ। ਉਹ ਜਿਹੜਾ ਸਹਿਕਾਰਤਾ ਮੰਤਰੀ ਸੀ 92 ਲੱਖ ਦੀ ਰਕਮ ਨਾਲ ਸਭ ਤੋਂ ਪਹਿਲਾਂ ਉਹ ਫੜਿਆ ਗਿਆ ਸੀ ਇਹਨਾਂ ਦਾ ਆਪਦਾ ਮਹਾਰਾਸ਼ਟਰ ਦੇ ਵਿੱਚੋਂ। ਫਿਰ ਇੱਕ ਅਰੁਣ ਨਾਂ ਦਾ ਇਹਨਾਂ ਦਾ ਨੌਜਵਾਨ ਆਗੂ ਸੀਗਾ ਜਿਹੜਾ, ਉਹ ਤਮਿਲਨਾਡੂ ਦੇ ਵਿੱਚੋਂ ਵੀ ਫੜਿਆ। ਇੱਕ
ਕਾਰ ਸੀਗੀ ਉਹਦੇ ਵਿੱਚੋਂ 3 ਕਰੋੜ ਰੁਪਈਆ ਯੂਪੀ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਬਰਾਮਦ ਹੋਇਆ ਸੀ, ਉਹ ਵੀ ਇਹਨਾਂ ਦੇ ਕਾਰਕੁਨ ਸਨ, ਜਿਹੜੀ ਖਬਰ ਬਾਹਰ ਆਈ ਹੈ। ਸੋ ਡੰਗ ਤੇ ਚੱਲਿਆ ਹੈ, ਇਹਨਾਂ ਦੇ ਆਪਦੇ ਬੰਦੇ ਤੇ ਵੀ ਚੱਲਿਆ। ਇਹ ਨਹੀਂ ਆਪਾਂ ਕਹਿ ਸਕਦੇ ਕਿ ਸਾਰਾ ਕੁਛ ਹੈ ਜਿਹੜਾ ਉਹ ਰਲ ਮਿਲ ਕੇ ਹੋ ਗਿਆ, ਪਰ ਗੱਲ ਇਹ ਹੈ ਕਿ ਜਿਹੜਾ ਪੈਸਾ ਫੜਿਆ ਜਾਂਦਾ ਪਿਆ, ਜਿਵੇਂ ਤੁਸੀਂ ਗੱਲ ਕਹਿ ਕੇ ਗਏ ਹੋ ਸਰਦਾਰ ਸਾਹਿਬ ਕਿ ਕਰੋੜਾਂ ਰੁਪਈਆ ਕਿੱਥੋਂ ਆਉਂਦਾ ਪਿਆ, ਇਹਨੂੰ ਨਾ ਵੇਖੀਏ। ਇੱਕ ਚੀਜ਼ ਹੋਰ ਵੇਖੀਏ, ਜਿਵੇਂ ਸਾਡੇ ਇੱਥੇ ਪੰਜਾਬ ਪੁਲਿਸ ਹੈ ਜਿਹੜੀ, ਉਹ ਕਹਿੰਦੀ ਕਿ ਅਸੀਂ 1 ਸਾਲ ਦੇ ਵਿੱਚ ਇੰਨਾ ਨਸ਼ਾ ਫੜਦੇ ਹਾਂ, ਪਰ ਨਾਲ ਹੀ ਇਹ ਕਹਿੰਦੀ ਹੈ ਕਿ ਸਾਥੋਂ ਜਿਹੜਾ ਇਹ ਫੜਿਆ ਜਾਂਦਾ ਨਸ਼ਾ, ਉਹ ਸਿਰਫ ਇੱਕ ਹਿੱਸਾ ਹੈ, 4 ਹਿੱਸੇ ਜਿਹੜੇ ਉਹ ਟੱਪ ਜਾਂਦੇ ਬਾਜ਼ਾਰ ਦੇ ਵਿੱਚ। ਤੇ ਸਾਨੂੰ ਇਹ ਵੀ ਚੀਜ਼ ਯਾਦ ਰੱਖਣੀ ਚਾਹੀਦੀ ਹੈ, ਜੋ ਰਿਕਵਰੀ ਹੋ ਰਹੀ ਹੈ, ਬਰਾਮਦਗੀ ਹੋ ਰਹੀ ਹੈ, ਚਲੋ ਉਹਨਾਂ ਤੇ ਕੇਸ ਬਣਾਉਣੇ ਨੇ, ਜਿਹੜਾ ਫੜਿਆ ਗਿਆ ਕੇਸ ਦੇ ਉੱਤੇ ਬਣਨਾ, ਜਾਂ ਇਨਕਮ ਟੈਕਸ ਵਾਲੇ ਜਿਹੜਾ ਉਹ ਕਾਰਵਾਈ ਕਰਨਗੇ, ਉਹ ਸਜ਼ਾ ਤੇ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਮਾਮਲਿਆਂ 'ਚ ਕਿਹੜੀ ਹੋਣੀ ਹੈ। ਪਰ ਇਹ ਚੀਜ਼ ਜ਼ਰੂਰ ਅਸੀਂ ਧਿਆਨ ਦੇ ਵਿੱਚ ਰੱਖੀਏ ਕਿ ਜਿੰਨੀ ਰਿਕਵਰੀ ਹੋ ਰਹੀ ਹੈ, ਇਹ ਰਿਕਵਰੀ ਦਾ ਇੱਕ ਹਿੱਸਾ ਹੈ। ਹੁਣ ਇਹਨਾਂ ਨਹੀਂ ਮੈਨੂੰ ਪਤਾ ਕਿ ਕਿੰਨੇ ਹਿੱਸੇ ਆ ਜਿਹੜੇ ਉਹ ਗਾਂ ਇਧਰੋਂ ਉਧਰ ਅਲਟੀ ਪਲਟੀ ਹੁੰਦੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੇ ਪੱਧਰ ਤੇ ਖੇਡ ਹੋ ਰਹੀ ਹੈ। ਦੇਖੋ ਕਰੰਸੀ ਆਈ ਹੈ ਬਾਜ਼ਾਰ ਦੇ ਵਿੱਚ 5 ਲੱਖ ਕਰੋੜ ਹੁਣ ਤੱਕ ਜੀ ਜਮ੍ਹਾਂ ਹੋਈ ਹੈ, 13 ਲੱਖ ਕਰੋੜ, 8 ਲੱਖ ਕਰੋੜ ਦਾ ਜਿਹੜਾ ਉਹ ਤੇ ਵੈਸੇ ਹੀ ਖੱਪਾ ਹੈ। 5 ਲੱਖ ਕਰੋੜ ਜਿਹੜੀ ਛੋਟੀ ਜੀ ਤੁੱਛ ਜੀ ਰਕਮ ਆਈ ਹੈ ਸਰਕੂਲੇਟ ਹੋਣ ਵਾਸਤੇ, ਉਹਦੇ ਚੋਂ ਜੇ ਇੰਨੇ ਹਿੱਸੇ ਥੋੜੇ ਜਿਹੇ ਚੰਦ ਬੰਦਿਆਂ ਦੀ ਖੇਡ ਦਾ ਹਿੱਸਾ ਬਣ ਗਿਆ, ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਫਿਰ ਜਨਤਾ ਦੀ ਝੋਲੀ 'ਚ ਕੀ ਪੈਣਾ ਸੀ। ਬਾਬਾ ਜੀ ਕਾ ਠੁੱਲੂ ਉਹੀ ਪੈ ਰਿਹਾ, ਫਿਰ ਲੈਣਾ ਦੇ ਵਿੱਚ ਲੱਗੇ ਪਏ ਆ। ਜੀ 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 ਅਗਲੇ ਕਾਲਰ ਜੁੜੇ ਨੇ ਸਾਡੇ ਨਾਲ, ਸੁਖਵਿੰਦਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਲਜਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਪਹਿਲਾ ਸਵਾਲ ਇਹ ਆ ਵੀ ਇਹ ਆਪ ਵਾਲੇ ਨਿੱਕੀਆਂ ਨਿੱਕੀਆਂ ਗਲਤੀਆਂ ਕਿਉਂ ਕਰੀ ਜਾਂਦੇ ਆ ਜੀ? ਕੱਲ ਹੁਣ ਮੈਂ ਨਿਊਜ਼ ਸੁਣਦਾ ਸੀਗਾ, ਉੱਥੇ ਆਪਣੇ ਬੜੈਲ ਸਾਹਿਬ ਦੀ ਗੁਰਪ੍ਰੀਤ ਦੀ ਬਟਾਲੇ ਰੋਡ ਸ਼ੋਅ ਚੱਲਦਾ ਸੀਗਾ, ਇਹਨੇ ਉਹ ਗੱਡੀ ਚੋਂ ਇੱਕ ਪਾਰਟੀ ਦਾ ਬੰਦਾ ਉਤਾਰ ਦਿੱਤਾ, ਉੱਥੇ ਇਹਨਾਂ ਦਾ ਵਿੱਚ ਹੁੱਲੜਬਾਜੀ ਜੀ ਹੋਈ। ਏਦਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹ ਏਦਾਂ ਕਿਉਂ ਕਰ ਰਹੇ ਆ? ਉਹਨੂੰ ਜੇ ਗੱਲਬਾਤ ਸੀਗੀ ਉਹਨੂੰ ਬਾਅਦ ਚ ਸਮਝਾ ਲੈਂਦੇ, ਬੈਠ ਕੇ ਸਮਝਾ ਲੈਂਦੇ। ਜੀ ਜੀ ਮਿੰਟੂ ਜੀ, ਗੱਲ ਇਹ ਹੈ ਕਿ ਦੇਖੋ ਜਿਹੜੇ ਵੜੈਚ ਸਾਹਿਬ ਦਾ ਮਾਮਲਾ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਆਪ ਤੇ ਕੀ ਕਿਸੇ ਨੂੰ ਤਾਰਨਾ ਹੈ। ਜੇ ਤਾਰ ਵੀ ਦਿੱਤਾ, ਮੰਨ ਲਓ ਕਿਸੇ ਲੀਡਰ ਨੇ ਜਿਹਨੂੰ ਆਪਾਂ ਕਨਵੀਨਰ ਮੰਨਦੇ ਹਾਂ, ਆਪਣੇ ਸੂਬੇ ਦਾ, ਆਪਣੀ ਟੀਮ ਦਾ ਕਪਤਾਨ ਮੰਨਦੇ, ਜੇ ਉਹਨੇ ਇੱਕ ਵੇਲੇ ਗੁੱਸੇ ਨਾਲ ਵੀ ਆਖ ਦਿੱਤਾ ਹੋਵੇ ਕਿ ਉਤਰ ਜਾ, ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਉੱਥੇ ਜਲੂਸ ਹੀ ਕੱਢ ਦਈਏ ਆਪਦੀ ਪਾਰਟੀ ਦਾ, ਆਪਦੇ ਸੰਗਠਨ ਦਾ। ਇਹ ਤੇ ਮੱਤ ਜਿਹੜੀ ਹੈ ਉਹ ਇੱਕ ਲੀਡਰ ਨੂੰ ਚਾਹੀਦੀ ਹੈ। ਤੇ ਜਿਹੜੇ ਲੀਡਰ ਦੀ ਤੁਸੀਂ ਗੱਲ ਕਰਨ ਡਏ ਹੋ ਕਿ ਉਹਨੂੰ ਉਤਾਰਿਆ ਜੀਪ ਦੇ ਵਿੱਚੋਂ, ਉਹ ਬਟਾਲੇ ਦੀ ਟਿਕਟ ਦਾ ਕੈਂਡੀਡੇਟ ਸੀ, ਦਾਅਵੇਦਾਰ ਸੀਗਾ। ਉਹਨੂੰ ਇੰਨਾ ਕੁ ਤੇ ਖਿਆਲ ਰੱਖਣਾ ਚਾਹੀਦਾ ਕਿ ਉਹ ਮੇਨ ਲੀਡਰ ਸੀਗਾ ਇਹਨਾਂ ਦਾ, ਲੀਡ ਕਰਨ ਵਾਲਾ। ਉਹਨੂੰ ਘੱਟੋ ਘੱਟ ਇੰਨਾ ਖਿਆਲ ਤੇ ਰੱਖਣਾ ਚਾਹੀਦਾ ਸੀਗਾ ਕਿ ਜੇ ਗਿਲਾ ਸ਼ਿਕਵਾ ਹੈ ਤੇ ਅਸੀਂ ਅੰਦਰ ਬਹਿ ਕੇ ਨਿਬੇੜ ਲਈਏ ਕਿ ਭਾਈ ਤੁਸੀਂ ਇਕੱਠ ਦੇ ਸਾਹਮਣੇ ਮੇਰੇ ਨਾਲ ਇਸ ਤਰ੍ਹਾਂ ਨਹੀਂ ਸੀ ਕਰਨੀ, ਜਾਂ ਮੈਨੂੰ ਚੜਾਉਂਦੇ ਨਾ, ਜਾਂ ਇਕੱਠ ਦੇ ਵਿੱਚ ਲਾਉਂਦੇ ਨਾ, ਇੰਨੀ ਕੁ ਗੱਲ ਸੀ ਨਾ। ਜਾਂ ਚੁੱਪ ਕਰਕੇ ਭਰਿਆ ਪੀਤਾ ਉੱਥੇ ਤੁਰਿਆ ਜਾਂਦਾ। ਜਿਵੇਂ ਸੁਖਬੀਰ ਬਾਦਲ ਦੇ ਖੇਮੇ ਦੇ ਕੁਝ ਲੋਕ ਆ, ਦੇਸ ਰਾਜ ਧੁੱਗਿਆ ਨੇ ਕਿਹਾ ਮੈਂ ਚੋਣ ਲੜਨੀ ਹੈ, ਆਜ਼ਾਦ ਲੜੂ ਤੁਹਾਡੇ ਖਿਲਾਫ, ਉਹਦੇ ਘਰ ਜਾ ਕੇ ਬਹਿ ਗਿਆ ਸੁਖਬੀਰ ਸਿੰਘ ਬਾਦਲ ਕਿ ਨਹੀਂ ਇੰਜ ਨਹੀਂ ਕਰਿੰਦੇ, ਇੰਜ ਨਹੀਂ ਕਰਿੰਦੇ, ਲੈ ਆ ਉਹਨੂੰ। ਉਹ ਇੱਕ ਹੋਰ ਸੀਗਾ ਬਲਵੀਰ ਸਿੰਘ ਬਾਠ, ਉਹਨੂੰ ਪ੍ਰਕਾਸ਼ ਸਿੰਘ ਬਾਦਲ ਮਨਾ ਲਿਆ ਆ। ਸੋ ਇਹ ਸੰਗਠਨਾਂ ਦੇ ਵਿੱਚ ਜਿੱਥੇ ਮਾੜੇ ਮੋਟੇ ਹੁੰਦੇ ਆ ਗਿਲੇ ਸ਼ਿਕਵੇ, ਉੱਥੇ ਇਹਨਾਂ ਨੂੰ ਨਿਬੇੜਨ ਵਾਲੇ ਪਾਸੇ ਤੁਰਨਾ ਚਾਹੀਦਾ। ਪਰ ਮੇਰੇ ਖਿਆਲ ਦੇ ਨਾਲ ਜਿੱਥੇ ਜਿੰਨੀ ਕੁ ਮੇਰੀ ਸੋਝੀ ਹੈ ਉਹ ਇਹ ਹੈ ਕਿ ਦੇਖੋ ਇਹਨਾਂ ਦੀ ਜਿਹੜੀ ਨੁਮਾਇੰਦਗੀ ਕਰਦੇ ਆ ਉਹ ਵੀ ਤੇ ਬਹੁਤੇ ਖੁੰਡ ਲੀਡਰ ਨਹੀਂ, ਨੌਜਵਾਨ ਹੀ ਕਿਹਾ ਜਾ ਸਕਦਾ ਉਹਨਾਂ ਨੂੰ। ਜਿਵੇਂ ਹੁਣ ਗੁਰਪ੍ਰੀਤ ਸਿੰਘ ਵੜੈਚ ਆ, ਉਹਨਾਂ ਦਾ ਕੋਈ ਸਿਆਸੀ ਤਜਰਬਾ ਵੀ ਨਹੀਂ ਹੈ, ਉਮਰ ਵੀ ਕੋਈ ਬਹੁਤੀ ਉਹ ਨਹੀਂ ਹੈ। ਵੈਸੇ ਉਹ ਬੌਧਿਕ ਤੌਰ ਤੇ ਬੜੇ ਪਰਪੱਕ ਨੇ, ਪਰ ਸਿਆਸੀ ਉਮਰ ਜੇ ਲਾਈਏ ਤੇ ਉਹਦੇ ਚ ਉਹ ਬਹੁਤੇ ਪਰਪੱਕ ਨਹੀਂ ਜਾਪਦੇ। ਜੋ ਇਹਨਾਂ ਦੀ ਜਿਹੜੀ ਸ਼ਕਤੀ ਹੈ ਉਹ ਹੈ ਨੌਜਵਾਨਾਂ ਦੀ, ਤੇ ਉਹ ਸ਼ਕਤੀ ਦਾ ਤੁਹਾਨੂੰ ਪਤਾ ਵੈਸੇ ਵੀ ਪੰਜਾਬੀਆਂ ਦਾ ਖੂਨ ਹੈ ਜਿਹੜਾ, ਉਹ ਤੇ ਬਾਗੀਆਂ ਦਾ ਖੂਨ ਹੈ। ਪੰਜਾਬੀਆਂ ਦਾ ਕਾਹਦਾ ਹੈ? ਉਹ ਬਾਗੀ ਖੂਨ ਹੈ ਜਿਹੜਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਖੋਲਦਾ ਹੈ। ਉਹ ਸ਼ਕਤੀ ਜਿਹੜੀ ਇਹਨਾਂ ਦਾ ਪਲੱਸ ਪੁਆਇੰਟ ਹੈ, ਕਈ ਵਾਰੀ ਉਹ ਇਹਨਾਂ ਦਾ ਕਮਜ਼ੋਰੀ ਵਾਲਾ ਪਹਿਲੂ ਵੀ ਬਣ ਜਾਂਦੀ ਹੈ। ਮੇਰੇ ਖਿਆਲ ਦੇ ਨਾਲ ਇਹ ਜਿਹੜੇ ਨੌਜਵਾਨ ਹੈ ਉਹ ਇਸੇ ਕਰਕੇ ਨਿੱਕੀ ਨਿੱਕੀ ਗੱਲ ਤੋਂ ਭਿੜ ਜਾਂਦੇ ਆਪਸ ਵਿੱਚ। ਜੀ ਅਗਲੇ ਕਾਲਰ ਨਬਰਾਸਕਾ ਤੋਂ ਆਮਿਰ ਜੀ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਆਮਿਰ ਜੀ। ਹਾਂਜੀ अस्सलाम वालेकुम। मेरा ताल्लुक लाहौर पाकिस्तान तो है। मेरा कोई सवाल नहीं हैगा, मैं सिर्फ मिंटू गुरसरिया साहब ਨਾਲ ਗੱਲ ਹੋ ਰਹੀ ਸੀ, ਮੈਂ ਇਸ ਮੌਕੇ ਤੋਂ ਫਾਇਦਾ ਉਠਾਉਣਾ ਚਾਹੁੰਦਾ ਸੀ। ਜੀ ਮੈਂ ਸਿਰਫ ਇਹਨਾਂ ਨੂੰ
ਮੈਂ ਕਾਫੀ ਅਰਸੇ ਤੋਂ ਸੁਣ ਰਿਹਾ, ਕੋਈ ਵੀ ਟੌਪਿਕ ਹੋਵੇ, ਸਰਜੀਕਲ ਸਟ੍ਰਾਈਕ ਹੋਵੇ, ਕਸ਼ਮੀਰ ਇਸ਼ੂ ਹੋਵੇ, ਕਿਸਾਨਾਂ ਦਾ ਮਸਲਾ ਹੋਵੇ, ਭਾਵੇਂ ਇੰਡੀਆ ਪਾਕਿਸਤਾਨ ਦਾ ਕੰਪੇਅਰ ਕਰਨ ਹੈ, ਬੜਾ ਬੈਲੈਂਸ ਪੁਆਇੰਟ ਆਫ ਵਿਊ ਹੁੰਦਾ ਇਹਨਾਂ ਦਾ, ਦਿਲ ਖੁਸ਼ ਕਰ ਦਿੰਦੇ ਨੇ। ਅਗਰ ਪਾਕਿਸਤਾਨ ਵੱਲੋਂ ਕੋਈ ਮਸਲਾ ਹੁੰਦਾ ਖਰਾਬ ਹੈ, ਉਹ ਵੀ ਕਲੀਅਰ ਕਰਦੇ ਨੇ ਕਿ ਉਧਰੋਂ ਗਲਤੀ ਹੈ। ਅਗਰ ਇੰਡੀਆ ਵੱਲੋਂ ਹੁੰਦੀ ਹੈ ਤੇ ਉਹ ਵੀ ਦੱਸਦੇ ਨੇ। ਮਤਲਬ ਜਿੰਨੀ ਵਾਰੀ ਇਹਨਾਂ ਦਾ ਤੁਸੀਂ ਪ੍ਰੋਗਰਾਮ ਸੁਣੋ, ਤੁਸੀਂ ਹਮੇਸ਼ਾ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ। ਮੈਂ ਸਿਰਫ ਔਰ ਸਿਰਫ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਸਾਂ, ਨਾਲੇ ਮੈਂ ਪੰਜਾਬੀ ਰੇਡੀਓ USA ਨੂੰ ਵੀ ਮੁਬਾਰਕ ਦੇਣਾ ਚਾਹੁੰਦਾ, ਜਿਹੜੇ ਇਹੋ ਜਿਹੇ ਹੀਰੇ ਲੈ ਕੇ ਆਉਂਦੇ ਨੇ ਸਾਡੇ ਵਾਸਤੇ। ਥੈਂਕ ਯੂ ਵੈਰੀ ਮਚ ਸਰ, ਗੋਡ ਬਲੈਸ ਯੂ। ਬਹੁਤ ਸ਼ੁਕਰੀਆ ਅਮਰ ਜੀ। ਜੀ ਅਮਰ ਜੀ ਨੂੰ ਮੈਂ ਕਹਾਂਗਾ ਕਿ ਜਿਹੜੇ ਮੇਰੇ ਪੁਰਖੇ ਸਨ ਉਹ ਇੱਧਰੋਂ ਹੀ ਆਏ ਆ, ਪਾਕਿਸਤਾਨ ਚੋਂ, ਤੇ ਸਾਡੀ ਜਿਹੜੀ ਪੁਰਖਿਆਂ ਦੀ ਜੰਮਣ ਭੂਮੀ ਸੀ ਉਹ ਲਾਹੌਰ ਹੀ ਸੀਗੀ। ਬੜੀ ਖੁਸ਼ੀ ਹੋਈ ਕਿ ਮੈਂ ਇੱਕ ਲਾਹੌਰੀਏ ਦੀ ਆਵਾਜ਼ ਦੇ ਵਿੱਚ ਇਹ ਸੁਣਿਆ ਕਿ ਉਹਨੂੰ ਦੂਜੇ ਲਾਹੌਰੀਏ ਦੀ ਗੱਲ ਜਿਹੜੀ ਹੈ ਉਹ ਕਰਨੀ ਚੰਗੀ ਲੱਗਦੀ ਹੈ। ਤੇ ਮੇਰੇ ਲਈ ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਵੱਡੀ ਖੁਸ਼ੀ ਤੇ ਸਭ ਤੋਂ ਵੱਡੀ ਪ੍ਰਾਪਤੀ ਹੈ ਜੀ, ਕਿਉਂਕਿ ਸਾਡੀ ਨਜ਼ਰ ਦੇ ਵਿੱਚ ਕੋਈ ਵੈਰੀ ਨਹੀਂ, ਕੋਈ ਵਿਰੋਧੀ ਨਹੀਂ ਹੈ। ਪਾਕਿਸਤਾਨ ਵੀ ਇੱਕ ਮੁਲਕ ਆ, ਸਾਡਾ ਗਵਾਂਢੀ ਹੈ, ਸਾਡਾ ਭਰਾ ਵੀ ਕਹਿ ਲਓ, ਸਾਡਾ ਸਭ ਕੁਝ ਸਾਂਝਾ ਹੈ। ਸੱਸੀ ਪੁੰਨੂ, ਹੀਰ ਰਾਂਝੇ, ਛੱਲਾ, ਪਤਾ ਨਹੀਂ ਕੀ ਕੁਝ, ਢੋਲਾ ਮਾਹੀਆ, ਸਭ ਕੁਝ ਸਾਂਝਾ। ਸਮੇਂ ਨੇ ਥੋੜ੍ਹਾ ਜਿਹਾ ਸਾਡੇ ਵਿੱਚ ਇੱਕ ਕਹਿ ਲਈਏ ਕਿ ਤਲਖ ਮਾਹੌਲ ਪੈਦਾ ਕਰ ਦਿੱਤਾ, ਕੁੜੱਤਣ ਪੈਦਾ ਕਰ ਦਿੱਤੀ ਹੈ, ਤੇ ਅਸੀਂ ਸਮੇਂ ਤੇ ਡੋਰੀਆਂ ਛੱਡੀਆਂ ਕਿ ਕੋਈ ਸਮਾਂ ਇਹੋ ਜਿਹਾ ਗੇੜ ਵੀ ਢੋਏਗਾ ਕਿ ਜਦੋਂ ਸਾਡੇ ਦੋਹਾਂ ਦੇ ਦਰਵਾਜ਼ੇ ਜਿਹੜੇ ਭਿੜੇ ਹੋਇਆ ਉਹ ਖੁੱਲ ਜਾਣ ਜੀ। ਅਮਰਦੀਪ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ, ਪਹਿਲਾ ਕੁਐਸਚਨ ਪੁੱਛਣ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਵਧਾਈ ਦਿੰਦਾ ਜੀ। ਤੁਸੀਂ 2 ਦਿਨ ਪਹਿਲਾਂ ਆਪਣੇ ਵਿਆਹ ਦੀ ਸਾਲਗਿਰਾ ਸ਼ੇਅਰ ਕੀਤੀ ਸੀ ਫੇਸਬੁੱਕ ਤੇ ਉਹਦੇ ਵਾਸਤੇ ਵਧਾਈਆਂ ਜੀ, ਬਹੁਤ ਬਹੁਤ। ਤੇ ਮੇਰਾ ਕੁਐਸਚਨ ਇਹ ਹੈ ਜੀ, ਤੁਹਾਡੇ ਪ੍ਰੋਫੈਸ਼ਨ ਦੇ ਨਾਲ ਹੀ ਆ, ਜਿੱਦਾਂ ਸੁਖਬੀਰ ਬਾਦਲ ਜਾਂ ਕੋਈ ਵੀ ਮੰਤਰੀ ਨੂੰ ਕੋਈ ਕੁਐਸਚਨ ਪੁੱਛਦੇ ਆ ਤੇ ਉਹ ਮਜ਼ਾਕ 'ਚ ਉਸ ਕੁਐਸਚਨ ਨੂੰ ਟਾਲ ਦਿੰਦੇ, ਉਹਦਾ ਜਵਾਬ ਨਹੀਂ ਦਿੰਦੇ। ਤੇ ਕੀ ਇਹ ਤੁਹਾਡੇ ਜਿੱਦਾਂ ਜੌਬ ਪ੍ਰੋਫਾਈਲ 'ਚ ਹੁੰਦਾ ਆ ਜਾਂ ਕੋਈ ਰੂਲ ਬੁੱਕ ਹੈ ਕਿ ਤੁਸੀਂ ਕਾਊਂਟਰ ਕੁਐਸਚਨ ਨਹੀਂ ਕਰ ਸਕਦੇ? ਤੁਸੀਂ ਉਹ ਗੱਲ ਕਲੀਅਰ ਨਹੀਂ ਜਿੱਦਾਂ ਕਰਾ ਪਾਉਂਦੇ, ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਜਾਂਦਾ ਵੀ ਤੁਸੀਂ ਨਹੀਂ ਪੁੱਛ ਸਕਦੇ, ਜਾਂ ਕਈ ਵਾਰੀ ਨਾਲ ਦੇ ਰਿਪੋਰਟਰ ਹੁੰਦੇ ਆ, ਜੇ ਪ੍ਰੈਸ ਕਾਨਫਰੰਸ ਵੀ ਹੋ ਰਹੀ ਆ, ਨਾਲ ਦੇ ਰਿਪੋਰਟਰ ਵੀ ਇਹ ਨਹੀਂ ਕਹਿੰਦੇ ਵੀ ਸਾਡਾ ਇਹੀ ਕੁਐਸਚਨ ਆ ਜੀ, ਪਹਿਲਾਂ ਇਹਨੂੰ ਕਲੀਅਰ ਕਰੋ। ਸੋ ਮੇਰਾ ਬਸ ਇੰਨਾ ਕੁਐਸਚਨ ਆ ਜੀ ਵੀ ਇਹ ਕਿਉਂ ਹੁੰਦਾ, ਗੱਲ ਕਲੀਅਰ ਕਿਉਂ ਨਹੀਂ ਕਰਵਾ ਪਾਉਂਦੇ ਕਈ ਰਿਪੋਰਟਰ? ਬਹੁਤ ਵਧੀਆ ਤੁਸੀਂ ਨੁਕਤਾ ਚੁੱਕਿਆ, ਚਾਹੇ ਉਹ ਮੇਰੇ ਪੇਸ਼ੇ ਨਾਲ ਜੁੜਿਆ। ਆਮ ਤੌਰ ਤੇ ਜਿਹੜਾ ਪੇਸ਼ੇਵਰ ਬੰਦਾ ਬਚਦਾ ਕਿ ਮੈਂ ਆਪਦੇ ਪੇਸ਼ੇ ਦੀ ਗੱਲ ਨਾ ਹੀ ਕਰਾਂ, ਸੰਗੀ ਸਾਥੀਆਂ ਦੀ ਗੱਲ ਨਾ ਕਰਾਂ, ਪਰ ਮੈਨੂੰ ਇਹੋ ਜਿਹੀ ਕੋਈ ਝਿਜਕ ਨਹੀਂ ਹੈ, ਨਾ ਹੀ ਮੈਨੂੰ ਕੋਈ ਡਰ ਆ। ਅਸਲ ਦੇ ਵਿੱਚ ਜਿਹੜੇ ਪੱਤਰਕਾਰ ਹੁੰਦੇ ਆ ਨਾ, ਬਹੁਤੇ ਪੱਤਰਕਾਰ, ਮੈਂ ਬਹੁਤੇ ਕਹਿਣਾ ਇਸ ਕਰਕੇ ਕਿਉਂਕਿ ਥੋੜੇ ਜਿਹੇ ਪੱਤਰਕਾਰ ਜਿਹੜੇ ਜ਼ਰੂਰਤਮੰਦ ਵੀ ਹੁੰਦੇ ਆ। ਬਹੁਤੇ ਪੱਤਰਕਾਰ ਕੀ ਹੁੰਦੇ ਆ ਜੀ, ਕਿ ਉਹਨਾਂ ਨੂੰ ਸਵਾਲ ਜਾਤੇ ਉੱਤੋਂ ਲਿਖਾ ਦਿੱਤਾ ਜਾਂਦਾ ਕਿ ਆਹ ਪੁੱਛਣਾ ਹੈ ਜੀ। ਉਹਨਾਂ ਨੂੰ ਕੋਈ ਬੈਕਗਰਾਉਂਡ ਨਹੀਂ, ਕੋਈ ਉਹਨਾਂ ਨੇ ਸਟੱਡੀ ਨਹੀਂ ਕੀਤੀ ਹੁੰਦੀ ਉਸ ਸਵਾਲ ਦੀ, ਠੀਕ ਹੈ ਜੀ। ਤੇ ਅੱਗੋਂ ਵਾਹ ਜਿਹੜਾ ਉਹੋ ਜਿਹੇ ਲੀਡਰ ਨਾਲ ਪੈ ਜਾਣਾ ਜਿਹੜਾ ਹੈ ਹੀ ਨਾਨ ਸੀਰੀਅਸ ਆ, ਗੈਰ ਗੰਭੀਰ ਆ, ਫਿਰ ਉੱਥੇ ਉਹ ਜਿਹੜੀ ਰਿੱਧੀ ਖੀਰ ਹੈ ਨਾ, ਉਹਦੇ 'ਚ ਖੇਪ ਪੈ ਜਾਂਦੀ ਹੈ ਕਿ ਗੱਲ ਬਣੀ ਹੈ ਜਿਹੜੀ ਉਹ ਆ ਜਾਂਦੀ ਹੈ। ਪਰ ਕੁਝ ਪੱਤਰਕਾਰ ਨੇ ਜਿਹੜੇ ਉਹ ਆਪ ਆਪਣਾ ਸਵਾਲ ਕ੍ਰੀਏਟ ਕਰਦੇ ਆ, ਕਿਆ ਸਵਾਲ ਮੈਂ ਪੁੱਛਣਾ, ਫਿਰ ਉਹਦੀ ਸਟੱਡੀ ਉਹ ਬਿਹਤਰ ਤਰੀਕੇ ਨਾਲ ਕਰਦੇ ਆ, ਉਹ ਕਾਊਂਟਰ ਕਰ ਜਾਂਦੇ ਆ। ਔਰ ਉਹ ਕਾਊਂਟਰ ਕਰਨ ਲਈ ਥੋੜੀ ਜ਼ਰੂਰਤ ਵੀ ਚਾਹੀਦੀ ਆ। ਕਈ ਪੱਤਰਕਾਰ ਵੇਖਿਆ ਉਹ ਅੱਗੋਂ ਹੀ ਕਰ ਛੱਡਦੇ ਆ। ਸੋ ਇੱਥੇ ਪੱਤਰਕਾਰਾਂ ਦਾ ਮੈਂ ਜੇ ਗੱਲ ਕਹਾ ਨਾ ਕਿ ਪੱਤਰਕਾਰ ਠੀਕ ਆ, ਕੋਈ ਇੱਥੇ ਪੱਤਰਕਾਰੀ ਦੇ ਵਿੱਚ ਜੇ ਪੈਮਾਨਾ ਨਹੀਂ ਤੇ ਕੋਈ ਕਿਸੇ ਨੂੰ ਧੱਕਦਾ ਵੀ ਨਹੀਂ ਕਿ ਜਾਂ ਪੱਤਰਕਾਰ ਬਣ ਜਾ, ਕਿਸੇ ਨੂੰ ਸਜ਼ਾ ਵੀ ਨਹੀਂ ਲਾਈ ਜਾਂਦੀ। ਆਪਣੀ ਖੁਸ਼ੀ ਨਾਲ ਸਾਰੇ ਪੱਤਰਕਾਰ ਬਣਦੇ ਆ, ਪਰ ਬਹੁਤੇ ਪੱਤਰਕਾਰ ਬਣ ਕੇ ਉਹ ਪਰ ਪੱਤਰਕਾਰਤਾ ਦੀ ਸੇਵਾ ਕਰਨ ਦੀ ਥਾਂ ਤੇ ਇਹਨਾਂ ਦੀ ਸੇਵਾ ਕਰਦੇ ਆ। ਉਹ ਸਵਾਲ ਪੁੱਛਦੇ ਨਹੀਂ, ਸਵਾਲ ਪੁੱਛਣ ਵਾਲੇ ਚੰਦ ਹੁੰਦੇ ਆ, ਚੰਦਾਂ ਚੋਂ ਵੀ ਜਿਹੜੇ ਹੁੰਦੇ ਆ ਉਹ ਬਹੁਤੇ ਜ਼ਿਆਦਾ ਪਰਪੱਕ ਨਹੀਂ ਹੁੰਦੇ। ਜਿਹੜੇ ਪਰਪੱਕ ਹੁੰਦੇ ਉਹ ਕਾਊਂਟਰ ਕਰਦੇ ਆ, ਤੇ ਕਾਊਂਟਰ ਵੀ ਐਸਾ ਕਰਦੇ ਆ ਫਿਰ ਇਨਕਾਊਂਟਰ ਹੀ ਹੋ ਜਾਂਦਾ। ਫਿਰ ਕਈ ਵਾਰ ਉਹ ਲੋਕ ਉੱਥੋਂ ਭੱਜਦੇ ਵੇਖੇ ਹੋਣੇ ਤੁਸੀਂ, ਜਿਹੜੇ ਲੋਕ ਅਕਸਰ ਮਜ਼ਾਕ ਉਡਾਉਂਦੇ ਪੱਤਰਕਾਰਾਂ ਦਾ ਵੀ ਫਰਕ ਆ। ਬਹੁਤ ਤਗੜੇ ਪੱਤਰਕਾਰ ਪੰਜਾਬ ਦੇ ਵਿੱਚ ਪਏ ਆ ਜਿਨ੍ਹਾਂ ਨੂੰ ਵੇਖ ਕੇ ਇਹਨਾਂ ਲੋਕਾਂ ਦੇ ਪਸੀਨੇ ਛੁੱਟ ਜਾਂਦੇ, ਜਿਹੜੇ ਆਮ ਪੱਤਰਕਾਰ ਦਾ ਕਈ ਵਾਰ ਮਜ਼ਾਕ ਉਡਾ ਜਾਂਦੇ ਆ। ਪਰ ਜੋ ਸੁਖਬੀਰ ਸਿੰਘ ਬਾਦਲ ਤੁਸੀਂ ਗੱਲ ਕਰਦੇ ਹੋ, ਸੁਖਬੀਰ ਸਿੰਘ ਬਾਦਲ ਕੋਲ ਜਵਾਬ ਹੈ ਹੀ ਨਹੀਂ ਕਿਸੇ ਗੱਲ ਦਾ। ਉਹਦੇ ਕੋਲ ਆંકੜੇ ਹੈਗੇ ਨੇ, ਕਿਤੇ ਉਹ ਸਟੇਜ ਤੇ ਹੋਵੇ ਤੇ ਅੱਗੇ ਉਹ ਮੇਜਾ ਰੱਖ ਕੇ ਉਹਦੇ ਉੱਤੇ ਵਰਕਾ ਰੱਖ ਲੈਂਦਾ, ਉੱਥੋਂ ਪੜ੍ਹ ਦਿੰਦਾ। ਪਰ ਜੇ ਉਹ ਸਾਹਮਣੇ ਮਾਈਕ ਦੇ ਸਾਹਮਣੇ ਕੈਮਰੇ ਦੇ ਆ ਕੇ ਜਵਾਬ ਦੇਣ ਲੱਗੇ, ਉਹਦੇ ਕੋਲ ਜਵਾਬ ਨਹੀਂ। ਉਹਦੇ ਨਾਲ ਬਿਹਤਰ ਉਹਦਾ ਪਿਤਾ ਸ਼੍ਰੀ ਜਵਾਬ ਦੇ ਜਾਂਦਾ। ਉਹ ਕਹਿੰਦਾ ਜਾਂ ਤੇ ਮੈਨੂੰ ਪਤਾ ਹੀ ਨਹੀਂ
ਜਾਂ ਕਹਿੰਦਾ ਕਾਕਾ ਮੈਂ ਪਤਾ ਕਰਕੇ ਦੱਸੂ, ਉਹਦੇ ਕੋਲੇ 2 ਲਫ਼ਜ਼ ਆ। ਜੀ ਅਤੇ ਵੈਸੇ ਮਿੰਟੂ ਜੀ ਇਸ ਦੇ ਨਾਲ ਮੈਂ ਜੁੜੀ ਹੋਈ ਜੇ ਸਵਾਲ ਪੁੱਛਾਂ ਵੀ ਕੀ ਜਦੋਂ ਇੱਦਾਂ ਪ੍ਰੈਸ ਕਾਨਫਰੰਸਾਂ ਹੁੰਦੀਆਂ ਕੀ ਉਹ ਮਿੱਥਦੇ ਨੇ ਜਿਹੜੇ ਰਾਜਨੀਤਾ ਲੋਕ ਆਉਂਦੇ ਨੇ ਜਿਹੜੇ ਕਰ ਰਹੇ ਨੇ ਵੀ ਅਸੀਂ ਸਿਰਫ ਪੱਤਰਕਾਰਾਂ ਦੇ ਸਵਾਲ ਜਿਹੜੇ ਜੀ ਉਹ ਲੈਣੇ ਆ, ਕੋਈ ਇੱਦਾਂ ਦੀ ਵੀ ਗੱਲ ਹੁੰਦੀ, ਲਿਮਿਟੇਸ਼ਨ ਵੀ ਹੁੰਦੀਆਂ ਇੱਦਾਂ ਦੀਆਂ ਕੋਈ? ਨਹੀਂ ਦੇਖੋ, ਮੈਂ ਦਿਹਾਤ ਦੇ ਵਿੱਚ ਪੱਤਰਕਾਰ ਜੀ, ਮੈਨੂੰ ਜਿੱਥੋਂ ਤੱਕ ਹੈ ਸਾਡੇ ਤੇ ਇਹੋ ਜਿਹੀ ਕੋਈ ਪਾਬੰਦੀ ਨਹੀਂ ਹੁੰਦੀ। ਲੰਬੀ ਹਲਕੇ ਦੇ ਵਿੱਚ ਅਸੀਂ ਜਦੋਂ ਵੀ, ਕਿਉਂਕਿ ਸਾਡੇ ਸਭ ਤੋਂ ਜ਼ਿਆਦਾ ਸਮਾਗਮ ਹੁੰਦੇ ਆ ਜੇ ਆਪਾਂ ਦਿਹਾਤੀ ਇਲਾਕਿਆਂ ਦੀ ਗੱਲ ਕਰੀਏ, ਸੰਗਤ ਦਰਸ਼ਨ ਜਾਂ ਹੋਰ ਰੈਲੀਆਂ ਸ਼ੈਲੀਆਂ ਇੱਧਰ ਜ਼ਿਆਦੀਆਂ ਹੁੰਦੀਆਂ। ਸਾਨੂੰ ਕਦੇ ਇਹੋ ਜਿਹਾ ਨਾ ਤੇ ਉੱਤੋਂ ਸਾਡੇ ਅਦਾਰਿਆਂ ਨੇ ਕਿਹਾ ਕਿ ਆਹੀ ਪੁੱਛਣਾ, ਨਾ ਹੀ ਉੱਥੇ ਦੱਸਿਆ ਗਿਆ ਕਿ ਆਹੀ ਤੁਸੀਂ ਪੁੱਛਣਾ, ਇਹੋ ਜਿਹਾ ਕੁਛ ਨਹੀਂ। ਪਰ ਪੁੱਛਣ ਵਾਲਿਆਂ ਤੇ ਵੀ ਡਿਪੈਂਡ ਕਰਦਾ ਨੇ ਉਹਨਾਂ ਨੇ ਕੀ ਪੁੱਛਣਾ। ਦੇਖੋ ਸਾਹਮਣੇ ਮੁੱਖ ਮੰਤਰੀ ਬੈਠਾ ਹੈ ਤੇ ਇੱਕ ਪੱਤਰਕਾਰ ਉੱਠ ਕੇ ਕਹਿ ਦਿੰਦਾ ਹੈ ਜੀ ਉਹ ਫਲਾਣੇ ਪਿੰਡ ਦੀਆਂ ਜਿਹੜੀਆਂ ਨਾਲੀਆਂ ਉਹ ਬਣਾਈਆਂ ਸੀ ਠੇਕੇਦਾਰ ਨੇ, ਉਹ ਨਾਲੀਆਂ ਟੁੱਟ ਗਈਆਂ। ਹੁਣ ਦੇਖੋ ਇੱਕ ਨਾਲੀਆਂ ਵਾਲਾ ਸਵਾਲ ਹੈ ਜਿਹੜਾ ਉੱਥੇ ਡੀਸੀ ਵੀ ਬੈਠਾ ਹੈ, ਇੱਕ ਡੀਸੀ ਤੋਂ ਵੀ ਮੇਰੇ ਖਿਆਲ ਦੇ ਨਾਲ BDPO ਦਾ ਸਵਾਲ ਆ, ਉਹ ਮੁੱਖ ਮੰਤਰੀ ਨੂੰ ਕਰਦੇ ਆ ਤੇ ਫਿਰ ਉੱਥੋਂ ਅਗਲੇ ਨੇ ਅੰਦਾਜ਼ਾ ਉਹ ਜਿਹਾ ਲਾ ਲੈਣਾ ਕਿ ਪੱਤਰਕਾਰ ਦੀ ਤਿਆਰੀ ਕਿੰਨੀ ਕੁ ਹੈ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਮੈਂ ਨਹੀਂ ਕਹਿੰਦਾ ਮੈਂ ਕਿਸੇ ਨੂੰ, ਮੈਂ ਆਪਣੇ ਆਪ ਨੂੰ 30 ਮਾਰਕਾ ਨਹੀਂ ਸਮਝਦਾ, ਪਰ ਮੇਰੇ ਖਿਆਲ ਦੇ ਨਾਲ ਪੱਤਰਕਾਰ ਹੈ ਨਾ ਜਿਹੜੇ ਉਹ ਸਵਾਲ ਤਿਆਰ ਕਰਨ ਲੱਗਿਆ ਥੋੜੀ ਜਿਹੀ ਮਾਰ ਖਾ ਜਾਂਦੇ। ਉਹਦਾ ਕਾਰਨ ਇਹ ਹੈ ਜੀ ਕਿ ਦੇਖੋ ਡਿਗਰੀਆਂ ਡਿਪਲੋਮੇ ਆ ਜਿਹੜੇ ਉਹ ਕੰਮ ਨਹੀਂ ਆਉਂਦੇ। ਕਈ ਵਾਰ ਇਹ ਹੁੰਦਾ ਕਿ ਫੀਲਡ ਦੇ ਵਿੱਚ ਜਿੰਨੇ ਧੱਕੇ ਖਾਣ ਵਾਲਾ ਪੱਤਰਕਾਰ ਹੈ ਨਾ ਉਹ ਓਨੀ ਮਜ਼ਬੂਤੀ ਦੇ ਨਾਲ ਵਿਚਰਦਾ ਜਦੋਂ ਪ੍ਰੈਸ ਕਾਨਫਰੰਸ ਹੁੰਦੀ, ਜਿੰਨਾ ਉਹਨੂੰ ਤਜਰਬਾ ਹੇਠਲੇ ਪੱਧਰ ਤੋਂ ਹੁੰਦਾ। ਮੇਰੇ ਖਿਆਲ ਦੇ ਨਾਲ ਦਫ਼ਤਰਾਂ 'ਚ ਬਹਿ ਕੇ ਪ੍ਰੈਸ ਨੋਟ ਜਿਹੜੇ ਛਾਪਣ ਵਾਲੇ ਆ ਉਹਨਾਂ ਨੂੰ ਨਹੀਂ ਹੁੰਦਾ। ਜੀ ਐਸ ਹੁੰਦਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਮਿੰਟੂ ਗਵਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਪਹਿਲਾਂ ਦਾ ਜੋਕ ਜਿਹੜਾ ਤੁਹਾਡੀ ਉਹ ਤੁਸੀਂ ਡਾਕੂਆਂ ਦਾ ਮੁੰਡਾ ਸੀ ਤੇ ਵੀਰ ਜੀ ਨੇ ਕਿਹਾ ਸੀ ਬਦਮਾਸ਼ਾਂ ਦਾ ਮੁੰਡਾ ਆ, ਜਿਹੜੀ ਤੁਸੀਂ ਕਿਤਾਬ ਲਿਖੀ ਆ, ਤੇ ਮੈਂ ਇੱਕ ਇਹਦੇ ਨਾਲ ਹੀ ਰਲਦਾ ਮਿਲਦਾ ਪਹਿਲਾਂ ਜੋਕ ਤੁਹਾਨੂੰ ਦੱਸੂਗਾ ਕਿ ਸਾਡਾ ਕੋਈ ਰਿਸ਼ਤੇਦਾਰ ਸੀ, ਉਹਨੂੰ ਅਸੀਂ ਕਚਹਿਰੀ 'ਚ ਆਖਿਆ ਵੀ ਉੱਥੇ ਜ਼ਖਮੀ ਵਕੀਲ ਨੇ, ਉਹਦੇ ਕੋਲ ਤੁਸੀਂ ਆ ਜਾਓ। ਤੇ ਉਹ ਸਾਡਾ ਰਿਸ਼ਤੇਦਾਰ ਸਾਰੀ ਕਚਹਿਰੀ 'ਚ ਪੁੱਛਦਾ ਰਿਹਾ ਯਾਰ ਇੱਥੇ ਫੱਟੜ ਵਕੀਲ ਆ, ਮੈਂ ਉਹਨੂੰ ਮਿਲਣਾ। ਉਹ ਕਹਿੰਦੀ ਇੱਥੇ ਫੱਟੜ ਤੋਂ ਕੋਈ ਹੋਇਆ ਹੀ ਨਹੀਂ। ਇਹ ਤਾਂ ਬਣ ਗਿਆ ਜੋਕ। ਹੁਣ ਮੈਂ ਅੱਗੇ ਤੁਹਾਡੇ ਨਾਲ ਗੱਲ ਕਰਾਂਗੇ ਕਿ ਮਜੀਠੇ ਵਾਲੀ ਰੈਲੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੇਜਰੀਵਾਲ ਦੇ ਉੱਤੇ ਪਾਣੀ ਦਾ ਤੜਕਾ ਲਾ ਕੇ ਪੁੱਛਦੇ ਕਹਿ ਰਹੇ ਆ ਵੀ ਸਾਡੀਆਂ ਜਿਹੜੀਆਂ ਹਲਕੇ ਆ ਉਹਨਾਂ ਦੇ ਵਿੱਚ ਰੈਲੀਆਂ ਕਰ ਰਹੇ ਨੇ, ਤੇ ਕੀ ਇਹ ਸੰਵਿਧਾਨ ਵਿੱਚ ਹੈਗਾ ਵੀ ਕਿਸੇ ਦੇ ਹਲਕੇ 'ਚ ਕੋਈ ਬੰਦਾ ਰੈਲੀ ਨਹੀਂ ਕਰ ਸਕਦਾ? ਜੀ ਨਹੀਂ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਆਯੋਜਨ ਅਧਿਕਾਰ ਤੇ ਸਾਰਿਆਂ ਦੇ ਇੱਕੋ ਜਿਹੇ ਆ ਨਾ, ਚਾਹੇ ਉਹ ਮਜੀਠੀਆ ਸਾਹਿਬ ਨੇ, ਚਾਹੇ ਇਹ ਸੁਖਬੀਰ ਸਿੰਘ ਬਾਦਲ ਨੇ, ਤੇ ਇਹ ਵੀ ਤੇ ਦਿੱਲੀ ਦੇ ਵਿੱਚ ਜਾ ਕੇ ਰੈਲੀਆਂ ਕਰਦੇ ਨੇ। ਕੱਲ ਨੂੰ ਕੇਜਰੀਵਾਲ ਆਖੇ ਕਿ ਆ ਜਿਹੜੇ ਕਮੇਟੀ ਦੇ ਇਲੈਕਸ਼ਨ ਆਉਣੇ ਤੇ ਮੈਂ ਤੇ ਇੱਥੇ ਵੜਨ ਨਹੀਂ ਦੇਣਾ ਇਹਨਾਂ ਨੂੰ, ਇਸ ਤਰ੍ਹਾਂ ਨਹੀਂ ਹੋ ਸਕਦਾ। ਜੀ ਅਗਲੇ ਕਾਲਰ ਜਸਪਾਲ ਸਿੰਘ ਜੀ ਵਿਨੀਪੈਗ ਤੋਂ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਮਿੰਟੂ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਟਾਈਮ ਕੱਢਿਆ ਤੇ ਤੁਸੀਂ ਬੜੇ ਵਧੀਆ ਨਿਰਪੱਖ ਤੁਹਾਡੀਆਂ ਖਬਰਾਂ ਵੀ ਹੁੰਦੀਆਂ ਤੇ ਸਵਾਲ ਜਵਾਬ ਵੀ ਬੜੇ ਵਧੀਆ ਤੁਹਾਡੇ ਨਿਰਪੱਖ ਹੁੰਦੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮਿੰਟੂ ਜੀ ਮੈਂ ਥੋੜਾ ਜਿਹਾ ਲੇਟ ਜੁੜਿਆ, ਸ਼ਾਇਦ ਤੁਸੀਂ ਕੁਐਸਚਨ ਕਿਸੇ ਨੇ ਕੀਤਾ ਹੋਵੇ। ਜਿਹੜੇ ਆਪਣੇ ਡਾਕਟਰ ਧਰਮਵੀਰ ਗਾਂਧੀ ਹੋਣੀ ਆ, ਇਹ ਸਿੱਧੇ ਜਾਂ ਅਸਿੱਧੇ ਤੌਰ ਤੇ ਇੱਕ ਤਰ੍ਹਾਂ ਦੇਖਿਆ ਜਾਏ ਤੇ ਆਪਣੇ ਅਕਾਲੀਆਂ ਦੀ ਤੇ ਜਿਹੜੇ ਪੰਜਾਬ ਵਿਰੋਧੀ ਕਹਿ ਲਓ ਜਾਂ ਅਕਾਲੀ ਹੈਗੇ ਜਾਂ ਕਾਂਗਰਸੀ, ਉਹਨਾਂ ਦੀ ਸਿੱਧੇ ਤੌਰ ਤੇ ਮਦਦ ਕਰ ਰਹੇ ਆ, ਕਿਉਂਕਿ ਕੁਝ ਕੁ ਬੰਦਿਆਂ ਨਾਲ ਖੜੇ ਹੋ ਕੇ ਵੋਟਾਂ ਤਾਂ ਇਹਨਾਂ ਨੂੰ ਬਾਹਲੀਆਂ ਨਹੀਂ ਮਿਲਣਗੀਆਂ, ਸਾਰੇ ਜਾਣਦੇ ਆ। ਤੇ ਕੋਈ ਇਹਨਾਂ ਨੂੰ ਇਦਾਂ ਦਾ ਕੁਐਸਚਨ ਨਹੀਂ ਕਰ ਸਕਦਾ ਕਿ ਤੁਸੀਂ ਸਿੱਧੇ ਤੌਰ ਤੇ ਇੱਕ ਤਰ੍ਹਾਂ ਦੀ ਉਹਨਾਂ ਦੀ ਮਦਦ ਹੀ ਕਰੋਗੇ ਅਕਾਲੀਆਂ ਨੂੰ ਵੋਟ ਕਰਨ ਦੀ ਇੱਕ ਤਰ੍ਹਾਂ ਦੀ। ਜੀ ਤੇ ਦੂਸਰਾ ਮੇਰਾ ਸਵਾਲ ਸੀਗਾ ਜੀ ਕਿ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਬਾਰੇ ਕੁਝ ਤੁਹਾਡੇ ਕੋਲ ਖਬਰ ਹੈਗੀ ਤਾਂ ਜ਼ਰੂਰ ਦਿਓ ਜੀ। ਥੈਂਕ ਯੂ ਸੋ ਮਚ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਪੈਰੋਲ ਤੇ ਆਏ ਸਨ। ਪਤਾ ਨਹੀਂ ਉਹ ਵਕਤ ਜਿਹੜਾ ਉਹਨਾਂ ਦਾ ਵਕਫਾ ਪੈਰੋਲ ਦਾ ਪੂਰਾ ਹੋ ਗਿਆ ਕਿ ਨਹੀਂ, ਪਰ ਅੱਜ ਤੋਂ 10 ਕੁ ਦਿਨ ਪਹਿਲਾਂ 12 ਕੁ ਦਿਨ ਪਹਿਲਾਂ ਮੈਂ ਇੱਕ ਤਸਵੀਰ ਵੇਖੀ ਸੀਗੀ। ਕੋਈ ਸੱਜਣ ਨਿਊਜ਼ੀਲੈਂਡ ਤੇ ਉਹਨੇ ਸਾਡੇ ਤੇ ਉਹ ਗਏ ਹੋਏ ਸਨ, ਉਹਨਾਂ ਨੇ ਤਸਵੀਰ ਉੱਥੇ ਆਪਣੇ ਖਿੱਚ ਕੇ ਪਾਈ ਸੀਗੀ ਕਿ ਮੈਂ ਉਹਨਾਂ ਨੂੰ ਮਿਲਿਆ ਵਾਂ। ਤਾਂ ਮੇਰੇ ਖਿਆਲ ਦੇ ਨਾਲ ਉਦੋਂ ਤੇ ਪੈਰੋਲ ਤੇ ਸਨ, ਹੁਣ ਚਲੇ ਗਏ, ਹੁਣ ਵਾਪਸੀ ਉਹਨਾਂ ਦੀ ਹੋ ਗਈ ਹੋਵੇ, ਮੈਨੂੰ ਪਤਾ ਨਹੀਂ ਹੈ। ਸਿਹਤ ਪੱਖੋਂ ਵੀ ਥੋੜਾ ਜਿਹਾ ਹੁਣ ਫਰਕ ਆ। ਭੁੱਲਰ ਸਾਹਿਬ ਅੱਗੇ ਨਾਲੋਂ ਥੋੜੇ ਜਿਹੇ ਠੀਕ ਨੇ, ਕਿਉਂਕਿ ਤੁਹਾਨੂੰ ਪਤਾ ਬੜੀ ਲੰਮੀ ਕੈਦ ਆ ਉਹਨਾਂ ਦੀ ਤੇ ਬਹੁਤ ਸਖਤ ਕੈਦ ਆ, ਜਿਹਨੇ ਮਾਨਸਿਕ ਤੌਰ ਤੇ ਉਹਨਾਂ ਨੂੰ ਤੋੜਿਆ ਹੋਇਆ। ਥੋੜੇ ਅੱਗੇ ਨਾਲੋਂ ਠੀਕ ਆ ਕਿਉਂਕਿ ਪੈਰੋਲ ਆ ਗਏ ਆ, ਇਲਾਜ ਵੀ ਉਹਨਾਂ ਦਾ ਬਿਹਤਰ ਹੋਇਆ। ਪੰਜਾਬ ਦੇ ਵਿੱਚ ਆਉਣ ਨਾਲ ਥੋੜਾ ਜਿਹਾ ਉਹਨਾਂ ਨੂੰ ਇੱਕ ਕਹਿ ਸਕਦੇ ਆ ਕਿ
ਥੋੜਾ ਜਿਹਾ ਮਾਨਸਿਕ ਤੌਰ ਤੇ ਉਹਨਾਂ ਨੂੰ ਬਲ ਮਿਲਿਆ ਹੋਏਗਾ। ਜੀ ਦੂਜੀ ਗੱਲ ਜਿਹੜੀ ਤੁਸੀਂ ਡਾਕਟਰ ਧਰਮਵੀਰ ਗਾਂਧੀ ਬਾਰੇ ਕਹੀ ਹੈ, ਡਾਕਟਰ ਧਰਮਵੀਰ ਗਾਂਧੀ ਆਪਣੇ ਆਪ ਦੇ ਵਿੱਚ ਇੱਕ ਕਹਿ ਲਈਏ ਕਿ ਸੰਸਥਾ ਹੈ। ਉਹ ਸੇਵਾ ਉਹਦੀ ਜਿਹੜੀ ਹੈ ਉਹਦੇ ਤੇ ਆਪਾਂ ਕੋਈ ਕਿੰਤੂ ਨਹੀਂ ਕਰ ਸਕਦੇ, ਉਹਦੇ ਕਿਰਦਾਰ ਤੇ ਕਿੰਤੂ ਨਹੀਂ ਕਰ ਸਕਦੇ। ਵਧਾ ਗਿਆ, ਤੁਸੀਂ ਉਹਨੂੰ ਚਾਹੇ ਸਿਆਸਤ ਦੇ ਵਿੱਚ ਵੇਖ ਲਓ ਚਾਹੇ ਸਿਆਸਤ ਤੋਂ ਬਾਹਰ ਵੀ ਵੇਖ ਲਓ, ਉਹਦੇ ਤੇ ਕੋਈ ਇਹੋ ਜਿਹਾ ਦੋਸ਼ ਨਹੀਂ, ਕੋਈ ਭ੍ਰਿਸ਼ਟਾਖੋਰੀ ਦਾ ਨਹੀਂ, ਕੋਈ ਹੇਰਾਫੇਰੀ ਦਾ ਨਹੀਂ, ਕੋਈ ਕਿਸੇ ਦੇ ਨਾਲ 420 ਦਾ ਨਹੀਂ। ਅਸੀਂ ਬਿਨਾਂ ਗੱਲ ਤੋਂ ਬਿਨਾਂ ਤੱਥ ਤੋਂ ਅਸੀਂ ਆਖੀਏ ਕਿ ਉਹ ਇਹਦੀ ਮਦਦ ਕਰਦਾ, ਕਿਹਦੇ ਨਾਲ ਅੰਦਰ ਖਾਤੇ ਰਲਿਆ, ਇਹ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਨਹੀਂ ਹੈ। ਬਿਹਤਰ ਇਹ ਹੋਏਗਾ ਕਿ ਜਦੋਂ ਚੋਣ ਦੰਗਲ ਦੇ ਵਿੱਚ ਖਾੜਾ ਮਘਿਆ ਪਿਆ, ਜਦੋਂ ਤੁਸੀਂ ਰਾਜਕਰਨ ਵੀਰ ਹੋਰਾਂ ਤੋਂ ਵੱਖ-ਵੱਖ ਜਿਹੜੇ ਉਮੀਦਵਾਰ ਆ ਜਾਂ ਉਹਨਾਂ ਦੇ ਪਾਰਟੀ ਪ੍ਰਧਾਨ ਆ ਉਹਨਾਂ ਦੇ ਨਾਲ ਤੁਸੀਂ ਮੁਲਾਕਾਤਾਂ ਕਰਦੇ ਹੋ, ਗੱਲਬਾਤ ਕਰਦੇ ਹੋ, ਤਾਂ ਮੇਰੇ ਖਿਆਲ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਸੱਦ ਕੇ ਇਸੇ ਮੰਚ ਤੇ ਹੀ ਤੁਸੀਂ ਉਹਨੂੰ ਸਵਾਲ ਕਰ ਸਕਦੇ ਹੋ। ਜਿੱਥੇ ਤੁਹਾਨੂੰ ਸ਼ੰਕਾ, ਜਿੱਥੇ ਤੁਹਾਨੂੰ ਸੰਸ਼ਾ ਹੈ, ਉਹ ਮੇਰੇ ਖਿਆਲ ਦੇ ਨਾਲ ਉੱਥੇ ਤੁਹਾਨੂੰ ਬਿਲਕੁਲ ਵਿਭਾਗਤਾ ਦੇ ਨਾਲ ਜਵਾਬ ਦੇਣਗੇ। ਜਿੱਥੋਂ ਤੱਕ ਗੱਲ ਹੈ ਵੋਟਾਂ ਦੀ, ਉਹ ਤੁਸੀਂ ਆਪ ਹੀ ਕਹਿ ਗਏ ਹੋ, ਉਹੀ ਗੱਲ ਮੈਂ ਕਹੂੰਗਾ ਕਿ ਜੋ ਮਰਜ਼ੀ ਕਰ ਲੈਣ, ਇਸ ਸਮੇਂ ਇਸ ਖਾੜੇ ਦੇ ਵਿੱਚ 3 ਭਲਵਾਨ ਹੀ ਦਿਖਦੇ ਆ। ਉਹ ਹੈ ਅਕਾਲੀ ਦਲ, ਉਹ ਹੈ ਕਾਂਗਰਸੀ, ਉਹ ਹੈ ਆਮ ਆਦਮੀ ਪਾਰਟੀ ਵਾਲੇ। ਦੂਜੇ ਚਾਹੇ ਉਹ ਛੋਟੇ ਪਰ ਹੋਵੇ, ਵੱਡੇ ਪਰ ਹੋਵੇ, ਫਲਾਣਾ ਹੋਵੇ, ਟਮਕਾਣਾ ਹੋਵੇ, ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਇੱਥੇ ਸਿਆਸੀ ਸਪੇਸ ਹੈ ਜਿਹੜਾ ਉਹ ਸਰਦਲ ਤੇ ਦਿਖਦਾ ਨਹੀਂ ਹੈ। ਬਾਕੀ ਆਉਣ ਵਾਲੇ ਦਿਨਾਂ 'ਚ ਕਿਸੇ ਨੇ ਕਿਹਾ ਸੀ ਨਾ ਨਾਈਆ ਵਾਲ ਕਿੱਡੇ ਕਿੱਡੇ ਆ, ਉਹਨੇ ਕਿਹਾ 2 ਮਿੰਟ ਜੇਰਾ ਰੱਖ ਤੇਰੀ ਝੋਲੀ 'ਚ ਡਿੱਗ ਪੈਣੇ ਆ। ਥੋੜਾ ਜਿਹਾ ਪਤਾ ਲੱਗ ਜਾਏਗਾ ਕਿ ਕਿਹੜਾ ਕਿਹਨੂੰ ਸਪੋਰਟ ਕਰਦਾ, ਥੋੜਾ ਜਿਹਾ ਸਮਾਂ ਰੁਕ ਜਾਓ। ਜੀ ਸੁਖਜੀਤ ਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮਿੰਟੂ ਵੀਰ ਨੂੰ ਬਹੁਤ ਬਹੁਤ ਵਧਾਈਆਂ, ਤੇ ਇਹਨਾਂ ਦੀ 2-3 ਦਿਨ ਪਹਿਲਾਂ ਮੈਰਿਜ ਐਨਵਰਸਰੀ ਸੀਗੀ। ਪ੍ਰਮਾਤਮਾ ਇਹਨਾਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਤੇ ਮੇਰਾ ਕੁਐਸਚਨ ਆ ਆਮ ਆਦਮੀ ਪਾਰਟੀ ਨਾਲ ਰਿਲੇਟਡ, ਕਿਉਂਕਿ ਹੁਣ ਪੰਜਾਬ ਦੇ ਨਾਲ ਰਿਲੇਟਡ 4 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਹਨਾ ਜੀ। ਜਿਹੜੀ ਆਮ ਆਦਮੀ ਪਾਰਟੀ ਆ ਪੰਜਾਬ, ਗੁਜਰਾਤ ਤੇ ਗੋਆ ਦੇ ਵਿੱਚ ਹੀ ਕਿਉਂ ਇਲੈਕਸ਼ਨ ਲੜ ਰਹੀ ਆ? ਇਹ ਯੂਪੀ ਜਾਂ ਉੱਤਰਾਖੰਡ ਜਾਂ ਜਿਹੜੀ ਹੋਰ ਸਟੇਟ ਦੇ ਵਿੱਚ ਹੋਣੀ ਹੈ ਵੀ ਉੱਥੇ ਇਹ ਇਲੈਕਸ਼ਨ ਕਿਉਂ ਨਹੀਂ ਲੜਦੇ? ਕੀ ਇਹਨਾਂ ਦਾ ਵੀ ਬੀਜੇਪੀ ਵਾਲਾ ਹੀ ਰੂਲ ਆ ਵੀ ਪੰਜਾਬ ਆਪਣੇ ਇੰਡੀਆ ਦੇ ਵਿੱਚੋਂ ਕਾਂਗਰਸ ਦਾ ਖਾਤਮਾ ਕੀਤਾ ਜਾਵੇ? ਕਿਉਂਕਿ ਗੁਜਰਾਤ ਦੇ ਹੁਣ ਪੰਜਾਬ ਦੇ ਵਿੱਚ 2 ਟਰਮ ਅਕਾਲੀ ਦਲ ਹੋ ਚੁੱਕੇ ਤੇ ਤੀਜੀ ਟਰਮ ਕਾਂਗਰਸ ਦੀ ਆਉਣ ਦੀ ਤਿਆਰੀ ਆ। ਹੁਣ ਇੱਥੇ ਇਲੈਕਸ਼ਨ ਲੜ ਰਹੇ ਨੇ। ਗੁਜਰਾਤ ਦੇ ਵਿੱਚ 3 ਟਰਮਾਂ ਹੋ ਚੁੱਕੀਆਂ ਨੇ ਬੀਜੇਪੀ ਦੀਆਂ। ਕੀ ਉੱਥੇ ਚੇਂਜ ਆ ਸਕਦਾ? ਕਿ ਹੋਰ ਪਾਰਟੀ ਆ ਸਕਦੀ ਹੈ ਮੂਰੇ? ਇਹਦੇ ਬਾਰੇ ਮਿੰਟੂ ਵੀਰੇ ਮੈਨੂੰ ਕਨਫਰਮ ਕਰਿਓ ਨਾ। ਜੀ ਥੈਂਕ ਯੂ ਜੀ। ਜੀ ਦੇਖੋ, ਜਿੱਥੋਂ ਤੱਕ ਯੂਪੀ ਦਾ ਸਵਾਲ ਹੈ ਨਾ, ਯੂਪੀ ਬਹੁਤ ਵੱਡੀ ਸਟੇਟ ਆ। 82 ਲੋਕ ਸਭਾ ਦੀਆਂ ਸੀਟਾਂ ਨੇ ਉੱਥੇ, ਤੁਸੀਂ ਅੰਦਾਜ਼ਾ ਲਾ ਲਓ, ਸਾਡੇ 12-13 ਆ ਜੀ। ਬਹੁਤ ਵੱਡੀ ਸਟੇਟ ਆ ਤੇ ਇਹਨਾਂ ਦੇ ਵੱਸ ਦੀ ਉੱਥੇ ਗੱਲ ਨਹੀਂ ਹੈ ਬਹੁਤ, ਕਿਉਂਕਿ ਜਿਹੜੀਆਂ ਚੋਣਾਂ ਹੈ ਉਹ ਐਵੇਂ ਤੇ ਲੜੀਆਂ ਨਹੀਂ ਜਾਂਦੀਆਂ। ਭਾਵੇਂ ਹੁਣ ਕੇਜਰੀਵਾਲ ਸਾਹਿਬ ਕਹਿ ਦੇਣ ਕਿ ਅਸੀਂ ਤੇ ਬਿਲਕੁਲ ਖਾਕੀ ਆ ਜੀ, ਖਾਕੀ ਲੰਘ ਆ, ਅਸੀਂ ਤੇ ਕੁਝ ਨਹੀਂ ਦੇਣਾ ਲੈਣਾ, ਪਰ ਚੋਣਾਂ ਪੈਸੇ ਤੋਂ ਬਿਨਾਂ ਨਹੀਂ ਲੜੀਆਂ ਜਾਂਦੀਆਂ। ਸੋ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਉਸ ਢਾਂਚੇ ਤੱਕ ਨਹੀਂ ਪਹੁੰਚੇ ਕਿ ਯੂਪੀ ਵਰਗੇ ਵੱਡੀ ਸਟੇਟ ਦੇ ਵਿੱਚ ਜਾ ਕੇ ਪੰਗਾ ਛੇੜ ਲੈਣ, ਕਿਉਂਕਿ ਅੱਗੇ ਇਸੇ ਤਰ੍ਹਾਂ ਇਹਨਾਂ ਨੇ ਲੋਕ ਸਭਾ ਦੇ ਵਿੱਚ ਕੀਤਾ ਸੀ ਤੇ ਹਾਲ ਬਹੁਤ ਬੁਰਾ ਹੋਇਆ ਸੀ ਜੀ। ਸਿਰਫ ਪੰਜਾਬ ਦੇ ਵਿੱਚੋਂ ਬਚੇ ਸਨ, ਬਾਕੀ ਬਹੁਤੇ ਉਮੀਦਵਾਰ ਇਹਨਾਂ ਦੇ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਸੀ ਜੀ। ਉਸ ਚੀਜ਼ ਤੋਂ ਇੱਕ ਤੇ ਸਬਕ ਆ। ਦੂਜਾ ਕਿ ਗੋਆ ਜਿਹੜਾ ਸਟੇਟ ਹੈ ਨਾ, ਗੋਆ ਤੇ ਜਲੰਧਰ ਜਿਹੜਾ ਹੈ ਸਾਰਾ, ਜਲੰਧਰ ਜ਼ਿਲ੍ਹੇ ਦਾ ਖੇਤਰਫਲ ਲਾ ਲਓ ਜਾਂ ਫਿਰੋਜ਼ਪੁਰ ਜ਼ਿਲ੍ਹੇ ਦਾ, ਫਿਰੋਜ਼ਪੁਰ ਹੁਣ ਤੇ ਵੈਸੇ ਕੱਟਿਆ ਵੱਢਿਆ ਗਿਆ, ਵੱਡਾ ਜਦੋਂ ਫਿਰੋਜ਼ਪੁਰ ਹੁੰਦਾ ਸੀ ਮੇਰੇ ਖਿਆਲ ਦੇ ਨਾਲ ਉਹਦੇ ਖੇਤਰਫਲ ਨਾਲੋਂ ਛੋਟਾ ਹੋਏਗਾ ਗੋਆ। ਗੋਆ ਕੋਈ ਬਹੁਤਾ ਸੂਬਾ ਨਹੀਂਗਾ, ਉੱਥੇ ਇਹਨਾਂ ਦਾ ਪੱਤਾ ਪੈਣ ਦੀ ਸੰਭਾਵਨਾ ਹੈ, ਇਹਨਾਂ ਨੂੰ ਜਾਪਦਾ ਹੈ, ਕਿਉਂਕਿ ਉੱਥੇ ਜਿਹੜੀ ਸੱਤਾਰੂੜ ਪਾਰਟੀ ਹੈ ਉਹਦੇ ਖਿਲਾਫ ਸਤਾਪਤੀ ਲਹਿਰ ਹੈ, ਕਿਉਂਕਿ ਉੱਥੇ ਜਿਹੜਾ ਇੱਕ ਬਹੁਤ ਵੱਡਾ RSS ਦਾ ਆਗੂ ਸੀ ਉਹ ਵੀ ਪਾਟ ਗਿਆ ਸੀ ਇਹਨਾਂ ਦੇ ਨਾਲੋਂ। ਉਹ ਇਹਨਾਂ ਦੀ ਮਦਦ ਕਰਦਾ, ਅੰਦਰ ਖੱਤੇ ਇਹਨਾਂ ਦੀ ਮਦਦ ਕਰਦਾ, ਆਮ ਆਦਮੀ ਪਾਰਟੀ ਵਾਲਿਆਂ ਦੀ। ਇਹਨਾਂ ਨੂੰ ਇਹ ਹੈ ਕਿ ਉੱਥੇ ਇੱਕ ਘੱਟੋ ਘੱਟ ਸੂਬਾ ਸਾਡੇ ਹੱਥ ਹੇਠ ਆ ਜੇ। ਦੂਜਾ ਪੰਜਾਬ ਦੀ ਜਿੱਥੋਂ ਤੱਕ ਗੱਲ ਆ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜਿਹੜੇ ਪੰਜਾਬੀ ਆ ਬਹੁਤ ਤੰਗ ਆ, ਰਵਾਇਤੀ ਸਿਆਸਤ ਤੋਂ ਬਹੁਤ ਤੰਗ ਆ, ਤੇ ਉਹ ਸਾਨੂੰ ਸਰਕਾਰ ਮੰਨੀ ਬੈਠੇ ਆ। ਇਸ ਕਰਕੇ ਇਹਨਾਂ ਨੇ ਪੰਜਾਬ ਤੇ ਜ਼ਿਆਦਾ ਫੋਕਸ ਕੀਤਾ ਹੈ ਕਿ ਇੱਕ ਤਾਂ ਕਿ ਪੰਜਾਬ ਹੈ ਜਿਹੜਾ ਤੁਹਾਨੂੰ ਪਤਾ ਹੈ ਕਿ ਸਿੱਖ ਬਹੁਲਤਾ ਵਾਲਾ ਸੂਬਾ ਹੈ, ਚਾਹੇ ਜਿੰਨੀਆਂ ਮਰਜ਼ੀ ਕਿਤੇ ਵੀ ਇਲੈਕਸ਼ਨ ਹੋ ਜਾਣ, ਜੰਮੂ ਕਸ਼ਮੀਰ, ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਤੇ ਗੁਜਰਾਤ, ਇਹ ਇਹਨਾਂ ਸੂਬਿਆਂ ਦੀ ਮਹੱਤਤਾ ਜਿਹੜੀ ਬੜੀ ਵੱਧ ਜਾਂਦੀ ਹੈ। ਸੋ ਪੰਜਾਬ ਤੇ ਸਾਰੇ ਹੀ ਝੰਡਾ ਚਲਾਉਣ ਨੂੰ ਜਿਹੜੇ ਕਾਲੇ ਆ, ਤੇ ਇਹ ਤੇ ਮੰਨੀ ਬੈਠੇ ਕਿ ਸਾਡੀ ਸਰਕਾਰ ਬਣ ਜਾਣੀ, ਪੰਜਾਬੀ ਸਾਡੇ ਨਾਲ ਆ।
ਸੋ ਇਹਦੇ 'ਚ ਇਹੀ ਕੁਝ ਜਾਪਦਾ। ਗੁਜਰਾਤ ਦੇ ਵਿੱਚ ਇਹ ਹੱਥ ਪੈਰ ਮਾਰਦੇ ਸਨ, ਤੁਹਾਨੂੰ ਪਤਾ ਇੱਕ ਵਾਰੀ ਤਾਂ ਇਹਨਾਂ ਨੂੰ ਵੜਨ ਹੀ ਨਹੀਂ ਸੀ ਦਿੱਤਾ ਗੁਜਰਾਤ ਦੇ ਵਿੱਚ, ਦੂਜੀ ਵਾਰ ਗਏ ਆ ਉੱਥੇ ਜਿਹੜਾ ਇਹਨਾਂ ਨੇ ਇੰਚਾਰਜ ਲਾਇਆ ਸੀ ਉਹ MLA ਮੇਰੇ ਖਿਆਲ ਦੇ ਨਾਲ ਉਹਦਾ ਨਾਮ ਸ਼ਾਇਦ ਗੁਲਾਬ ਸਿੰਘ ਸੀ ਜਾਂ ਇਹੋ ਜਿਹਾ ਕੁਝ ਸੀ, ਉਹਨੂੰ ਉੱਥੋਂ ਅਰੈਸਟ ਕਰਕੇ ਲੈ ਆਏ ਸਨ। ਸੋ ਗੁਜਰਾਤ ਦੇ ਵਿੱਚ ਵੀ ਜਾਂਦੇ ਆ, ਜਿੰਨੇ ਕੁ ਜੋਗੇ ਹੈਗੇ ਹਾਲ ਦੀ ਘੜੀ ਉਨੇ ਕੁ ਪਰ ਤੇ ਮਾਰਦੇ ਆ, ਪਰ ਕਈ ਥਾਈਂ ਇਹਨਾਂ ਦੀ ਗੱਲ ਜਿਹੜੀ ਹੈ ਵੱਸੋਂ ਬਾਹਰ ਆ। ਬਾਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਏਗਾ ਕਿ ਕਿੱਥੇ ਕਿੰਨੀ ਕੁ ਸਫਲਤਾ ਮਿਲਦੀ ਕਿੱਥੇ ਨਹੀਂ। ਬਾਕੀ ਜਿਹੜੀ ਤੁਸੀਂ ਕਾਂਗਰਸ ਵਾਲੀ ਗੱਲ ਕੀਤੀ ਹੈ, ਇਸ ਗੱਲ ਦੇ ਵਿੱਚ ਬਹੁਤ ਦਮ ਆ ਕਿ ਇਹ ਜਿਹੜੀ ਪਾਰਟੀ ਆ ਜਾਂ ਜਿਹੜਾ ਫਰੰਟ ਅੱਗੇ ਜਾ ਕੇ ਇਹਨਾਂ ਦਾ ਬਣੇਗਾ, ਸੁਮੇਲ ਹੋਏਗਾ ਕੌਮੀ ਮੰਚ ਤੇ, ਕੌਮੀ ਸਿਆਸੀ ਮੰਚ ਤੇ ਉਹ ਜਾਪਦਾ ਇਹੀ ਹੈ ਕਿ ਕਾਂਗਰਸ ਦਾ ਜਿਹੜਾ ਬਦਲ ਹੀ ਇਹ ਪੇਸ਼ ਕਰਨਗੇ। ਜੀ ਜੀ, ਤੇ ਆਪਾਂ ਮਿੰਟੂ ਜੀ ਅੱਜ ਦੇ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਦੇ। ਹਰਬੰਸ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਰਬੰਸ ਜੀ ਤੁਸੀਂ ਔਨ 에ਅਰ ਹੋ ਜੀ, ਜੀ ਸਵਾਲ ਪੁੱਛੋ ਜੀ। ਹੈਲੋ ਜੀ, ਹਾਂਜੀ ਹਾਂਜੀ ਬੋਲੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਹਰਬੰਸ ਸਿੰਘ ਬੋਲਦਾ ਜੀ ਰੁਸਟਲ ਤੋਂ ਜੀ। ਮੈਂ ਪੁੱਛਣਾ ਹੈ ਕਿ ਤੁਹਾਨੂੰ ਦੋ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਹੈ ਕਿ ਆਪਾਂ ਜੇ ਇੱਥੋਂ ਮੈਂ ਗਿਆ ਸਾਂ ਆਪਣੇ ਪੰਜਾਬ ਜੀ, ਤੇ ਮੈਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਿਆ। ਉੱਥੇ ਜਾ ਕੇ ਤੇ ਰਾਤ ਮੇਰੇ ਨਾਲ ਛੋਟੇ ਛੋਟੇ ਬੱਚੇ ਹੈਗੇ ਤੇ ਮੈਂ ਰਾਤ ਨੂੰ ਕੋਈ 12 ਵਜੇ ਦਾ ਟਾਈਮ ਤੇ ਕਮਰਾ ਲੈਣ ਵਾਸਤੇ ਪੁੱਛਿਆ। ਆਂਦੇ ਜੀ ਤੁਸੀਂ ਇਸ ਤਰ੍ਹਾਂ ਕਰੋ ਵੀ ਇੱਧਰ ਕਮਰੇ ਤੇ ਹੈ ਨਹੀਂ ਗੇ, ਤੇ ਮੈਂ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਹੀ ਬਾਹਰ ਆਏ ਤੇ ਆਂਦੇ ਵੀ ਤੁਸੀਂ NRI ਜਿਹੜੀ ਸਰਾਨ ਉਹਦੇ ਵਿੱਚ ਜਾਓ। ਉੱਥੇ ਜਾ ਕੇ ਮੈਂ ਦਰਵਾਜ਼ਾ ਖੜਕਾਉਂਦਾ ਰਿਹਾ, ਬਾਰੀ ਜੀ ਜਿਹੜੀ ਉਹਨਾਂ ਨੇ ਖੋਲਿਆ ਨਹੀਂ ਤੇ ਉਸ ਟਾਈਮ ਨੂੰ ਇੱਕ ਹੋਰ ਭਾਜੀ ਵੀ ਨਹੀਂ ਆ ਗਏ ਤੇ ਉਹ ਮੈਨੂੰ ਆਂਦੇ ਵੀ ਤੁਸੀਂ ਕਮਰਾ ਲੈਣਾ। ਮੈਂ ਕਿਹਾ ਹਾਂਜੀ। ਆਂਦੇ ਵੀ ਇਹਦੇ ਉੱਪਰੋਂ ਫੋਨ ਕਰਾਉਣਾ ਪੈਣਾ। ਹੈਲੋ, ਹਾਂਜੀ ਹਾਂਜੀ ਸੁਣ ਰਹੇ ਹਾਂ ਜੀ। ਮੈਨੂੰ ਇਹ ਨਹੀਂ ਪਤਾ ਲੱਗਾ ਮਤਲਬ ਉੱਥੇ ਗੁਰੂ ਘਰ ਜਾ ਕੇ ਉੱਪਰੋਂ ਕਰਾਉਣਾ। ਮੈਂ ਉਹ ਵੀ ਨਾ ਇੱਥੋਂ ਜੀ ਗਿਆ ਇਹ, ਤੇ ਮੈਂ ਉਹਨਾਂ ਨੂੰ ਸਗੋਂ ਇਹ ਗੱਲ ਆਖੀ, ਮੈਂ ਕਿਹਾ ਵੀ ਇਹ ਲਾਂਭ ਤੇ ਮੈਂ ਕਿਹਾ ਜੇ ਗੁਰੂ ਘਰ ਆ ਕੇ ਵੀ ਆਪਾਂ ਉੱਪਰੋਂ ਫੋਨ ਕਰਾ ਕੇ ਕਮਰਾ ਲੈਣਾ ਤੇ ਇਹਦੇ ਨਾਲ ਮੈਂ ਕਿਹਾ ਫਿਰ ਉੱਧਰ ਪਰਾਂ ਜਾ ਕੇ ਬਾਹਰ ਮੈਦਾਨ ਦੇ ਵਿੱਚ ਸੌ ਲੈਣਾ ਉਹ ਚੰਗਾ ਵਾ। ਸਿਆਲ ਦੇ ਦਿਨ ਹੀ ਬੱਚਿਆਂ ਨੂੰ ਲੈ ਕੇ ਬਾਹਰ ਸੌਣਾ ਪਿਆ। ਜਿਹਦੇ ਨਾਲ ਉਹਨਾਂ ਨੇ ਜਿਸ ਵੇਲੇ ਨਹੀਂ ਆ ਕੇ ਦਰਵਾਜ਼ਾ ਖੋਲਿਆ ਉੱਪਰੋਂ ਫੋਨ ਕਰਾ ਕੇ ਆਇਆ, ਉਹਨੂੰ 2 ਕਮਰੇ ਦੇ ਦਿੱਤੇ ਤੇ ਆਂਦੇ ਜੀ ਉੱਪਰੋਂ ਫੋਨ ਕਰਾਓ ਜੀ। ਉਹ ਕਿੱਥੋਂ ਫੋਨ ਕਰਾਇਆ? ਮੈਂ ਭਾਈ ਉਹਨਾਂ ਨੂੰ ਇਹੋ ਪੁੱਛਣਾ ਵੀ ਉੱਪਰੋਂ ਕਿਹੜੀ ਜਗ੍ਹਾ ਤੋਂ ਫੋਨ ਕਰਾਇਆ ਜਾਂਦਾ? ਜੀ ਹਰਵੰਸ ਸਿੰਘ ਜੀ, ਪਹਿਲੀ ਗੱਲ ਤੇ ਹੈ ਕਿ ਅਸੀਂ ਸ਼ਰਮਿੰਦੇ ਹਾਂ ਕਿ ਇਹੋ ਜਿਹਾ ਤੁਸੀਂ ਤਜਰਬਾ ਲੈ ਕੇ ਇੱਥੋਂ ਪਰਤੇ ਹੋ ਗੁਰੂ ਕੀ ਨਗਰੀ 'ਚੋਂ। ਇਹਦੇ ਲਈ ਅਸੀਂ ਸ਼ਰਮਿੰਦੇ ਹਾਂ ਜਿਹੜੇ ਲੋਕ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਕਿਉਂਕਿ ਉੱਥੇ ਜਿਹੜੇ ਲੋਕ ਕਾਬਜ ਹੈ ਉਹ ਸਾਡੇ ਭੇਜੇ ਹੋਏ ਲੋਕ ਆ। ਉਹ ਉੱਤੋਂ ਨਹੀਂ ਡਿੱਗੇ ਜਾਂ ਥੱਲਿਓਂ ਨਹੀਂ ਉੱਗੇ, ਉਹ ਸਾਡੇ ਵੱਲੋਂ ਚੁਣ ਕੇ ਬਿਠਾਏ ਹੋਏ ਲੋਕ ਆ ਜਿਹੜੇ ਇਸ ਤਰ੍ਹਾਂ ਦਾ ਉੱਥੇ ਬਣਾ ਬੈਠੇ ਆ ਸਾਰਾ ਢਾਂਚਾ। ਉਹਦੇ ਵਿੱਚ ਦੇਖੋ ਇੱਕ ਸ਼ਰਧਾਲੂ ਜਾਂਦਾ, ਉਹਨੂੰ ਇਹ ਕਿਹਾ ਜਾਂਦਾ ਕਿ ਉੱਤੋਂ ਟੈਲੀਫੋਨ ਕਰਾਓ। ਉੱਤੋਂ ਕਿੱਥੇ ਮੋਇਆਂ ਤੋਂ ਥੋੜ੍ਹੀ ਟੈਲੀਫੋਨ ਕਰਾਉਣੇ। ਉੱਤੋਂ ਦਾ ਮਤਲਬ ਇਹ ਹੈ ਕਿ ਕਿਸੇ ਜਥੇਦਾਰ ਦਾ ਟੈਲੀਫੋਨ ਕਰਾ ਲਓ, ਕਿਸੇ ਲੀਡਰ ਦਾ ਟੈਲੀਫੋਨ ਕਰਾ ਲਓ। ਇੱਥੇ ਤੁਸੀਂ ਇਕੱਲੇ ਨਹੀਂ, ਜਦੋਂ ਪੰਜਾਬ ਦੇ ਵਿੱਚੋਂ ਵੀ ਕੋਈ ਜਾਂਦੇ ਆ, ਮੁੰਡੇ ਖੁੰਡੇ ਵੀ ਜਾਂਦੇ ਆ ਦਰਸ਼ਨ ਮੇਲੇ ਨੂੰ, ਤੇ ਉਹ ਦੱਸਦੇ ਆ ਮੁੜ ਕੇ ਆ ਕੇ ਕਿ ਜਦੋਂ ਜਾਈਏ ਉਹ ਕਹਿੰਦੇ ਹੁੰਦੇ ਕਿ ਕਮਰਾ ਹੀ ਹੈ ਨਹੀਂ, ਕੋਈ ਹੈ ਨਹੀਂ ਜੀ ਕਮਰਾ। ਜਦੋਂ ਫੋਨ ਕਰਾਈਦਾ, ਚਾਹੇ SGPC ਕਮੇਟੀ ਮੈਂਬਰ ਦਾ, ਚਾਹੇ ਕਿਸੇ ਹੋਰ ਜਥੇਦਾਰ ਦਾ ਜਾਂ ਕਿਸੇ ਹੋਰ ਲੀਡਰ ਦਾ, ਤੇ ਫਿਰ ਉਸੇ ਸਰਾਂ ਦੇ ਵਿੱਚੋਂ ਕਮਰੇ ਖੁੱਲ੍ਹ ਜਾਂਦੇ ਆ। ਤੇ ਕਮਰੇ ਵੀ ਉਹ ਖੁੱਲ੍ਹਦੇ ਆ ਜਿਨ੍ਹਾਂ ਦੇ ਵਿੱਚ ਅੰਦਰ ਜਾ ਕੇ ਵੇਖੀਏ ਤੇ ਉਹ ਕਮਰੇ ਤੇ ਹੋਟਲ ਇੱਕ ਸਮਾਨ ਹੀ ਹੈ। ਇਸ ਤਰ੍ਹਾਂ ਦੇ ਕਮਰੇ, ਸ਼ਾਹੀ ਕਮਰੇ ਮਿਲ ਜਾਂਦੇ ਆ ਇੱਕ ਟੈਲੀਫੋਨ ਤੇ। ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਟੈਲੀਫੋਨ ਉੱਥੇ ਕਰਵਾਉਣੇ ਪੈਂਦੇ ਆ, ਪਰ ਜੋ ਵੀ ਉੱਥੇ ਢਾਂਚਾ ਬਣਿਆ ਪਿਆ, ਜੋ ਵੀ ਉੱਥੇ ਲੋਕ ਇਹੋ ਜਿਹਾ ਪ੍ਰਸ਼ਾਸਨ ਦੇ ਰਹੇ ਆ, ਉਹਦੇ ਲਈ ਜ਼ਿੰਮੇਵਾਰ ਅਸੀਂ ਲੋਕ ਹੀ ਹਾਂ। ਅਸੀਂ ਉਹਨਾਂ ਨੂੰ, ਇਹੋ ਜਿਹੇ ਲੋਕਾਂ ਨੂੰ ਉੱਤੇ ਬਿਠਾਇਆ ਤੇ ਇਹੋ ਜਿਹੇ ਲੋਕਾਂ ਦਾ ਉੱਤੇ ਗਲਬਾ ਹੈ ਜਿਹੜੇ ਲੋਕ ਆਮ ਸ਼ਰਧਾਲੂ ਦੀ ਸਹੂਲਤ ਸਮੱਸਿਆ ਦਾ ਧਿਆਨ ਨਹੀਂ ਰੱਖਦੇ। ਉਹਨਾਂ ਦਾ ਸਿਰਫ ਤੇ ਸਿਰਫ ਇੱਕ ਪਾਸੇ ਧਿਆਨ ਆ। ਹੁਣ ਜੇ ਆਪਾਂ ਉਹਦੇ ਵੱਲ ਧਿਆਨ ਕਰੀਏ ਤੇ ਫਿਰ ਦੂਜੇ ਮੁੱਦੇ ਤੋਂ ਧਿਆਨ ਹਟ ਜਾਣਾ। ਸੋ ਇਸ ਧਿਆਨ ਨੂੰ ਪੱਟਣ ਲਈ ਸਾਨੂੰ ਥੋੜਾ ਜਿਹਾ ਅੰਤਰ ਧਿਆਨ ਹੋਣਾ ਪਵੇਗਾ, ਤੇ ਅੰਤਰ ਧਿਆਨ ਹੋਏ ਬਗੈਰ ਸਾਡੀ ਗਤੀ ਨਹੀਂ ਹੋਣੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਅੱਜ ਦੇ ਦਿਨ ਜਿਹੜੇ ਜੀ ਜੁੜੇ ਤੇ ਖੁੱਲ੍ਹੇ ਸਮੇਂ ਦੇ ਵਿੱਚ ਜਿਹੜੇ ਜੀ ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਉਹ ਵੀ ਦਿੱਤੇ, ਤੇ ਖਬਰਾਂ ਵੀ ਜਿਹੜੀਆਂ ਜੀ ਸਾਨੂੰ ਚੋਣਵੀਆਂ ਜਿਹੜੀਆਂ ਮੁੱਖ ਖਬਰਾਂ ਸੀ ਉਹਨਾਂ ਦਾ ਵਿਸਤਾਰ ਸਾਡੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਗਲੇ ਬੁਲਟਨ ਤੱਕ ਲਈ ਬਹੁਤ ਬਹੁਤ ਧੰਨਵਾਦ, ਸ਼ੁਭ ਇੱਛਾਵਾਂ, ਬਹੁਤ ਹੀ ਪਿਆਰ ਸਤਿਕਾਰ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜ ਕਰਨਵੀਰ ਸਿੰਘ ਜੀ, ਜੇ ਕੋਈ ਵੱਧ ਘੱਟ ਕੋਈ ਗੱਲ ਨਿਕਲੀ ਹੋਵੇ, ਕੋਈ ਬੋਲ ਇਹੋ ਜਿਹਾ, ਉਹਦੇ ਲਈ ਖਿਮਾ ਦਾ ਯਾਚਕ ਹੈ। ਸਤਿ ਸ਼੍ਰੀ ਅਕਾਲ ਜੀ ਸਰ।
ਤੇ ਸਰੋਤਿਓ ਇੱਥੇ ਹੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਪੰਜਾਬ ਚੋਣ ਦੰਗਲ 2017 ਹੁਣ ਇਹ ਸਮਾਪਤ ਹੈ। ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।